ਟੀਕਾ ਕੱਢਦਾ ਵਾ, ਟੀਕਾ ਕੱਢ ਕੇ ਉੱਤੇ ਉਹ ਚੀਜ਼ ਲਾ ਕੇ ਐ ਕਰਕੇ ਉਹ ਬੁਲਬੁਲਾ ਵੀ ਚੈੱਕ ਕਰਦਾ ਦਾ ਜੀ ਹਲਕਿਆ ਹੋਇਆ ਬੰਦਾ ਕਿਹਨੂੰ ਕਹਿੰਦੇ, ਜਾਨੀ ਕਿ ਹਲਕ ਜਾਣਾ ਐ ਤੁਸੀਂ ਹੁਣ ਰੋਟੀ ਹੁਣ ਮੰਗਾ ਲਓ, ਪਤਾ ਲੈਣਾ ਕਿਹੜਾ ਹਲਕਿਆ। ਇਹ ਚੋਰ ਸੀ, ਰਾਤ ਨੂੰ ਉਹਨਾਂ ਹਨੇਰੇ ਚ ਜਿੱਥੋਂ ਮਰਜੀ ਸਾਰੇ ਸਾਹਮਣੇ ਚੀਜ਼ ਚੁੱਕ ਜਾਂਦਾ ਸੀ। ਭਾਈ ਇਹ ਜਿਹੜਾ 5 ਘੰਟੇ ਦਾ ਸਫ਼ਰ ਆ ਤੁਰਕੀ ਦਾ, ਕਦੀ ਗਏ ਵੀ ਹੈਗੇ ਯਾਰ ਆ ਦੇਖ 5 ਘੰਟੇ ਕਿੰਨਾ ਦੇਖੀ। अस्सलाम वालेकुम नाज़रीन, टी टाइम में खुश आमदीद। ਹਾਂ ਐਂਡ ਤੇ ਹੁੰਦਾ। ਤਾੜੀ ਮੱਧਮ ਪੈ ਗਈ ਮੇਰੀ ਤਾਂ ਜੀ, ਢੱਕਣ ਬਣ ਗਿਆ, ਬੋਤਲਾਂ ਨੂੰ ਆਲ ਹੋ ਕੇ ਵੇਖੋ। ਟੋਗਲ ਠੀਕ ਨਹੀਂ ਹਾਲੇ, ਹਲੇ ਕਿੱਥੋਂ ਪੱਟੀ ਖਲਾਈ ਕਿ ਨਹੀਂ? ਨਹੀਂ ਉਹ ਟਾਂਕੇ ਸੋਜ ਪੈ ਗਈ ਆ ਪੈਰ ਤੇ। ਭਾਜੀ ਉਹ ਸੋਜ ਪੈ ਗਈ ਜ਼ਖਮ ਦੇ ਉੱਤੇ, ਉਹ ਕਹਿੰਦੇ ਟਾਂਕੇ ਸੋਜ ਲੱਥ ਕੇ ਕੱਟਣੇ ਨੇ ਤੇ ਉਹਦੀ ਵਜ੍ਹਾ ਤੋਂ ਤੁਹਾਨੂੰ ਪੂਰੀ ਲੱਤੇ ਪੱਟੀ ਕਰਨੀ ਪੈਣੀ। ਹੁਣ ਇੱਥੋਂ ਪੱਟੀ ਕਰਾਉਣੀ ਇੱਥੇ ਤੱਕ, ਨਹੀਂ ਲੱਤ ਕੱਟਣੀ ਪੈਣੀ, ਇਹ ਕਿਹਾ ਉਹਨਾਂ ਨੇ। ਤੇਰੀ ਗੱਲ ਵੀ ਕੱਟਣੀ ਪੈਣੀ ਇਸ ਤੋਂ ਬਾਅਦ। ਅੱਛਾ ਉਸਤਾਦ ਜੀ, ਉਹਨਾਂ ਨੇ ਫਿਰ ਉਸਤਾਦ ਜੀ ਇਹ ਪੂਰਾ ਸਿਸਟਮ ਲਾਇਆ। ਪੁਆਇੰਟ ਹੋ ਗਿਆ ਜੀ। ਦੋਨੋਂ ਨਹੀਂ, ਥੋੜਾ ਪੁਆਇੰਟ ਆ ਗਿਆ ਜੀ। ਆ ਦੇਖੋ ਜੀ, ਬੱਚੇ ਫੱਟੜ ਹੋਏ ਪਏ ਆ। ਸਵੇਰੇ ਦਿਆਂ ਦਾ ਬਲੱਡ 6000 ਰੁਪਏ ਲੱਗਿਆ ਟੈਸਟਾਂ ਦਾ। ਉੱਥੇ ਕਰੇ ਸ਼ਕੀਲ ਲੈਬਾਰਟਰੀ ਤੋਂ। ਫੈਸਲ ਰਾਮੇ ਸਾਹਿਬ ਜਾ ਰਹੇ ਆਸਟ੍ਰੇਲੀਆ? ਹਾਂਜੀ ਸਰ, ਹਾਂਜੀ ਹਾਂਜੀ 8 ਤਰੀਕ ਨੂੰ। ਮੈਨੂੰ ਇੱਕ ਬੰਦੇ ਨੇ ਕਿਹਾ ਫੈਸਲ ਰਾਮੇ ਦਾ ਧਿਆਨ ਰੱਖਿਓ, ਆਸਟ੍ਰੇਲੀਆ ਤੋਂ ਵਾਪਸ ਆ ਕੇ ਦਿਲ ਕਰੇ ਤੁਹਾਨੂੰ ਬੰਦੇ ਨੂੰ ਬੰਦਾ ਨਾ ਸਮਝੇ। ਮੈਂ ਕਿਹਾ ਫੈਸਲ ਰਾਮੇ ਇੱਕ ਬੇਚੈਨ ਰੂਹ ਆ, ਉਹਦੇ ਤੇ ਦੁਨੀਆ ਦਾ ਕੋਈ ਨਜ਼ਾਰਾ ਅਸਰ ਨਹੀਂ ਕਰਦਾ। ਹਾਂ, ਉਹਦੇ ਤੇ ਕੋਈ ਲੋਕੇਸ਼ਨ ਅਸਰ ਨਹੀਂ ਕਰਦੀ, ਉੱਥੇ ਕੋਈ ਬਹਾਰਾਂ ਅਸਰ ਨਹੀਂ ਕਰਦੀਆਂ। ਉਹ ਅੰਦਰੋਂ ਇੱਕ ਬੇਚੈਨੀ ਉਹਦੀ। ਤਾਜੀਆਂ ਵਾਕਈ ਗੱਲ ਨੋਟ ਕੀਤੀ ਆ ਭਾਈ ਫੈਸਲ ਨੇ, ਉਹ ਬੈਠੇ ਸੁਣਨੀ ਆ, ਲੁਤਫ ਅੰਦੋਜ਼ ਵਾਲੇ ਇਨਸਾਨ ਹੀ ਨਹੀਂ ਗਏ, ਲੁਤਫ ਹੀ ਦਿੰਦੇ। ਫੀਲਿੰਗ ਕਢਾਤੀ ਉਹਨੇ ਆਪਣੀ, ਹਨਾ। ਏਦਾਂ ਹੀ ਆ ਹਾਂ, ਲੇਕਿਨ ਉੱਥੇ ਕੋਈ ਹੋਵੇ ਹਿਸਾਬ ਕਿਤਾਬ। ਲੇਕਿਨ ਗੱਲ ਇਹ ਆ ਕਿ ਉਹ ਬਾਬਾ ਜੀ ਮੈਨੂੰ, ਮੈਂ ਕਿਹਾ ਨਹੀਂ, ਉਹ ਜਿੱਥੋਂ ਮਰਜ਼ੀ ਫੇਰ ਆਵੇ। यही तो एक बात है मेरे हरजाई की, बात अच्छी है मेरे हर जाई। यही तो बात अच्छी है मेरे ਹਰ ਜਾਈ। हाँ हरजाई रामे की। जहाँ भी गया लौटा तो मेरे पास आया। ਕਿਆ ਪਰ ਫੈਸਲ ਦੀ ਇੱਕ ਗਾਰੰਟੀ ਆ, ਉਹ ਕਿਤੇ ਨਹੀਂ ਜਾਣਗੇ ਉਸਤਾਦ ਜੀ। ਉਹ ਨਹੀਂ ਜਾਂਦਾ, ਉਹ ਸਾਦੇ ਆ। ਉਹ ਹੋਰ ਚੀਜ਼। ਨਾਲੇ ਸਾਹ ਜੀ ਸਾਨੂੰ ਇੱਕ, ਇਫ ਯੂ ਡੋਂਟ ਮਾਈਂਡ, ਮੈਨੂੰ ਇੱਕ ਪ੍ਰਮੋਟਰ ਮਿਲਿਆ ਜੀ। ਵਾਹ ਵਾਹ ਵਾਹ, ਲੂਮਾ ਦਾ। ਨਹੀਂ ਤੁਰਕੀ डूमा ना ਸਾਜ ਤੁਰਕੀ ਨਿਜ਼ਾਮ। ਉਹਨੇ ਕਹਾ ਤੁਰਕੀ ਭਾਗ ਤੁਹਾਨੂੰ ਸ਼ੋਅ ਕਰਾਵਾਂਗਾ। ਉਹਨੇ ਮੈਨੂੰ ਨਿਜ਼ਾਮ ਪੂਰੀ, ਉਹਨੇ ਕਹਾ ਮੇਰੀ ਸਾਜ ਨਾਲ ਗੱਲ ਕਰਾ। ਠੀਕ ਆ, ਮੈਂ ਕਿਹਾ ਯਾਰ ਗੱਲ ਸੁਣ ਲਾ, ਕਿਤੇ ਤੂੰ ਚੇਲਾ ਤੇ ਨਹੀਂ ਲਾਉਂਦੇ। ਨਹੀਂ ਉਹਨੇ ਡਾਲਰ ਗੱਲ ਸੁਣ ਲਾ, ਉਹਨੇ ਵਜੂ ਕਰਕੇ ਮਸੀਤੇ ਵੜ ਗਿਆ ਸਾਜੀ ਉੱਥੇ। ਉੱਥੇ ਦੀ ਯਕੀਨ ਕਰੋ, ਉਹਨੇ ਕਿਹਾ ਮਸੀਤ 'ਚ ਖਲੋਤਾ ਵਾਂ, 10 ਆਰਡਰ ਲਾ ਕਾਲੂ। ਮੈਂ ਕਿਹਾ ਯਾਰ ਉਹ ਤੁਰਕੀ ਤਾਂ ਸਾਡੀ ਬੋਲੀ ਨਹੀਂ ਹੈਗੀ, ਅਸੀਂ ਉੱਥੇ ਕੀ ਕਰਨ ਜਾਣਾ। ਉਹਨੇ ਕਿਹਾ ਭਾਈ ਜੈਰਮ ਸਾਨੂੰ ਕੋ वो तुर्की बड़े है ही, पाकिस्तानी इंडियन तेरी सारे सोच पंजाबी उर्दू। ਇਹਨਾਂ ਨੇ ਗੁਰਦਿਆਂ ਸੈੱਟ ਖਰਾਬ ਕਰਾ ਲਈਏ। तुर्की बहुत खूबसूरत मुल्क है। ਆਹੋ ਮੈਂ चलिए तुर्की चलिए। ਸਾਜੀ ਮੈਂ ਤਾਂ ਝੂਠ ਨਹੀਂ ਬੋਲਦਾ, ਮੈਂ ਤੁਹਾਡੀ ਗੱਲ ਕਰਾਂ। ਤੁਰਕੀ ਚੱਲੋ, ਮੇਰਾ ਹਰ ਬੰਦਾ ਵਾਕਫ ਰਸਤਿਆਂ ਦੇ ਵਾਕਫ, ਡੰਕੀਆਂ ਲੱਗੀਆਂ ਨੇ। ओए ओ अफ्रीका वा यार, तू किधर इधर तुर्की वो साहब ਬਾਈ ਇਹ ਜਾਣਾ ਆਪਾਂ अफ्रीका नहीं जाना। ਅਫਰੀਕਾ ਨਹੀਂ, ਨਾਈਜੀਰੀਆ। ਇਸਤੰਬੁਲ। ਰਾਸਤਾ ਬੋਲੇ। ਨਾਲੇ ਆ ਕੋ ਅਫਰੀਕਾ ਦੀ ਗੱਲ ਕਰਨ ਦਾ ਉਸਤਾਦ ਜੀ, ਕੱਲਾ ਕੱਲਾ ਬੰਦਾ ਗੱਲ ਕਰੇ। चल रहे हैं यार, नोनी दी आमद माशाल्लाह। ਪੁਆਇੰਟ ਹੋ ਗਏ ਵੇ। नोनी हुन छुट्टियां ना करी। मैं सही कह रहा, तेरी आमद बड़ी है। तू फील कर रहा है कि रोज बह के तेनू रैसल हो रही? ਹਾਂਜੀ ਕੋਈ ਫਰੀ ਕੀ ਅਜੇ ਤੁਸੀਂ ਵੀ ਕੁਝ ਸਾਜੀ ਰੋਜ਼ ਬਹਿ ਰਹੇ? ਸਾਜੀ ਮੈਂ ਤੂੰ ਕੈਸਾ, ਯਾਨੀ ਕਿ ਇਰਾਦੇ ਦਾ ਪੱਕਾ ਵਾਂ ਕਿ ਉੱਥੇ ਹੀ ਆ? ਫੇ ਵਿੱਚ ਹੀ ਰਾਤੇ ਪੁਖਤਾ ਆਪਣੇ ਆ ਨਾਲ ਹੀ ਆ ਤੁਹਾਡੇ। ਸਾਜੀ ਮੇਰੀ ਇਹਦੇ ਨਾਲ ਗੱਲ ਨਹੀਂ ਕਰ, ਮੇਰੀ ਯਕੀਨਨ ਮੈਂ ਕਿਹਾ ਮੇਰੀ ਗੱਲ ਸੁਣ ਲਓ। ਜੇ ਤੁਸੀਂ ਏਡੇ ਮਾਣ ਨਾਲ ਕਹਿੰਦੇ ਆ, ਔਰ ਦੂਸਰੀ ਗੱਲ ਸਾਜੀ, ਉਹ ਬੰਦਾ ਨਹੀਂ, ਉਹ ਬੰਦੀ ਫੀਮੇਲ। ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ, ਬਾਅਦ ਤੁਸੀਂ ਕਹੋਗੇ ਕਾੜੂ ਤੂੰ ਚੌਲਾ ਮਾਰਨ ਦਿਆ ਵਾ। ਉਹਨੇ ਮੈਨੂੰ ਭਰਾ ਗਿਆ, ਉਹਨੇ ਕਿਹਾ ਤੂੰ ਮੇਰਾ ਭਰਾ ਵਾ, ਤੇ ਚੋ ਮੈਨੂੰ ਮੇਰਾ ਭਰਾ ਨਜ਼ਰ ਆਉਂਦਾ। ਹਲਕੇ ਉਹਨੇ ਅਥਰੂ ਇਮੋਸ਼ਨਲ ਟੈਪ ਹੋ ਕੇ ਉਹਨੇ ਮੇਰੇ ਨਾਲ ਗੱਲ ਕੀਤੀ ਆ। ਓਏ ਤੇਚੋ ਸਾਰ ਨੂੰ ਭਰਾ ਫੈਮਿਲੀ ਵਾਲਾ ਮਾਹੌਲ ਬਣਿਆ ਵਾ, ਮੈਂ ਖਿਆਲੀ ਪਿਆਰ ਵੀ ਦੇਤਾ ਉਹਦੇ। ਓਕੇ ਨੋ ਪ੍ਰੋਬਲਮ। ਕਾਲੂ ਜੀ ਤੇਚੋ ਸਾਰ ਨੂੰ ਭਰਾ ਨਜ਼ਰ ਆਉਂਦਾ, ਤੂੰ ਛਲੇਡਾ ਵਾ। ਉਹ ਮੇਰੀ ਗੱਲ ਸੁਣ ਲੈ ਹੁਣ। ਉਸਤਾਦ ਜੀ ਉਹਨੇ ਕਿਹਾ ਮੇਰਾ ਤੁਰਕੀ ਹੱਥ ਪੈਂਦਾ, ਉੱਥੇ ਦੇ ਨਾਜ਼ਮ, ਉੱਥੇ ਦੇ ਐਮਪੀ ਸਾਰੇ ਮੇਰੇ ਯਾਨੀ ਕਿ ਹੱਥ 'ਚ। ਆਪ ਕਿੱਥੇ ਆ? ਇੰਗਲੈਂਡ। ਅੱਛਾ, ਆਪ ਇੰਗਲੈਂਡ ਨੇ? ਹਾਂਜੀ। ਤੇ ਬੁਲਾਣਾ ਯੂਕੇ। ਤੇ ਸਾਨੂੰ ਤੁਰਕੀ ਭੇਜ ਰਹੇ ਨੇ ਕਿ ਤੁਸੀਂ ਉੱਥੇ ਫਿਰ ਮੈਂ ਤੁਹਾਨੂੰ ਦੱਸਦਾ, ਉਹਨੇ ਕਿਹਾ ਇੱਕ ਵਾਰੀ ਤੁਰਕੀ ਤੁਹਾਡਾ ਮੈਂ ਕਰਾ ਕੇ ਤਰ੍ਹਾਂ ਦੀ ਹੋਟਲ ਸ਼ੋਟਲ ਜਾਣੀ ਕਿ ਜੈਸ ਮੈਸ ਮਾਹੌਲ ਕਰਕੇ, ਫਿਰ ਮੇਰਾ ਇੰਗਲੈਂਡ ਦੇ ਵਿੱਚ ਨਿਜ਼ਾਮ ਹੋ ਜਾਣਾ ਵਾ। ਹੌਲੀ ਪਾਸਪੋਰਟ ਤੇ ਉਹ ਲੱਗ ਜਾਈਆਂ ਮੋਹਰਾਂ ਜਿਹੜੀਆਂ ਤੁਰਕੀ ਦੀਆਂ। ਫਿਰ ਮੇਰੇ ਕਰਾ ਯਾਰ ਕਰਾ, ਫਿਰ ਮੇਰੇ ਵਾਸਤੇ ਕਹਿੰਦੇ ਹੋਰ ਈਜ਼ੀ ਹੋ ਜਾਣਾ। ਕਰਾ
ਹਾਂਜੀ ਹਾਂ ਉਸਤਾਦ ਜੀ ਮੰਨੋ ਮੇਰੀ ਗੱਲ, ਇੱਥੇ ਹੀ ਬੈਠੇ ਨਹੀਂ ਇੱਕ ਕਿਤੇ- ਪ੍ਰਮੋਟ ਦਾ ਨੰਬਰ ਕਿਤੇ ਮੈਂ ਵੀ ਹਿਲ- ਤੁਹਾਨੂੰ ਪੁੱਛੋ ਜਵਾਬ ਉਹ ਓਕੇ ਹੈ ਕਿ ਨਹੀਂ? ਉਸਤਾਦ ਜੀ ਨੇ ਕਈ ਆਫਰਾਂ ਠਕਰਾਈਆਂ ਕੈਨੇਡਾ ਯੂਕੇ ਦੀਆਂ, ਤੂੰ ਕਿਹੜੇ ਬਰਾਹੇ ਰਾਸਤ ਲੈ ਕੇ ਨਹੀਂ ਨਹੀਂ, ਤੁਰਕੀ ਇੱਕ ਐਸਾ ਮੁਲਕ ਹੈ ਜਿੱਥੇ ਅਸੀਂ ਜਾ ਕੇ ਜਗ੍ਹਾ ਲੋਕੇਸ਼ਨਾਂ ਗੱਲਬਾਤ ਕਰ ਹਾਂਜੀ ਸਕਦੇ ਉਹ ਵੀ ਕਰ ਉਸਤਾਦ ਜੀ, ਸਕਦੇ। ਆਹ ਜਿਹੜਾ ਤੁਰਕੀ ਦੇ ਕਿੰਨੇ ਪੈਸੇ ਲੱਗਦੇ ਇੱਕ ਬੰਦੇ ਦੇ ਜਾਣ ਨੂੰ? ਕੀ ਬੇਸਿਕਲੀ ਇੱਕ ਮੁਲਕ ਦੀ ਲੋਕੇਸ਼ਨ ਆ। ਭੰਮੀਪੁਰ ਲੈ ਜਾਣਾ ਉਹਨੇ ਤੁਹਾਨੂੰ ਝੰਡਾ ਪੀਰ ਤੂੰ ਤੁਰਕੀ ਜਾਏਗਾ ਬੇਟੇ, ਅਸੀਂ ਜਹਾਜ਼ 'ਚ ਜਾਵਾਂਗੇ। ਕੋਈ ਗੱਲ ਨਹੀਂ ਉਸਤਾਦ ਜੀ, ਸਾਨੂੰ ਤੁਰਕੀ ਜਾਣਾ ਮਨਜ਼ੂਰ ਆ। ਇੱਧਰ ਗੱਲ ਕਰੋ ਤੁਰਕੀ ਦਾ ਵੀਜ਼ਾ। ਇੰਟਰਨੈਸ਼ਨਲ ਇੰਜ ਯੂਰਪ ਦੇ ਨਾਲ ਕੰਧ ਲੱਗੀ ਆ, ਇੰਜ ਮਾੜਾ ਜਿਹਾ ਨਾਲ ਯੂਰਪ ਆ। ਤੇ ਇੱਧਰ ਤੁਰਕੀ ਤੁਰਕੀ ਦਾ ਵੀਜ਼ਾ ਤੇ ਟਿਕਟ 2.5 ਲੱਖ ਇਸ ਬੇਸ ਤੇ ਜਾਣਾ, ਫਨਕਾਰ ਬੇਸ ਤੇ ਜਾਣਾ ਵਾ ਮੈਂ ਡੈਕਾਂ ਵਾਲੀ ਬੇਸ ਤੇ ਸ਼ਨਕਾਰ ਤੇ ਸੌਣ ਵਾਲੀ ਬੇਸ ਨਹੀਂ ਹੁੰਦੀ ਜਿਹੜੀ, ਉਹਦੇ ਤੇ। ਡਨ ਪੇਮੈਂਟ ਤੇ ਜਾਣਾ ਵਾ ਕਿ ਪਹਿਲੇ ਐਡਵਾਂਸ ਦਿਓਗੇ? ਨਹੀਂ ਅਸੀਂ ਆਪ ਵੀਜ਼ੇ ਲਵਾਉਣੇ ਆ। ਨਹੀਂ ਏਜੰਟ ਬੈਠਾ ਨਹੀਂ ਤੁਹਾਡੇ ਸਾਹਮਣੇ। ਆ ਲੈ ਲਓ ਜੀ, ਲਓ ਜੀ ਏਜੰਟ ਚੈੱਕ ਕਰ ਲਓ। ਏਜੰਟ ਚੈੱਕ ਕਰ ਲਓ, ਬਰਾਤਾਂ ਟੰਕੀ ਲੱਗ ਜਾਂਦੇ ਆ। ਇੱਥੇ ਤੇ ਕਹਣਾ ਸੀ ਏਜੰਟ ਮਾਰ ਕੇ ਗੱਲ ਮੁਕਾਇਆ ਜੀ, ਕਹਣਾ ਸੀ ਤੂੰ ਹਾਂਜੀ ਇਹਨੇ ਤੇ ਆਪਣੇ ਜਾਵਾਂਗੇ ਗਵਾਦਰ। ਇਹਨੇ ਤੇ ਆਪਣੇ ਘਰ ਓ ਮੈਂ ਸਮਝ ਗਿਆ ਇਹ ਕਿੱਦਾਂ ਲੈ ਕੇ ਜਾਏਗਾ। ਉਹੀ ਵੀ 7 ਜਾਣੇ ਆ ਉੱਥੇ ਇੱਕ ਪਹੁੰਚਣਾ। ਸਾਜੀ ਪੈਦਾਨ ਟੀ ਟਾਈਮ ਖਤਮ ਕਰਨਾ ਆ ਚਾਹ ਯਾਰ ਸਹੀ ਬੰਦੇ ਦੇ ਪੁੱਤਾਂ ਦਾ ਦੇਖੀ ਟਿਕਟ ਕਿੰਨੇ ਦੀ ਤੁਰਕੀ ਦੀ। ਸਾਡੀ ਟਿਕਟ ਸਸਤੀ ਆ, ਵੀਜ਼ਾ ਸਵਾ ਕੁ ਲੱਖ ਰੁਪਏ ਦੀ ਟਿਕਟ ਹਾਂ। ਤੇ 1.5 ਲੱਖ ਰੁਪਏ ਦਾ ਹੀ ਵੀਜ਼ਾ ਵਾ, ਜੇ ਤੁਹਾਨੂੰ ਮਤਲਬ ਕਿ ਸਹੀ ਮਿਲ ਜਵੇ। ਉਹ ਜਿਹੜੇ ਆਪਾਂ ਏਜੰਸੀ ਚ ਲੋਰੋ ਤੁਹਾਡਾ ਵੀਜ਼ਾ ਲੱਗਾ, ਹਾਂ ਉਹ ਉਹਦਾ ਕੰਮ ਕਰਦੇ ਉਹਨਾਂ ਕੋਲੋਂ ਕਰਾਓ। 2.5-3 ਲੱਖ ਚ ਆਉਣ ਜਾਣ। ਓਏ ਤੁਰਕੀ ਮਰੇਗਾ ਕਿਹੜਾ ਬੇਟਾ ਸਿਰਫ 2.5-3 ਲੱਖ 'ਚ ਆਉਣ ਜਾਣ, ਉੱਥੇ ਰਹਿਣਾ ਖਾਣਾ ਪੀਣਾ ਹੋਟਲ ਕਿਰਾਏ ਉਹ ਸਾਰੇ ਲੈਦਾ। ਨਹੀਂ ਉੱਥੇ ਲਸਾਨੀ ਵਾਲੇ ਨਹੀਂ ਬਣੇ ਉਹ, ਨਹੀਂ ਪੁੱਤ ਹੋਰ ਆਪਾਂ ਜਾ ਕੇ ਬਣਾਉਣੇ ਆ। ਉੱਥੇ ਬਹੁਤ ਸਾਰੇ ਪਰੇਸ਼ਾਨੀ ਵਾਲੇ ਹੀ ਬਣੇ ਆ। ਇਹ ਜਿੱਦਾਂ ਇੱਥੇ ਆਪਣੇ ਆ ਸਾਡੀ ਤੁਹਾਨੂੰ ਉਹ ਸਟਾਰ ਹੋਣ ਦੀ ਵਜ੍ਹਾ ਤੋਂ ਉਹਦੇ ਚ ਉਹਨਾਂ ਨੂੰ ਕੋਈ ਸਪੈਸ਼ਲ ਵੀ ਮਿਲੇਗਾ। ਡਿਸਕਾਊਂਟ। ਇਸ ਤੋਂ ਬਾਅਦ ਜਾਵਾਂਗੇ ਬਾਕੂ। ਇਸ ਤੋਂ ਬਾਅਦ ਆਜ਼ਰਬਾਈਜਾਨ ਸਾਜ ਜੀ ਸੁਭਾਨ ਅੱਲਾਹ ਕਿਆ ਕਰ ਆਜ਼ਰਬਾਈਜਾਨ ਹਾਂ ਅਜ਼ਰਬਾਈਜਾਨ ਦੇ ਨਾਲ ਆ ਜੀ ਇਹ। ਆਜ਼ਰਬਾਈਜਾਨ ਬਹੁਤ ਅੱਛਾ ਮੁਲਕ ਆ, ਕਿਆ ਕਹਨੇ। ਓਹੋ ਦੇਖ ਲਓ ਜੀ। ਇਹ ਤੁਰਕੀ ਜਾਣਾ ਕਿ ਆਜ਼ਰਬਾਈਜਾਨ ਜਾਣਾ? ਸਾਜੀ ਤੁਰਕੀ ਸਹੀ ਆ, ਮੈਂ ਇਸਤੰਬੁਲ ਨਹੀਂ ਵੇਖਿਆ। ਤੁਰਕੀ ਸਾਜੀ ਅੱਛਾ ਆਜ਼ਰਬਾਈਜਾਨ ਦਾ ਤਾਂ ਨਕਸ਼ਾ ਜ਼ਿਆਦਾ ਤੈਨੂੰ ਹੁਣ ਤੂੰ ਰਾਹ ਦੱਸਦਾ ਐਨ ਮੁੜ ਜਾਓ। ਆਜ਼ਰਬਾਈਜਾਨ ਦੀ ਟਿਕਟ ਮਹਿੰਗੀ ਆ, ਵੀਜ਼ਾ ਬਹੁਤ ਸਸਤਾ। ਟਿਕਟ ਬਹੁਤ ਮਹਿੰਗੀ ਆ ਦੇਖੋ। ਆਜ਼ਰਬਾਈਜਾਨ ਤੇ ਇੱਥੇ ਦੁਬਈ ਦੇ ਲਾਗੇ ਗਲਫ ਵਾਲੀ ਸਾਈਡ ਤੇ ਨਾ। ਹਾਂਜੀ ਬਾਕੂ ਸਾਜ। ਤੁਰਕੀ ਵੀ ਉਧਰ ਹੀ ਹੈ ਮੇਰਾ ਖਿਆਲ, ਕਿ ਨਹੀਂ? ਤੁਰਕੀ ਯੂਰਪ ਦੇ ਨਾਲ ਆ, ਇੰਜ ਇਰਾਨ ਤੋਂ ਕਿੰਨੇ ਘੰਟੇ ਦਾ ਸਫ਼ਰ ਆ? ਮੈਨੂੰ ਸਾਰੀ ਡਿਟੇਲ ਦੱਸੋ। 2.5 ਘੰਟੇ ਦਾ। ਉਹ ਨਹੀਂ ਉਹ ਡੋਮੇ ਜਾਣਾ। ਨਹੀਂ ਉਹ ਭਾਈ 2.5 ਘੰਟੇ ਸਾਨੂੰ ਤੇ ਭਾਈ 14-15 ਦਿਨ ਲੱਗੇ ਸੀ, ਐਵੇਂ ਝੂਠ ਬੋਲੀ। ਉਹ ਭਰਾਵਾ ਤੁਸੀਂ ਉਹ ਆ 14-15 ਦਿਨ ਲੱਗ ਕੇ ਵੀ ਤੂੰ ਤੁਰਕੀ ਤੇ ਸਿਰਫ ਪੈਟਰੋਲ ਪੰਪ ਦੇ 2 ਦਿਨ ਕੰਮ ਕਰਕੇ ਵਾਪਸ ਆ ਗਿਆ। ਤੁਸੀਂ ਸਾਈਕਲਾਂ ਤੇ ਲਿਫਟਾਂ ਲੈ ਕੇ ਗਏ। ਪੈਟਰੋਲ ਪੰਪ ਤੇ ਨਹੀਂ, ਗੱਡੀਆਂ ਧੋਣ ਵਾਲੀ ਤੇ ਸਰਵਿਸ ਸਟੇਸ਼ਨ ਸਰਵਿਸ ਸਟੇਸ਼ਨ ਉੱਥੇ ਕਰਕੇ ਆ ਗਿਆ ਸੀ ਤੂੰ। ਨਹੀਂ ਮੇਰਾ ਖਿਆਲ ਪੁਲਿਸ ਵਾਲਿਆਂ ਦੀ ਗੱਡੀ ਆ ਗਈ ਧਵਾਉਣ ਵਾਸਤੇ। ਉਹ ਮੈਂ ਥੱਲੇ ਵੜ ਕੇ ਧੋ ਰਿਹਾ ਕਿ ਰਾਜ਼ੀ ਹੋ ਜਾਣ ਮੇਰੇ ਤੋਂ, ਮੈਨੂੰ ਫੜਨ ਨਾ। ਇੱਕ ਮਿਸਾਲ ਆ, ਤੂੰ ਨਾ ਵਾਪਸ ਹੁੰਦਾ। ਤੇਰਾ ਪ੍ਰੋਗਰਾਮ ਕੋਈ ਯੂਰਪ ਦਾ ਸੀ? ਹਾਂਜੀ ਹਾਂਜੀ ਓਏ ਇਟਲੀ ਜਾਣਾ ਸੀ ਇਹਨੇ। ਪਰ ਸਾਜ ਜੀ ਮੈਨੂੰ ਉੱਥੇ ਡਰ ਬੜਾ ਲੱਗਦਾ ਸੀ, ਆਲੇ ਦੁਆਲੇ ਨਾ ਜਨਾਬ ਸੀ। ਹੋਰ ਇਹ ਸਾਹਿਬ ਮੈਨੂੰ ਲੱਗਦਾ ਇਹ ਆਪੇ ਹੀ ਪੁਲਿਸ ਦੇ ਸਟੇਸ਼ਨ ਚਲਾ ਗਿਆ। ਉਹਨੇ ਕਿਹਾ ਭਾਜੀ ਮੈਂ ਨਾ ਹਾਂ ਮੈਨੂੰ ਵਾਪਸ ਭੇਜ ਮੈਂ ਦਿਓ। ਡੰਕੀ ਲਾ ਰਿਹਾ ਲੋਕ ਹਾਂ। ਥੱਕ ਗਿਆ ਵਾ। ਮੈਂ ਲੋਕ ਥੱਕ ਗਿਆ। ਤੁਸੀਂ ਮੈਨੂੰ ਫੜ ਹੀ ਜਾਂ ਤੇ ਮੈਨੂੰ ਆਪਣੀ ਜ਼ੇਰੇ ਨਿਗਰਾਨੀ ਲੁਕਣ ਦਿਓ ਕਿਤੇ, ਮੈਂ ਆਜ਼ਾਦ ਵੀ ਹਾਂ, ਮੈਨੂੰ ਲੱਗਦਾ ਮੈਂ ਲੁਕਿਆ ਹਾਂ। ਤੇ ਜਾਂ ਫਿਰ ਮੈਨੂੰ ਵਾਪਸ ਭੇਜ ਦਿਓ। ਜਾਂ ਫਿਰ ਮੈਂ ਜਿੱਥੇ ਵੀ ਲੁਕਿਆ ਹੋਵਾਂ ਨਾ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਮੈਂ ਇੱਥੇ ਲੁਕਿਆ। ਇਹ ਸੌਂਦਾ ਵੀ ਕਿਸੇ ਸ਼ਾਇਦ ਸਹਾਰਨਾ ਸੀ ਚੌਕ ਦੇ ਵਿੱਚ। ਮੈਂ ਬਣਿਆ ਪਾਸਪੋਰਟ ਤਿਆਰ ਕਰੋ ਯਾਰ ਤੁਸੀਂ। ਮੇਰਾ ਬਣਿਆ ਪਾਰਟ ਪੋਸਟ। ਪਾਸਪੋਰਟ ਤਿਆਰ ਆ, ਪਿਆਰ ਅੱਜ ਉਹਨੇ ਲਾਨੀਆ ਗਿਆ ਵਾ। ਇਹ ਲੁਕਦਾ ਮੇਰਾ? ਨਹੀਂ ਸੀ। ਇਹ ਸਿਰਫ ਦਿਨੇ ਕਿਤੇ ਨਾ ਵੜਿਆ ਰਹਿੰਦਾ ਸੀ, ਜਦੋਂ ਹਨੇਰਾ ਹੁੰਦਾ ਸੀ ਬਾਹਰ ਆ ਜਾਂਦਾ ਸੀ, ਲੁਕਿਆ ਹੀ ਹੁੰਦਾ ਲੁਕੇ ਸੀ। ਦੱਸਿਆ। ਸਾਰੀ ਰਾਤ ਫਿਰਦਾ ਸੀ। ਪੁਲਿਸ ਵਾਲੇ ਤੇ ਲਾਗੋਂ ਲੰਘ ਜਾਂਦੇ ਹੁੰਦੇ ਸੀ। ਨਹੀਂ ਇਹਨੂੰ ਨਾਲੇ ਪੁਲਿਸ ਵਾਲੇ ਫੜਦੇ ਸੀ, ਉਹਨੇ ਕਿ ਆਪੇ ਹੋਰ ਘੰਟੇ ਤੱਕ ਮਰ ਜਾਣਾ। ਇੱਕ ਪੁਲਿਸ ਵਾਲੇ ਨੇ ਇਹ ਲਾਗੇ ਖਲੋਤਾ, ਰਾਤ ਹਨੇਰਾ ਉੱਤੋਂ ਮੂੰਹ ਵੀ ਹੱਥ ਪੈਰ ਇਦਾਂ ਦੇ। ਇੱਕ ਪੁਲਿਸ ਵਾਲੇ ਨੂੰ ਸ਼ੱਕ, ਦੂਜੇ ਉਹਨੇ ਕਿਹਾ ਰਿਹਾ ਇੰਨੇ ਕੇ ਏਰੀਏ 'ਚ ਨਾ ਕੋਈ ਸਾਹ ਲੈ ਰਿਹਾ ਕੋਈ ਚੀਜ਼, ਕੋਈ ਆਵਾਜ਼ ਆ ਕੋਈ ਰਹੀ। ਚੀਜ਼ ਨਾ ਇੱਥੇ ਸਾਹ ਲੈ ਰਹੀ। ਸ਼ਾਂ ਉਹਨਾਂ ਨੇ ਇੰਜ ਕਰਕੇ ਦੇਖਿਆ ਤੇ ਉਹਨਾਂ ਨੇ ਫਿਰ ਫੜ ਲਿਆ ਤੇ ਉਹਨਾਂ ਨੇ ਸਵੇਰੇ ਵਾਪਸ ਭੇਜ ਦਿੱਤਾ। ਉਹਨਾਂ ਨੇ ਫੜਿਆ। ਤੇ ਬਾਤ ਕਰਤੇ हैं मिठे नहीं ਲੋ ਜੀ 7 ਦਿਨ ਦਾ ਟੂਰ ਆ, ਕੋਈ ਤਕਰੀਬਨ 4 ਲੱਖ ਰੁਪਏ ਲੱਗਣਾ। ਉਹ 'ਚ ਰਹਿਸ਼ ਵੀ, ਉਹਦੇ 'ਚ ਆਉਣਾ ਜਾਣਾ, ਸੈਰਾਂ, ਛੱਡ ਦਿਓ। ਟਿਕਟ, ਵੀਜ਼ਾ, ਸਾਰਾ ਕੁਝ। ਸਾਰਿਆਂ ਦਾ ਸਾਜੀ 4 ਲੱਖ। ਨਹੀਂ ਹੋਰ ਬਾਕੀ ਵੀ, ਅੱਛਾ ਕੈਮਰਾਮੈਨ ਵੀ। ਕੈਮਰਾਮੈਨ ਵੀ, ਕਿਆ ਭੈਣ ਸਾਡੀ ਦਾ? ਉਹਨਾਂ ਦੇ ਭਰਾ ਵੀ, ਅੱਛਾ ਉਹ ਅਮਰ ਅਕਬਰ ਐਂਥਨੀ ਉਹ ਵੀ। ਸਾਰੇ ਨਾਲੇ ਸਾਜ ਉਹਦਾ ਲਾਨੀਆ ਗਿਆ, ਉਹਨੇ ਕਿਹਾ ਮੈਰ ਇਹਦਾ ਨਹੀਂ। ਕੋਈ ਨੇਕ ਭੈਣ ਆ, ਇਹ ਕੋਈ ਚੰਗੇ ਖਾਨਦਾਨ ਦੀ ਲੱਗੀ ਆ। ਉਹਨੇ ਕਿਹਾ ਹਜੇ ਯਾਨੀ ਕਿ ਉਹਦਾ ਨਹੀਂ ਮੈਂ ਕਹਿ ਸਕਦੀ। नहीं यार जे ਡਾਲਰਾਂ 'ਚ ਦੱਸ ਮੈਨੂੰ, ਡਾਲਰਾਂ 'ਚ ਕਿੰਨੇ ਬਣਦੇ ਆ? ਓਏ ਤੁਹਾਨੂੰ ਡਾਲਰ ਦੀ ਦੱਸਣਾ ਖੇਡ ਦੇ ਪੈਂਦਾ ਸਰਕਾਰ। ਆ ਦੇਖ ਲਓ ਸਾਜੀ। ਤੁਹਾਨੂੰ ਦੱਸਣਾ ਵਾ ਕਿ ਮਿੱਠੇ ਨੂੰ ਮੈਨੂੰ ਤੁਸੀਂ ਫਿਰ ਉਧਰ ਵੀ ਇਹੀ ਗੱਲ ਆ। ਮਿੱਠੇ 'ਚ ਡਾਲਰਾਂ 'ਚ 300 ਲੱਗ 300 ਨਹੀਂ 300 ਕਿਦਾਂ?
$1350 ਡਾਲਰ ਇੱਕ ਬੰਦੇ ਦਾ, ਆਣ ਜਾਣ ਆਣ ਜਾਣ, ਰਹਿਣਾ, ਖਾਣਾ ਪੀਣਾ, ਸੈਰੋ ਤਫਰੀਹ, ਸਾਰਾ ਕੁਝ। ਹੋ ਜਾਏਗਾ ਹੋ ਕਿੰਨੀ ਦੇਰ ਤੱਕ, ਕਿੰਨੀ ਦੇਰ ਤੱਕ? 7 ਦਿਨ। 7 ਦਿਨਾਂ ਚ ਕੀ ਕਰ ਲਾਂਗੇ? 4 ਦਿਨ ਤਾਂ ਆਪਣੇ ਸਫ਼ਰ ਦੇ ਹੀ ਲੱਗ ਉਹ ਜਾਣੇ। ਬਾਈ ਇਹ ਜਾਣਾ ਟਾਂਗੇ ਤੇ ਨਹੀਂ ਜਾਣਾ ਫਿਟੇ ਮੂੰਹ ਉਹ ਸਫ਼ਰ ਕਿਹੜਾ ਕਿਤੇ, ਉਹ ਫਿਰ ਉਹ ਰਕਸ਼ਾ ਕਰਾ ਕੇ ਜਾਣਾ ਵਾ ਬਾਈ। ਇਹ ਜਿਹੜਾ 5 ਘੰਟੇ ਦਾ ਸਫ਼ਰ ਆ ਤੁਰਕੀ ਦਾ, ਕਦੀ ਗਏ ਵੀ ਹੈਗੇ ਆ? ਯਾਰ ਆ ਦੇਖ 5 ਘੰਟੇ ਕਿੰਨਾ ਦੇਖੀ ਪੱਕਾ ਵਾ ਪੂਰਾ ਪੱਕਾ ਆ। ਦਿਹਾੜੀ ਜਾਣ ਨੂੰ ਲੱਗ ਗਈ, ਠੀਕ ਆ। ਅਗਲੇ ਦਿਨ ਸੁੱਤੇ ਰਹੇ, ਉਹ 2 ਦਿਨ ਜ਼ਾਇਆ ਹੋ ਗਏ। ਤੇਰਾ ਤਾਂ ਬਾਜੀ ਨੇ ਅਲਾ ਲਾਲ ਕੈਨਸਲ ਕੀਤਾ। ਨਹੀਂ ਦੱਸੋ ਸਹੀ ਦੱਸ ਨਹੀਂ ਸੀਗਾ। ਕੀਤਾ ਮੈਂ ਦੱਸਦਾ ਸਹੀ, ਮੰਗੋਲਾ ਵਰਗਾ ਮੂੰਹ ਆ, ਤੁਰਕੀ ਚ ਬੰਦ ਆ ਤੂੰ। ਉਹ ਤੂੰ ਤੇ ਫਿਰ ਉਹ ਪਾਕਿਸਤਾਨ ਝੰਡਾ ਲਾ ਕੇ ਫਿਰ ਉਹਨੂੰ ਤੈਨੂੰ ਤਾਜੀ ਜਿਹੜਾ ਤੇ ਤੁਰਕੀ ਚ ਫੀਤਾ ਕੱਟਿਆ ਕੱਟ ਗਿਆ, ਆ ਜਾ ਇੱਕ ਮਿੰਟ ਯਾਰ, ਤਬਈਏ ਵੀ ਨਹੀਂ, ਤਬਈਏ ਦੁਕਾਨ ਤੇ ਯਾਰ ਤੁਰਕੀ 'ਚ ਤੁਸੀਂ ਇਦਾਂ ਕਰੋ ਨਾ, ਇੱਕ ਮਿਸਾਲ ਮੈਂ ਤੁਹਾਨੂੰ ਦੱਸਦਾ ਬਿਹਤਰੀਨ ਨਾਲ ਦੇਖੋ। ਤੁਰਕੀ ਦੇ ਵਿੱਚ ਉੱਥੇ ਤੁਸੀਂ ਸਾਰਿਆਂ ਨੂੰ ਕਹੋ ਜੀ ਸਜਾਦ ਜਾਨੀ ਟੀਮ ਆ ਰਹੀ ਹੈ, ਉੱਥੇ ਸ਼ੋਜ਼ ਕਿਸੇ ਨਾਲ ਗੱਲਬਾਤ ਆਪਣੇ ਪੈਸੇ ਤੇ ਜਾਓ। ਆਹੋ ਇਹ ਨਹੀਂ ਕਿ ਤੁਸੀਂ ਉਹਨਾਂ ਨੂੰ ਕਹੋ ਨਹੀਂ ਅਗਰ ਕਦੀ ਪਹੁੰਚ ਅਸੀਂ ਦਿਆਂਗੇ, ਵਾਪਸੀ ਵੀ ਸਾਡੀ, ਉੱਥੇ ਸਾਡੇ ਸ਼ੋਅ ਕਰਾਓ, ਆਪਣੇ ਉੱਥੇ ਪੈਸੇ ਪੂਰੇ ਹੋ ਜਾਣੇ। ਨਹੀਂ ਜਦੋਂ ਬਾਜੀ ਹਾਮੀ ਭਰਨ ਡਏ ਆ, ਬਾਜੀ ਮਾਸ਼ਾਅੱਲਾ ਬਾਜੀ ਕਹਿ- ਨਹੀਂ ਨਹੀਂ ਉੱਥੇ ਆ। ਤੁਰਕੀ ਦੇ ਵਿੱਚ ਕੋਈ ਐਸਾ ਬੰਦਾ ਜਿਹੜਾ ਕੋਈ ਹਾਲ ਲੈ ਕੇ ਕੋਈ 2 4 5 ਸ਼ਹਿਰਾਂ 'ਚ ਸਾਡੇ ਸ਼ੋਜ਼ ਕਰਾਵੇ। ਸਤਾਜੀ ਜੋ ਭਾਈ ਇਸਤੰਬੂਲ ਸਾਡਾ ਸ਼ੋਅ ਰਿਹਾ ਬੇਸਿਕਲੀ ਪਤਾ ਕੀ ਪਾਣੀ ਦੇ ਹੋਇਆ ਉੱਤੇ ਆ ਸਾਰੇ ਪਾਣੀ ਦੇ ਉੱਤੇ, ਮੁਸ਼ਾਰਾ ਵੀ ਕਰਾਂਗੇ ਉੱਥੇ। ਮੁਸ਼ਾਇਰੇ ਹੋ ਰਹੇ ਉੱਥੇ। ਮਾਲਕ ਆਪਾਂ ਪ੍ਰੋਪਸ਼ਨ ਲੈ ਕੇ ਜਾਵਾਂਗੇ, ਸਾਡੇ ਤੇ ਨਾ ਕਿਸੇ ਨੂੰ ਯਕੀਨ ਨਹੀਂ ਹੈਗਾ ਵੀ ਆਉਣਗੇ। ਅਸੀਂ ਘੰਟੇ ਬਾਅਦ ਦਾ ਪ੍ਰੋਗਰਾਮ ਚੇਂਜ ਕਰ ਲਈਦਾ। ਜਦੋਂ ਫਿਰ ਤੁਰਕੀ ਵੜ ਗਏ ਫਿਰ ਸ਼ੋਅ ਹੀ ਸ਼ੋਅ ਆ। ਮਿੱਠੇ ਮੇਰਾ ਜਿਗਰਾ ਚਿਹਰਾ ਵੇਖਣਾ ਉੱਥੇ ਜਵਾਬ ਨੇ ਤਈਬ ਉਰਦਵਾਨ ਸਾਹਿਬ ਦੀ ਭਤੀਜੀ ਨੂੰ ਵੇਖ ਲਵੇ ਸੀ ਇੱਕ ਵਾਰੀ, ਸ਼ੋਅ ਹੀ ਸ਼ੋਅ ਆ। ਅੱਲਾਹ ਕਿਹਦੀ ਭਤੀਜੀ? ਤਈਬ ਉਰਦਵਾਨ ਸਾਹਿਬ ਨੇ ਜਿਹੜੇ ਉਰਤਵਾਨ। ਆਹੋ ਬਾਜੀ ਢੇਰ ਤਾਂ ਲੱਗਾ ਤੁਹਾਡੇ ਭਰਾ ਦਾ, ਅੱਲਾ ਤੂੰ ਖੈਰ। ਕਿਉਂਕਿ ਰਹਿ ਕੇ ਆਏ ਆ, ਪੀ ਕੱਟ ਕੇ ਆਏ ਆ। ਓਏ ਪਤਾ ਨਹੀਂ ਜਿੱਦਾਂ ਤੂੰ ਰਹਿ ਕੇ ਆਇਆ ਨਾ, ਸਰਵਿਸ ਸਟੇਸ਼ਨ ਦੇ ਅੰਦਰ ਹੀ ਸੌ ਜਾਂਦਾ ਸੀ, ਬਾਹਰ ਨਹੀਂ ਹੁਣ ਕਦੀ ਨਿਕਲਿਆ। ਰਾਜੀ ਭਾਈ ਦਾ ਉਹ ਤੂੰ ਸਰਵਿਸ ਸਟੇਸ਼ਨ ਤੇ ਗੱਡੀ ਧੋਣਾ ਸੀ ਨਾ, ਤੇ ਤੈਨੂੰ ਸਿੱਧਾ ਡਾਇਰੈਕਟ ਨਾ ਉਹ ਨੋਜ਼ਲ ਨਹੀਂ ਫੜਨ ਦਿੰਦੇ ਸੀ। ਕਹਿੰਦੇ ਛਾਪਾ ਚੜਾ ਤੇ ਕਹਿੰਦੇ ਗਾਰਾਂ ਆਉਣ ਲੱਗ ਪੈਂਦਾ ਨਾਲ। ਤੁਰਕੀ ਜਾ ਕੇ ਵੀ ਤੂੰ ਛਾਪਰ ਚੜਾ ਕੇ ਨੋਜ਼ਲ ਫੜਦਾ ਸੀ, ਕਿਉਂਕਿ ਉਸ ਤੋਂ ਬਾਅਦ ਕਹਿੰਦੇ ਅਸੀਂ ਵੀ ਫੜਨੀ ਹੁੰਦੀ। ਨਹੀਂ ਉਹ ਇਹਨੂੰ ਕਹਿੰਦੇ ਹੁਸਨ ਦੀ ਤੁਸੀਂ ਦੇਵੀ ਪਤਾ ਕੌਣ? ਪਤਾ ਕੌਣ? ਹੁਸਨ ਦੀ ਦੇਵੀ। ਭਾਜੀ ਛੱਡ ਦੇ ਹੁਸਨ ਦੀ ਦੇਵੀ ਆ, ਹੁਸਨ ਦਾ ਰੇਵਾ ਚੈੱਕ ਕਰ। 2019 ਚ ਜਦੋਂ ਮੈਂ ਸਜਾਦ ਜਾਨੀ ਸਾਹਿਬ ਦੇ ਮੱਥੇ ਲੱਗ ਗਿਆ, ਉਦੋਂ ਦਾ ਢਲ ਗਿਆ ਮੈਂ। ਓਏ ਪਹਿਲੇ ਕੀ ਚਮਕਾਂ ਲਪਟਾਂ ਨਿਕਲਦੀਆਂ ਹੁੰਦੀਆਂ ਸੀ, ਤਾਂ ਕਿ ਖੁਸ਼ਬੂਆਂ ਛੱਡਦਾ ਸੀ ਪਿੰਡਾ। ਨਾਰਾ ਸ਼ੇਰ ਆਫਤ ਹੋ ਗਈ ਓਏ। ਤੇਰੇ ਪਿਛਲੇ ਸ਼ੋਅ ਦੇਖਣੇ ਜਿੱਥੇ ਵਾਲ ਤਾਂ ਨੂੰ ਤੁਸੀਂ ਕਾਂ ਦਾ ਚਰਗਾ ਲੱਗਦਾ ਸੀ ਤੂੰ। ਬਾਕੂ 4 ਨਾਈਟਾਂ, ਸੌਰੀ 4 ਨਾਈਟਾਂ 5 ਦਿਨ। ਓਏ ਨਾਈਟਾ ਇਹ ਲੈ ਬਾਕੂ। ਹਾਕੂ ਬਾਕੂ ਬਾਕੂ ਦਾ ਇਹਦੇ ਨਾਲ ਥੋੜਾ ਘੱਟ ਆ, ਬਾਕੂ ਦਾ 3 ਲੱਖ ਰੁਪਏ ਚ ਆ, ਹਾਂਜੀ ਲੇਕਿਨ ਬਾਕੂ ਵੀ ਸੁਭਾਨ ਅੱਲਾ ਵਾ। ਯੂਰਪ ਲੇਕਿਨ ਦਿਨ ਘੱਟ ਆ ਉਸਤਾਦ ਜੀ। ਬਾਕੂ ਉਸਤਾਦ ਜੀ ਕਮ ਸੇ ਕਮ 10 ਦਿਨ 4 ਰਾਤਾਂ 5 ਦਿਨ ਬਾਕੂ ਨਾਲ ਨਹੀਂ ਵਰਸਾਰੇ ਜ਼ੋਰੋ ਜ਼ੋਰ। ਸਾਜੀ ਤੁਰਕੀ ਸਿੱਧੇ ਬਾਕੂ ਨਿਕਲ ਜਾਵਾਂਗੇ। ਹਾਂ ਉਹ ਤਾਂ ਫਿਰ ਖਿੜਕੀ ਖੋਲ ਕੇ ਤੁਰਕੀ ਤੇ ਬਾਕੂ ਦਾ ਕਿੰਨਾ ਫਰਕ ਆ? ਥੋੜਾ ਹੀ ਆ। ਥੋੜੇ ਕਿੰਨਾ ਬੈਠੇ ਤੁਸੀਂ? ਭੈਣ ਭਾਈ ਆ, ਤੁਰਕੀ ਦੀ ਭੈਣ ਆ। ਉਹ ਯਾਰ ਫਰਕ ਕਿੰਨਾ ਯਾਰ। ਘੰਟੇ ਕਿਤੇ 2 ਘੰਟੇ ਦਾ ਫਰਕ ਆ। ਨਹੀਂ ਘੰਟੇ ਡੇਢ ਦਾ ਹੋਣਾ ਜ਼ਿਆਦਾ। ਤੇ ਯਾਰ ਰਾਹ 'ਚ ਰੁਕਣ ਨਾ ਤੇ 45 ਮਿੰਟ ਦਾ, ਪੌਣੇ ਕੁ ਘੰਟੇ ਦਾ। ਜਹਾਜ਼ ਰੋਕਦੇ ਬਹੁਤ ਆ। ਸਹੀ ਗੱਲ ਆ, ਪੁਲ ਬਣਨ ਦਿਆ ਉਹਦੇ ਰਾਹ ਚ, ਹੁਣ ਉੱਤੋਂ ਦੀ ਜਾਣਾ ਪੈਣਾ ਮਿੱਠੇ ਉਹਨਾਂ ਨੂੰ। ਥੱਲੋਂ ਲੈ 3 ਘੰਟੇ ਦਾ ਵਾ। ਉਸਤਾਦ ਜੀ ਸੀਰੀਅਸ ਚਵਲਾ ਮਾਰਨ ਫੇਰ ਡਏ ਇਹ ਫਿਰ ਝੋਲੀ ਤੋਰ ਦੇ ਉਸਤਾਦ ਜੀ ਕੰਮ ਚੱਲ ਕੇ ਆਈਏ। 4 ਛਿੱਕੇ यानी 1 छिक्का चौका चौका 2 छिक्के 8 3 छिक्के 12 4 छिक्के 16 5 छिक्के 6 छिक्के 24 7 छिक्के 28 नहीं। 9 छिक्के 36 नहीं, 10 छिक्के 40 ਚਾਲੂ ਫਿਰ ਉਹ ਜਿਹੜਾ ਚਾਲੂ ਅਹਿਮਦ ਅਕਮਲ ਬਰਾਦਰਾਂ। ਉਹ ਛੋਟਾ ਨਹੀਂ ਉਹ ਤਾਂ ਇਦਾਂ ਨਹੀਂ। ਸਾਰਿਆਂ ਨੂੰ ਵੀ ਨਹੀਂ ਲੈ ਕੇ ਜਾਣਾ। ਹਾਂ ਹਾਂ ਇਹ ਵੀ ਗੱਲ ਆ। ਸਾਰਿਆਂ ਨੂੰ ਲੈ ਕੇ ਜਾਣਾ। ਮੁਸ਼ਾਇਰੇ ਦਾ ਸੈੱਟ ਜਾਣਾ ਵਾ। ਜਿਹਦਾ ਪਾਸਪੋਰਟ ਬਣਿਆ ਉਹ ਜਾਓ, ਹਨਾ ਉਸਤਾਦ ਜੀ? ਨਹੀਂ ਉਸਤਾਦ ਜੀ ਮੁਸ਼ਾਇਰਾ ਮਿੱਠਾ ਜਾਏਗਾ ਤੂੰ। ਦਾਨਿਸ਼ ਭਾਈ ਲੈ ਇੱਥੇ ਤੁਰਕੀ ਚ ਆਵਾਂਗਾ ਤੂੰ। ਨਹੀਂ, ਹੁਣ ਕੀ ਹੋਇਆ? ਨਹੀਂ ਹੁਣ ਤਾਂ ਸਭ ਹੁਣ ਕੀ ਆਇਆ? ਮੈਨੂੰ ਤੁਸੀਂ ਨਾ ਹੀ ਛੱਡਿਆ ਕਰੋ। ਇੱਕ ਦੋ ਚੀਜ਼ਾਂ ਰਹਿ ਗਈਆਂ, ਮੈਂ ਇਸ ਉਹ ਕਰਕੇ ਅਸੀਂ ਲੈਵਾਂਗੇ ਸੰਦਾਦੀ। ਚਲੋ ਮੈਂ ਤੁਹਾਨੂੰ ਦੱਸ ਦਾਂਗਾ। ਉਹ ਬਿਲਡਿੰਗ 'ਚ ਸੋਨਾ ਲੁਕੋਇਆ ਸੀ, ਉੱਥੇ ਹੁਣ ਥਾਣਾ ਬਣ ਕੇ ਲੱਭ ਲੋਗੇ। ਉਹ ਫਿਲਮ ਨਾ ਸੁਣਾ ਸਾਨੂੰ, ਇਹ ਫਿਲਮ ਆ, ਜਾਗਣਾ ਵੀ ਲੁਕੋਇਆ ਹੁੰਦਾ ਸੀ। ਇਹ ਕਾਲੇ ਦੀ ਫਿਲਮ ਆ, ਸਾਨੂੰ ਪਤਾ ਵਾ। ਇਹ ਚੋਰ ਸੀ, ਰਾਤ ਨੂੰ ਉਹਨਾਂ ਹਨੇਰੇ 'ਚ ਜਿੱਥੋਂ ਮਰਜ਼ੀ ਸਾਰੇ ਸਾਹਮਣੇ ਚੀਜ਼ ਚੁੱਕ ਲੈਂਦਾ ਸੀ। ਸਿਰਫ ਹੱਸਦਾ ਨਹੀਂ ਸੀ, ਦੰਦ ਫੜੇ ਜਾਂਦੇ ਸੀ। ਔਰ ਨਹੀਂ ਮਿੱਠੇ, ਉਹ ਤਾਂ ਹੋਰ ਚਮਕਾ ਲਪਟਾ ਹੀ ਹੋਰ ਸੀ। ਉਦੋਂ ਤੇ ਉਸਤਾਦ ਜੀ ਲੁੱਕ ਸੀ, ਐਂਡ ਟੌਮ ਕਰੂਜ਼ ਲੱਗਦਾ ਹੁਣ ਵੀ ਲੋਕੀ ਆ। ਔਰ ਗਾਣਾ ਚ ਮੈਨੂੰ ਤੇਰੀ ਤਸਵੀਰ ਰੱਖਾ ਕੇ ਇਹ ਲੋਕ ਖੜੇ ਵਾਸ ਏਸੀ ਦੇ ਪੈਪਰ ਕਾ ਮੂੰਹ ਸੀ ਤੇਰਾ, ਜਿਹੜਾ ਕਾਲਾ ਜਿਹਾ। ਯਾਰ ਇੱਥੇ ਆ ਕੇ ਹੋਇਆ ਨਾ ਮਿੱਠੇ। ਜਿਹੜੀ ਕੱਪੜੇ ਹੁੰਦੀ ਉੱਤੇ ਉਹ ਕਾਲੀ ਹੁੰਦੀ। 2019 ਤੋਂ ਪਹਿਲੇ ਆ ਨਾ, ਫਿਰ ਤੇ ਮੈਂ ਸਜਾਦ ਜਾਨੀ ਆਫੀਸ਼ੀਅਲ 'ਚ ਆ ਗਿਆ। ਫਿਰ ਆ ਵੇਖ ਢਲ ਗਈ ਜਵਾਨੀ। ਤਾਂ ਜੀ ਡਨ ਕਰੋ ਹੁਣ। ਉਹ ਵੀਡੀਓ ਦੇਖ। ਯਾਰ ਦੁਬਈ ਨੇ ਵੀਜ਼ੇ ਬੰਦ ਕੀਤੇ, ਸ਼ਾਰਜਾ ਨੇ ਵੀ ਕੀਤੇ ਆ। 27 ਸ਼ਾਰਜੇ ਨੇ ਪਹਿਲੇ ਕਰ ਸੀ। ਸ਼ਾਰਜਾ ਡਰਦਾ ਹੀ ਬਹੁਤ ਇੱਕ ਆ। ਮਿੰਟ ਸਾਜ ਮੈਨੂੰ ਪਤਾ ਲੱਗਾ ਕਹਿੰਦੇ ਬੀਜੇ ਖੁੱਲ ਗਏ ਆ ਤੇ ਉਹਨਾਂ ਨੇ ਕੋਈ ਸ਼ਰਤਾਂ ਰੱਖੀਆਂ, ਉਹ ਪੂਰੀਆਂ ਕਰੋ ਤੁਸੀਂ ਜਾ ਸਕਦੇ ਆ। ਉਹ ਬੜੀ ਦੇਰ ਦੇ ਖੁੱਲੇ ਉਦਾਂ। ਆ ਵੇਖੋ ਹਾਂਜੀ ਉਹ ਜਿੱਦਾਂ ਸ਼ਰਤਾਂ ਨੇ ਨਾ, ਸ਼ਰਤਾਂ ਨੇ ਬੜੀ ਦੇਰ ਦੇ ਖੁੱਲੇ ਆ। ਉਸਤਾਦ ਜੀ ਵੇਖੋ ਕਹਿ ਕੋ ਆ ਕੇ ਜਹਾਜ਼ ਦੁਬਈ ਲਾ ਮੋੜਦੇ, ਹੁਣ ਤੁਰਕੀ ਚਲੀ ਗਏ। ਉਸਤਾਦ ਜੀ ਤੁਰਕੀ ਜਾਂ ਇਸਤਾਂਬੁਲ ਉਹ ਜਿਹੜਾ ਪੈਸੇ ਬੜੇ ਲੱਗਦੇ ਆ। ਉਹ ਬਾਜੀ ਨੇ ਟੈਨਸ਼ਨ ਲਓ।
ਆਪਾਂ ਲੋੜੇ ਨਹੀਂ ਗਏ ਬਾਜੀ ਭੈਣ ਦੇ ਲੋੜੇ ਆ, ਮੇਰੀ ਭੈਣ ਦੇ ਲੋੜੇ ਆ ਕੀ ਇੰਨੇ ਪੈਸੇ ਭੈਣਾਂ ਕੋਲੋਂ ਉਹ ਬਗੈਰ ਭੈਣ ਕਮਾ ਕੇ ਦਵਾਂਗੇ ਉੱਥੇ ਸ਼ੋਅ ਰੱਖਾਂਗੇ ਹੋ ਸਕਦਾ ਸ਼ਾਪ ਤੇ ਰੱਖ ਲਾਂਗੇ ਭੈਣ ਕੋ ਯੂਕੇ ਕੈਨੇਡਾ ਕੋ ਵਜ਼ਾਰਤ ਹੋਵੇ, ਭੈਣ ਕੋ ਸੈੱਟ ਹੋਵੇ, ਭੈਣ ਐਵੇਂ ਆਫਰ ਕਰੀ ਉਹਨੇ। ਮੈਂ ਕਹਿੰਦਾ ਭੈਣ ਦੁਨੀਆ ਜਹਾਨ ਦੀ ਅਮੀਰ ਹੋਵੇ ਫਿਰ ਵੀ ਭੈਣ ਕੋ ਲੈਣੇ ਬੰਦੇ ਕੋਈ ਨਹੀਂ ਤਾੜੀ ਮਾਰ ਕੇ ਪਾ ਉਹਨਾਂ ਨੂੰ ਹਮੇਸ਼ਾ ਦੇਣੇ ਬੰਦੇ ਲੋ ਜੀ ਈਦ ਆਏਗੀ ਨਾ ਛੋਟੀ, ਸਾਰੇ ਪਾ ਕੇ ਸੂਟ ਭੈਣ ਨੂੰ ਨਾਲ ਮਠਿਆਈ ਦਾ ਡੱਬਾ ਹੀ ਦਵਾਂਗੇ ਬਸ। ਪਾਪਾ ਤੋਂ ਦੇਵਾਂਗੇ ਨਾਲ ਆ ਸਾਥ ਕੰਮ ਕਰ ਲਈਏ ਵੇਲੇ ਲੇਕਿਨ ਤੇਰਾ ਤਾਂ ਭੈਣ ਨੇ ਬੈਨਰ ਛਪਾਇਆ, ਉਮਰ ਨਹੀਂ ਜਾਏਗਾ। ਹਾਂ ਯਾਰ ਇਹ ਮੈਂ ਬੰਦਾ ਕਤਲ ਕਰਕੇ ਆਇਆ ਉੱਥੇ ਉਹਨੇ ਆਪ ਸਪੈਸ਼ਲ ਕਿਹਾ ਜਾਣਾ ਨਹੀਂ ਬੰਦਾ ਜੀ ਤੇਰਾ ਯਾਰ ਇਹਨੂੰ ਅੱਛਾ ਲੈ ਜਾਓ ਯਾਰ ਇੱਥੇ ਸਾਜੀ ਕਿੰਨੇ ਤੇਰੇ ਤਿੰਨ ਭੀੜ ਅੰਦਰ ਕਿੱਦਾਂ ਬੋਲਾਂ ਹਜੇ ਵੀ ਆ ਓਏ ਯਾਰ ਇਹਨੂੰ ਸਾਜੀ ਲੈ ਕੇ ਜਾਓ ਤੁਰਕੀ ਹੈ, ਉਹ ਜਿਹੜੇ ਗੋਲ ਘੇਰਾ ਪਾ ਕੇ ਨੱਚਦੇ ਉਹਨਾਂ ਚੋਂ ਆ ਇਹ ਬੜਾ ਹਰਾਮੀ ਹੈ, ਬੜੇ ਹਰਾਮੀ ਹੋ ਬੇਟਾ ਇਦਾਂ ਦਾ ਇਹ ਉੱਥੇ ਇਹਨੇ ਉੱਥੋਂ ਟੋਪੀ ਐਨਕ ਜ਼ੰਜੀਰੀ ਲੱਭ ਕੇ ਨੇ ਲਹਿਦਾ ਫਿਰਨਾ, ਮੈਂ ਇਹਦਾ ਹਿਸਾਬ ਲਾਇਆ ਹਾਂ ਸਹੀ ਗੱਲ। ਇਹਨੂੰ ਫੜ ਕੇ ਲਿਆਉਣਾ ਪੈਣਾ ਕਿੱਥੇ ਕੀ ਕਰਦੇ ਆ ਫਿਰ। ਮੈਂ ਤੁਹਾਨੂੰ ਇਹ ਕਹਿੰਦਾ ਵਾ ਕਿ ਉਹ ਬੰਦੇ ਲੈ ਕੇ ਜਾਣਾ ਜਿਹੜੇ ਉੱਥੇ ਜਾ ਕੇ ਸਲਿੱਪ ਨਾ ਹੋਣ, ਤੁਹਾਡੇ ਨਾਲ ਤਹਮਲ ਨਾਲ ਵਾਪਸ ਆ ਜਾਣ। ਯੈਸ ਸਲਿੱਪ ਹਾਂਜੀ ਐਡਾ ਪਾਗਲ ਆ 12 ਸਾਲ ਅਮਰੀਕਾ ਰਹਿ ਕੇ ਪਾਕਿਸਤਾਨ ਆ ਕੇ ਇੱਥੇ ਸਲਿੱਪ ਹੋ ਗਏ। ਨਾਲੇ ਉਸਤਾਦ ਜੀ ਨੂੰ ਐਵੇਂ ਨਾ ਸਮਝ, ਇੱਥੇ ਅਸੀਂ ਨਾਨਕ ਨਾਲ ਲੈ ਕੇ ਨਾ ਸਾਨੂੰ ਉੱਥੇ ਵੀ ਇਹਨੇ ਸਾਡੇ 에어ਪੋਰਟ ਸਾਡੇ ਪਾਸਪੋਰਟ ਵਾਲੇ ਸੀ ਵੀ ਇੱਥੇ ਨਾ ਸਲਿੱਪ ਹੋ ਜਿਓ। ਤਾਜੀ ਕਿੱਡਾ ਐਕਟਿਵ ਬੋਲਣ ਡਿਆ ਵਾ, ਕਸਮੇ 100 ਰੁਪਿਆ ਲਾ ਕੇ ਹਟਿਆ ਆਪਣੇ ਆਪ ਤੇ ਹੁਣੀ ਆ। ਕਾਹਦਾ? ਉਹ 20 ਦੀ ਉਹ ਸੌਂਫ ਤੇ 10 ਦੀ ਇਲਾਚੀਆਂ ਤੇ 30 ਰੁਪਏ ਦਾ ਦੁੱਧ, ਉਹ ਇੱਕ ਕੱਪ ਜਿਹਾ ਬਣਾ ਕੇ ਤੇ ਘੋਲ ਕੇ ਪੁੱਤ ਬਾਬਾ ਜੀ ਬਾਹਰ ਨਿਕਲੀਏ। ਮੈਂ ਤੁਹਾਨੂੰ ਮਰੀ ਸਾਰੀ ਦੁਨੀਆ ਜਾਂਦੀ, ਹਾਂਜੀ ਮੈਂ ਤੁਹਾਨੂੰ ਮਰੀ ਲੈ ਕੇ ਜਾਣਾ। ਉੱਥੇ ਮੈਂ ਇੱਕ ਟੈਕਸੀ ਵਾਲੇ ਚਾਚੇ ਨੂੰ ਫੋਨ ਕਰਨਾ ਜਿਹਦੀ ਜੰਪਲ ਉੱਥੇ ਦੀ ਹੈ, ਓਕੇ ਉਹ ਮੇਰਾ ਬੜਾ ਅੱਛਾ ਯਾਰ ਬਣਿਆ। ਉਹਨੂੰ ਮੈਂ ਇੱਕ ਦਿਨ ਕਿਹਾ, ਮੈਂ ਕਿਹਾ ਚਾਚਾ ਮੈਨੂੰ ਐਸੀਆਂ ਜਗ੍ਹਾ ਤੇ ਲੈ ਕੇ ਜਾ ਜਿਹੜਾ ਕਿਸੇ ਨੂੰ ਪਤਾ ਹੀ ਨਹੀਂ ਕਿ ਇਹ ਵੀ ਖੂਬਸੂਰਤ ਜਗ੍ਹਾ ਇੱਥੇ ਹੈਗੀਆਂ, ਛੋਟੀਆਂ ਕੋਈ ਘਰ ਕੋਈ ਨਿੱਕੇ ਕਸਬੇ ਕੋਈ ਇਹ ਨਾਗਵਾਰ। ਉਸਤਾਦ ਉਹ ਬੰਦਾ ਮੈਨੂੰ ਇੱਕ ਜਗ੍ਹਾ ਤੇ ਲੈ ਕੇ ਗਿਆ ਕਾਲੂ, ਉਹਨੇ ਗੱਡੀ ਲਾਈ ਹੈ, ਗੱਡੀ ਲਾ ਕੇ ਤੇ ਸਾਈਡ ਤੋਂ ਛੋਟੀਆਂ ਜੀਆਂ ਉਹ ਨਿੱਕੇ ਪੌੜੀਆਂ ਪਹਾੜਾਂ 'ਚ ਬਣਾਈਆਂ ਹੋਈਆਂ। ਹਾਂਜੀ ਹਾਂਜੀ ਉਹਨੇ कहा भाई यहाँ से नीचे उतर जाओ आप, नीचे उतर के अंदर जाके देखो क्या है। उस्ताद जी मैं थल्ले उतर गया यार की नज़ारा सी उत्थे, ਇਹ ਨਹੀਂ ਕਿ ਪਹਾੜ ਨਹੀਂ, ਯਾਨੀ ਉਹ ਇੱਕ ਬੰਦਾ ਨਹੀਂ ਮਿੱਠਾ ਜੀ, ਇੱਕ ਬੰਦਾ। ਹਾਂਜੀ ਸਭ ਤੋਂ ਵੱਡੀ ਹੈ ਇਹ ਗੱਲ। ਇੱਕ ਬੰਦਾ ਨਹੀਂ ਤੇ ਤੂੰ ਦੇਖਣਾ ਟੁਕੜਾ ਯਾਰ ਕੀ ਹੈ ਮਾਹੌਲ। ਉਥੇ ਚੀਤਾ ਵੀ ਉਧਰ ਆਉਂਦਾ ਹੁੰਦਾ। ਹਾਂ ਯਾਰ ਮਿੱਠੇ ਬਣਿਆ ਸੀ ਥੱਲੇ ਪੌੜੀਆਂ ਉਤਰੀਆਂ ਸੀ, ਮਤਲਬ ਕੋਈ ਇੱਕ ਦਾ 2 4 10 ਬੰਦੇ ਰਹਿੰਦੇ ਹੋਣੇ। ਉਹ ਥੱਲੇ ਥੋੜਾ ਜਿਹਾ ਇੱਕ ਘਰ ਨਜ਼ਰ ਆ ਰਿਹਾ ਸੀ ਕੋਈ ਦਾ, ਲੇਕਿਨ ਜਿਹੜਾ ਉਹ ਰਸਤਾ ਸੀ ਨਾ, ਰਸਤਾ ਉਤਰ ਕੇ ਇੱਧਰ ਪੂਰੇ ਇੰਜ ਦਰਖਤ, ਇੱਧਰ ਹੋਰ ਹਿਸਾਬ, ਇੱਧਰੋਂ ਮੈਂ ਕੋ 2 ਘੰਟੇ ਉੱਥੇ ਬੈਠਾ ਰਿਹਾ ਸਕੂਨ ਟਾਈਮ। ਉਸ ਤੋਂ ਬਾਅਦ ਮੈਂ ਕਿਹਾ ਕਹਿੰਦਾ ਆਗੇ ਚੱਲੇ, ਮੈਂ ਕਿਹਾ ਜੀ ਟਾਈਮ ਇੰਨਾ ਹੋ ਗਿਆ, ਕਹਿੰਦਾ ਫਿਰ ਕੋਲ ਮੈਂ ਨੰਬਰ ਲਿਆ, ਅੱਜ ਵੀ ਮੇਰੇ ਕੋਲ ਨੰਬਰ ਹੈਗਾ। ਉਹਨੂੰ ਮੈਂ ਤੁਹਾਨੂੰ ਕਹਿਣਾ ਸਾਜੋ, ਤੁਹਾਨੂੰ ਮਰੀ ਦੇ ਵਿੱਚ ਲਾਗੇ ਐਸੀਆਂ ਜਗ੍ਹਾ ਤੇ ਲੈ ਕੇ ਜਾਏਗਾ, ਤੁਸੀਂ ਕਹੋਗੇ ਯਾਰ ਇਹ ਕਿੱਥੇ ਅਸੀਂ ਆ ਗਏ। ਉਸਤਾਦ ਜੀ ਮੈਨੂੰ ਬਸ ਥੋੜਾ ਤੰਦਰੁਸਤ ਇੱਥੋਂ ਹੀ ਚਲੋ ਉਸਤਾਦ ਜੀ ਉਠੋ, ਸ਼ੋ ਕਰਦੇ ਥੋੜਾ ਤੰਦਰੁਸਤ ਹੋ ਲਾਉਂਦੇ ਹੋ, ਮੈਨੂੰ ਥੋੜੀ ਸ਼ਕਤੀ ਆ ਲੈਂਦੇ, ਫਿਰ ਚੱਲਦੇ ਮਰੀ। ਹੁਣ ਤੁਰਕੀ ਦਾ ਕੈਂਸਲ ਨਾ ਕਰਿਓ, ਮਿਹਰਬਾਨੀ। ਉਸਤਾਦ ਜੀ ਕਰ ਲਓ, ਤੁਹਾਡੀ ਮਿਹਰਬਾਨੀ ਆ। ਤੁਸੀਂ ਆ ਜਾ ਕੇ ਮੁੜ ਕੇ ਸਾਨੂੰ ਦੁਬਈ ਲੈ ਜਾਣਾ ਵਾ, ਉੱਥੇ ਵੀ ਚੱਲਾਂਗੇ। ਪਹਿਲੇ ਬਾਜੀ ਦਾ ਮੈਂ ਬੜੇ ਮਾਣ ਨਾਲ 1 2 ਆਪਾਂ ਖਲਾਰਾ ਨਹੀਂ ਪਾਉਣਾ। 3 ਆਹੋ ਬਾਜੀ ਜਿੰਨਾ ਵੀ ਚੱਲ ਲਵੇ ਵਿਚਾਰੀ। ਬਸ ਸਾਜੀ ਉਹਨੇ ਮੇਰਾ ਵੀ ਭਾਵੇਂ ਕੋਈ ਏਡਾ ਨਹੀਂ ਚੱਲ ਤੁਰਕੀ ਜਾਣਾ, ਤੇਰੇ ਕੋਲ ਤੇਰਾ ਕਰਕੇ ਤੁਰਕੀ ਦਾ ਛੱਡਣਾ ਵਾ। ਭਾਜੀ 8 ਕਮ ਸੇ ਕਮ ਬੰਦੇ ਜਾਣੇ, ਨਹੀਂ 5 ਆ ਲਾ ਲਓ ਸੈੱਟ, 5 ਦਾ। ਚਲੋ ਮੈਂ ਪੁੱਛ ਲੈਣਾ। 6 ਆ। ਇਹਦਾ ਤਾਂ ਬਣਿਆ ਹੀ ਨਹੀਂ, ਪਾਰਟ ਪਾਉਸ ਹੀ ਨਹੀਂ ਬਣਿਆ ਉਹਦਾ। ਮੇਰਾ ਜ਼ੇਨ ਤੇ ਬਣਿਆ ਨਾ, ਜ਼ੇਨ ਦੀ ਕਿਹੜੀ ਗੱਲ, ਉੱਥੇ ਉਹ ਤੇਰੇ ਚੱਲਦੇ ਆ। ਕੋਲ ਉਹਦਾ ਬਣਿਆ, ਤੇਰੇ ਕੋਲ ਲਾ ਉਹ ਯਾਰ ਇਹਨਾਂ ਮੇਰੇ ਦੋਵਾਂ ਚੋਂ ਇੱਕ ਨੂੰ ਲਿਜਾਣਾ, ਹਾਂ ਤੇ ਮੇਰਾ ਉਹ part- ਟਾਸ ਕਰਨਾ, ਮੇਰਾ ਪਾਰਟ ਪਾਉਸ ਨਹੀਂ ਬਣਿਆ ਪਾਰਟ ਉਸਤਾਦ ਪੋਸ ਜੀ। ਬਣ ਜਾਏਗਾ। ਨਹੀਂ ਗੱਲ ਪਤਾ ਕੀ ਗੱਲ ਹੈ, ਗੱਲ ਨੂੰ ਸਮਝੋ ਪੁੱਤ। ਉਸਤਾਦ ਟਾਸ ਕਰਨਾ ਵਾ ਲਖਾਈ ਕੇ ਸਾਥ। ਲਹਾਈ ਕੇ ਸਾਥ। ਹੱਲ ਸਾਡੀ ਸਾਡੀ ਸਾਰੀ ਜ਼ਿੰਦਗੀ ਲਿਖਾਈ ਹੀ ਹੋਈ ਆ, ਤੁਸੀਂ ਲਿਖਾਈ ਆਂਦੇ ਨਹੀਂ ਉਸਤਾਦ ਜੀ, ਆਹ ਕਿਹੜੀ ਗੱਲ ਹੋਈ ਉਸਤਾਦ ਜੀ, ਮੇਰਾ ਬਣਿਆ ਵਾ जी ਇੱਥੇ बेटे ਕਾਹਦਾ ਟਾਸਕ, यार वो तो बढ़िया ही नहीं। अभी स्ट्रगल की जरूरत है भाई, अभी करो कुछ सर। ਨਹੀਂ ਪਤਾ ਕੀ ਗੱਲ ਆ, ਤੁਸੀਂ ਆਪ ਥੋੜਾ ਆਪਾਂ ਵੀ ਨਾ ਚੱਲਣਾ ਵਾ। ਹੁਣ ਬਾਜੀ ਨੇ ਹੱਥ ਫੜਾਤਾ, ਬਾਜੀ ਦੀ ਬਾਂਹ ਨਹੀਂ ਖਿੱਚ ਲੈਣੀ, ਕਿਤੇ ਕੜੇ ਨਾਲ ਲਾ ਲਿਓ ਬਾਜੀ ਦੇ। ਇੱਕ ਮਿੰਟ ਮਿਠਾਈ ਮਾਦਰਤ, ਉਹਨੇ ਮੈਨੂੰ ਕਿਹਾ ਮੈਂ ਯਾਨੀ ਕਿ ਬੜੀ ਦੇਰ ਤੋਂ ਇੱਕ ਆਵਿਸ਼ ਕਰ ਰਹੀ ਕੋਸ਼ਿਸ਼ ਕਰ ਰਹੀ ਹਾਂ। ਇਹ ਤੁਸੀਂ ਟਿਕਟੋਕ ਤੇ ਆਏ ਤੇ ਮੈਨੂੰ ਮੌਕਾ ਮਿਲਿਆ ਗੱਲ ਕਰਨ ਦਾ ਕਾਲੂ ਭਾਈ, ਤੇ ਤੁਸੀਂ ਇਨਸ਼ਾਅੱਲਾ ਤਾਲਾ ਮੈਂ ਤੁਹਾਨੂੰ ਤੁਰਕੀ ਦੇ ਵਿੱਚ ਐਸਾ ਨਿਜ਼ਾਮ ਯਾਨੀ ਕਿ ਹੋਟਲਿੰਗ ਸਾਰਾ ਕੁਝ ਮੇਰਾ ਕਹਿੰਦੇ ਉੱਥੇ ਬਹੁਤ ਹੱਥ ਪੈਂਦਾ, ਪਰ ਟੈਨਸ਼ਨ ਨਹੀਂ ਤੁਸੀਂ ਲੈਣੀ। ਤੇ ਮੈਂ ਕਿਹਾ ਇੰਗਲੈਂਡ ਤੇ ਉਹ ਨੇ ਕਿਹਾ ਕਿ ਲੈਣ ਕਿਉਂ ਜੀ। ਉਹਨੇ ਕਿਹਾ ਇੱਕ ਵਾਰੀ ਤੁਸੀਂ ਤੁਰਕੀ ਆ ਜਾਓ, ਟੈਨਸ਼ਨ ਨਹੀਂ ਲੈਣੀ। ਮੈਂ ਬੈਠਾ ਨਹੀਂ ਮੈਂ ਸਜਾਦ ਜਨੀ ਆਫੀਸ਼ੀਅਲ ਜੀ ਓਕੇ ਸਲਮਾਨ ਰਸ਼ਦ ਆਫੀਸ਼ੀਅਲ ਓਕੇ ਸ਼ਰਾਜ਼ ਸ਼ਰਾਜ਼ੀ ਆਫੀਸ਼ੀਅਲ ਜੀ ਰੋਡ ਸਟੂਡੀਓ ਜੀ ਟਿਕਟੌਕ ਜੀ ਅੱਗੋਂ ਤੋਂ 24 ਤੇ ਵੀ ਜਾ ਰਹੇ ਆ। ਇਨਸ਼ਾਅੱਲਾ ਤੁਸੀਂ ਭੇਜ ਦਿਓ। ਮਤਲਬ
ਕੀ ਹੈ ਗੱਲ ਮੈਂ ਤਾਂ ਉਸਤਾਦ ਜੀ ਇੱਕ ਮਿੰਟ ਯਾਰ ਇੱਕ ਮਿੰਟ। ਵੀ ਮੈਨੂੰ ਉਸਤਾਦ ਜੀ ਤੁਸੀਂ ਲੈ ਕੇ ਜਾਓ। ਮੇਰੀ ਗੱਲ ਸੁਣੋ। ਮਿੱਠਾ ਮਸ਼ੀਨ ਉਸਤਾਦ ਜੀ ਉਹ ਭਾਈ ਮਸ਼ੀਨ ਆ ਦੇਖੋ ਨਾ ਵੀ 9 ਬੋਤਲਾਂ ਲੱਗੀਆਂ ਵਾ, ਢੱਕਣ ਜਿਹਾ ਬਣਿਆ ਪਿਆ ਘੜੀ ਜਦੋਂ ਡੋਗਰ ਕਲੀਨਿਕ ਤੋਂ ਹੀ ਲਵਾਈ ਜਾਣੀ ਸੰਜੀਦਾ ਡਾਕਟਰ ਕੋਲ ਜਾ ਭਾਜੀ ਜਿਹੜੇ ਦਾਦਾ ਪੋਤਾ ਆਟੋ ਵਾਲੇ ਕੋਲ ਇਲਾਜ ਹੁੰਦੇ ਆ ਤੇਰਾ ਮਰੇ ਤੂੰ ਪੈਸਾ 70,000 ਰੁਪਏ ਉਹਨਾਂ ਟੈਸਟਾਂ ਦਾ ਲਿਆ, ਉਹਦਾ ਖੂਨ ਵੀ ਸਾਡਾ। ਉਹ 2 ਰੁਪਏ ਪਰਚੇ ਦਾ ਕੰਮ ਕੀ ਲਵਾਠੀ ਵਾਲਾ ਗਿਆ, ਖੂਨ ਵੀ ਸਾਡਾ। ਮਤਲਬ ਖੂਨ ਨਹੀਂ ਕਰਦਾ। ਉਹਨੇ ਤੂੰ ਕਰ ਰਿਹਾ ਖੂਨ ਦਾ ਨਹੀਂ ਮੁੰਡਾ ਇੱਥੋਂ ਕਿਸੇ ਖੂਨ ਸੈਂਪਲ ਯਾਨੀ ਕਿ ਉਹ ਵੀ ਸਾਡਾ ਸੈਂਪਲ ਵੀ ਸਾਡਾ ਇੱਕ ਰਿਪੋਰਟਾਂ ਤੋਂ ਚਲੋ ਰਿਪੋਰਟ ਆ ਜੂਗੀ। ਉਹਨੇ ਕਿਹਾ ਕਸਮ ਖਾ ਕੇ ਉਹਨੇ ਮਿੱਠੇ ਰਿਪੋਰਟਾਂ ਨੇ ਲਾਉਣਗੇ ਤਾਂ ਤੇ ਰਿਪੋਰਟਾਂ ਨੇ ਭੇਜ ਅੱਲਾ ਘਰ 7,000 ਭੇਜ ਦੇ ਸਾਡੇ ਕਿਤੇ ਰਿਪੋਰਟਾਂ ਨੇ ਸਵੇਰੇ ਮੈਨੂੰ ਦੱਸਿਆ ਕਿ ਮੈਂ ਰਿਪੋਰਟਾਂ ਕਰਾਇਆ ਮਾਸ਼ਾਅੱਲਾ 4500 ਕੇ 5000 ਰੁਪਏ ਲੱਗ ਗਿਆ। ਮੈਂ ਕਿਹਾ ਉਸਤਾਦ ਜੀਆਂ ਨੇ ਕਿਹਾ ਸੀਗਾ ਕਿ ਤੂੰ ਉੱਥੋਂ ਕਰਾਈ, ਉਹਨੇ ਨਹੀਂ ਕਹਿੰਦਾ ਉਹ ਵੀ ਠੀਕ ਆ, ਇੱਕੋ ਜਿਹਾ ਹੀ ਇਹਦੇ ਹੈ। ਤਾਂ ਮੇਰੇ ਚ ਜ਼ਖਮ ਬੜੇ ਹਾਰਡ ਨੇ। ਅਕਸਰ ਮੇਰੇ ਬਾਤੇ ਮੇਰਾ ਅਲਸਰ ਉਸਤਾਦ ਜੀ ਮੇਰੇ ਕੋਲੇਸਟ੍ਰੋਲ ਨਹੀਂ ਉਹ ਲਓ ਜੀ ਤੁਸੀਂ ਰਿਪੋਰਟਾਂ ਕਰਾ ਲਈਆਂ ਨੇ ਇਹੀ ਰਿਪੋਰਟਾਂ ਤੁਸੀਂ ਸ਼ੌਕਤ ਖਾਨ ਨੂੰ ਕਰਾ ਲਓ। ਹਾਂ ਅਗਰ ਸ਼ੌਕਤ ਖਾਨ ਦੀਆਂ ਰਿਪੋਰਟਾਂ ਸੇਮ ਆਈਆਂ, ਪੈਸੇ ਸ਼ੌਕਤ ਖਾਨ ਦੇ ਮੈਂ ਦਿਆਂਗਾ। ਯੈਸ ਜਾ ਅਗਰ ਚੇਂਜ ਆਈਆਂ ਤੇ ਤੂੰ ਪੈਸੇ ਦੇਣੇ ਤੇ ਤੈਨੂੰ ਸਮਝ ਆ ਜਾਏਗੀ ਕਿ ਮੈਂ ਕਿਉਂ ਓਕੇ ਕਿਹਾ। ਚਲੋ ਕਰਾ ਲੈਣੇ 6 ਰਿਪੋਰਟਾਂ ਵਾ 6 ਰਿਪੋਰਟਾਂ 6 ਸੇਮ ਆ ਗਈਆਂ ਤੇ ਤੁਸੀਂ ਪੈਸੇ ਦੇਣੇ ਜੀ ਨਾ 6 ਰਿਪੋਰਟਾਂ ਨੇ ਨਾ, ਹਾਂ ਜਿੱਥੋਂ ਤੈਨੂੰ ਟੈਸਟ ਆ ਗਏ ਹਾਂ ਉਹ ਤੋਂ ਟੈਸਟ ਮੈਨੂੰ ਲਿਆ ਕੇ ਦੇਣੇ, ਪਹਿਲੇ ਸਾਨੂੰ ਦਿਖਾਉਣੇ ਆ। ਆ ਪਏ ਮੇਰੇ ਕੋਲ ਪਏ ਨੇ ਨਾ, ਆ ਵੀ ਗਏ। ਹੋਰ ਆ ਵੀ ਗਏ ਉਸਤਾਦ ਜੀ। ਘੰਟੇ ਚ ਪੂਰਾ ਕਰਤਾ ਉਹਨੇ। ਉਹ ਸਵੇਰੇ ਦਿੱਤੇ ਆ, ਸਵੇਰੇ ਬਲੱਡ ਦਿੱਤਾ, ਇੱਥੋਂ ਬਲੱਡ ਉਹਨੇ ਕੱਢਿਆ, ਬਲੱਡ ਬਹੁਤ ਨਿਕਲਿਆ, ਪਸ਼ ਦੀ ਆਵਾਜ਼ ਆਈ ਅੱਜ ਪਾਸ਼ ਬੱਚੇ ਮਾਰ ਕੇ ਕੱਢਿਆ ਚੱਪ ਟੱਪ ਜੋ ਆਵਾਜ਼ ਨਹੀਂ ਖੂਨ ਇੱਛਾ ਉਸਤਾਦ ਜੀ ਉਹ ਆਵਾਜ਼ ਸੀਗੀ। ਬਲੱਡ ਵੀ ਅੰਦਰੋਂ ਬੋਲਦਾ ਨਿਕਲਿਆ, ਚੱਲ ਵੀ ਚੱਕਾ ਵਾ ਚੱਲ ਚੱਲ ਵੀ ਚੱਲ। ਅੱਛਾ ਉੱਥੋਂ ਸਿਰਫ ਮੈਂ ਸੀ, ਮੇਰੀ ਅੰਮੀ ਸੀਗੇ, ਤੇ ਇਹਨਾਂ ਕਿੱਦਾਂ ਪਤਾ ਲੱਗ ਗਿਆ? ਅੱਛਾ ਮੇਰੀ ਗੱਲ ਸੁਣ, ਉਹ ਰਿਪੋਰਟਾਂ ਆ ਗਈਆਂ। ਰਿਪੋਰਟਾਂ ਉਹਨੇ 8 9 ਵਜੇ ਬਲੱਡ ਦੇ ਕੇ ਨਿਹਾਰ ਕਲੇ ਜੇ 1 ਵਜੇ ਉਹਨੇ ਕਹਾ ਭਾਈ ਅਗਰ ਰਿਪੋਰਟਾਂ ਲੈ ਜਾਓ। ਹਾਂ ਠੀਕ ਹੈ, ਹੁਣ ਉਹ ਰਿਪੋਰਟਾਂ ਇੱਥੇ ਪਈਆਂ ਨੇ। ਹਾਂਜੀ ਸੇਮ ਰਿਪੋਰਟਾਂ ਮੈਂ ਬੰਦਾ ਬੁਲਾਉਣਾ ਵਾ, ਮੁੰਡਾ ਸ਼ੌਕਤ ਖਾਨ ਤੇ ਉਹ ਬਲੱਡ ਤੇਰਾ ਲੈ ਕੇ ਜਾਏਗਾ। ਉਹ ਰਿਪੋਰਟਾਂ ਆਉਣਗੀਆਂ ਕੱਲ ਰਾਤ ਨੂੰ ਜਾਂ ਪਰਸੋਂ ਸਵੇਰ। ਅਗਰ ਰਿਪੋਰਟਾਂ ਮੈਚ ਕਰ ਗਈਆਂ, ਸ਼ੌਕਤ ਖਾਨ ਦੇ ਪੈਸੇ ਸਾਰੇ ਮੈਂ ਦਿਆਂਗਾ। ਹਾਂ ਅਗਰ ਨਾ ਮੈਚ ਕੀਤੀਆਂ ਫਿਰ ਤੂੰ ਦੇਣੇ ਤੇ ਫਿਰ ਤੂੰ ਦੇਣੇ, ਔਰ ਫਿਰ ਤੂੰ ਉਸ ਨਾਲ ਸ਼ੁਕਰ ਵੀ ਅਦਾ ਕਰਨਾ ਕਿ ਮੈਨੂੰ ਹੁਣ ਪਤਾ ਲੱਗਾ ਕਿ ਮੈਨੂੰ ਕੀ ਲੋੜ। ਅਸਲ ਕੰਮ ਉਸਤਾਦ ਜੀ ਜਿੱਥੇ ਬੋਤਲ ਲੱਗ ਰਹੀ ਨਿਸ਼ਾਨ ਪੈ ਰਿਹਾ ਉਹ ਕਿਹੜਾ ਡਾਕਟਰ ਹੈ? ਮੇਰੀ ਸਮਝੋ ਯਾਰ ਨਹੀਂ ਇਹਨੂੰ ਕਰ ਮੇਰੇ ਚ ਖੂਨ ਜ਼ਿਆਦਾ ਵਾ, ਬਲੀਡਿੰਗ ਆਸੋਲੇਸ਼ਨ ਹੈਗੀ ਮੇਰੀ। ਹੈਂ? ਆ ਵੇਖਣਾ ਅੱਛਾ ਜਦੋਂ ਟੀਕਾ ਕੱਢਦਾ ਵਾ, ਹਾਂ ਟੀਕਾ ਕੱਢ ਕੇ ਤੇ ਉੱਤੇ ਉਹ ਚੀਜ਼ ਲਾ ਕੇ ਐਂ ਕਰਕੇ ਉਹ ਬੁਲਬੁਲਾ ਵੀ ਚੈੱਕ ਕਰਦਾ। ਉਹ ਬੁਲਬੁਲਾਂ ਨੂੰ ਚੈੱਕ ਕਰਦਾ ਉਸਤਾਦ ਜੀ, ਉਹਨੂੰ ਲੱਭ ਲਾਉਣਾ ਕਹਿੰਦੇ ਆ, ਲੱਭ ਲਾਤਾ ਉਹਦਾ ਲਹੂ ਬੰਦ ਹੋ ਜਾਂਦਾ। ਉੱਤੇ ਉਹਨੇ ਮੇਰੇ ਬੈਂਡੇਜ ਕੀਤੀ ਸੀ, ਬੈਂਡੇਜ। ਤਾਂ ਜੀ ਦੂਸਰੀ ਗੱਲ, ਆਪਣਾ ਇੱਕ ਵਾਰੀ ਜਾਨੀ ਕਿ ਇਹ ਨਿਜ਼ਾਮ ਹੋ ਗਿਆ ਨਾ ਤੁਰਕੀ ਵਾਲਾ, ਫੇਰ ਆਪਣਾ ਕੰਮ ਰੇੜ ਪੈਣਾ। ਮੈਂ ਤੁਹਾਨੂੰ ਦੱਸਦਾ ਹਾਂਜੀ ਫਿਰ ਇਹ ਹਰ ਪਾਸੇ ਨਿਜ਼ਾਮ ਉਸਤਾਦ ਜੀ। ਅਸਲ 'ਚ ਯਾਰ ਅਸੀਂ ਹੈਗੇ ਤੇ ਖਾਣ ਵਾਲਾ ਬਹੁਤ ਵੱਡਾ ਨਾ, ਇੱਕ ਬੰਦਾ ਹੋਵੇ, ਬੰਦਾ ਲਾ ਵੀ ਲਵੇ। ਸਹੀ ਗੱਲ। ਨਹੀਂ ਉਸਤਾਦ ਜੀ ਇਹ ਤੇ ਰੌਲਾ ਆ 11 ਮਿਊਜ਼ੀਸ਼ੀਅਨ ਜਾਂਦੇ ਆ, ਇੱਕ ਬੰਦਾ ਅਫੋਰਡ ਕਰਦਾ ਉਹਨਾਂ ਨੂੰ। ਯਾਰ, ਉਹਨਾਂ ਦੇ ਸ਼ੋਅ ਵੱਡੇ ਨਾਲ ਵੀ ਤਾਂ ਰਾਹਤ ਉਤਸਾਹ ਹੁੰਦੇ ਨਾ। ਉਹ ਤੋਂ ਨਾ ਛੋਟੇ ਹੋ ਵੈਸੇ ਵੱਡੀ ਦੁਨੀਆ ਹੋ ਤੁਸੀਂ, ਆਪ ਜੀ, brand ਹੋ ਹੋ ਗਿਆ। ਤੁਸੀਂ। ਇੱਕ ਗੱਲ ਦੱਸਾਂ, ਬੰਦਾ ਪੜਾਕੇਲਾ ਕੈਂਸਲ ਹੋਣ ਡਿਆ, ਆਪਸ ਦੀ ਗੱਲ ਆ, ਆਪਸ 'ਚ ਹੀ ਬੈਠੇ ਆ। ਹਾਂ ਕਾਲੂ ਦਾ ਮਾਰ ਤੂੰ ਭਰਾ ਲੱਗਦਾ, ਮੈਂ ਦਿਲ ਸਾਰੀ ਸਾਲਾ ਡੋਲਾ ਹੀ ਨਹੀਂ। ਨਹੀਂ ਡੌਲਾ ਹੀ ਬਹੁਤ ਮਾੜਾ, ਕਿਤੇ ਰੋਟੀਆਂ ਲਾਉਣਾ। ਯਾਰ ਉਹ ਤੋਂ ਡਾਇਰੈਕਟ ਉਹ ਸਾਡਾ ਪ੍ਰਮੋਟਰ ਹੀ ਉਹ ਭੈਣ ਸਾਡੇ ਨਾਲ ਵੀ ਮੇਰੇ ਵੀ ਸਾਡੇ ਭੈਣ ਐਡ ਹੈਗੀ ਆ। ਉਹ ਜਿਹੜੀ ਟਿਕਟੋਕਰ ਜਿਹਨਾਂ ਦੀ ਤੂੰ ਗੱਲ ਕਰ ਰਿਹਾ ਹਾਂਜੀ ਹਾਂਜੀ ਮੁਹਤਰਮਾ, ਹਾਂਜੀ ਹਾਂਜੀ ਉਹਨਾਂ ਦਾ ਨਾਮ ਕਿਸੇ ਮਸ਼ਹੂਰ ਸਿੰਗਰ ਦਾ ਨਾਮ ਹੀ ਹੈ ਨਾ। ਯੈਸ ਯੈਸ ਤੁਹਾਨੂੰ ਬਹੁਤ ਮੇਲਾ ਕਿਤੇ ਕਿਤੇ ਮੈਂ ਚਿਕੜ ਕਰਦਾ ਵਾ ਮੇਲਾ ਦਾ ਕੋਈ response ਲੇਕਿਨ ਨਹੀਂ, ਕਾਲੂ supply ਨਹੀਂ। ਪ੍ਰਮੋਟਰ ਰਹਿਣ ਡਿਆ ਵਾ। ਕਾਂ ਭਾਈ ਦਾਣੇ ਛਾਲ ਦੇ ਕੇ ਭਲਾ ਕੀ ਕਰਦੇ ਆ? ਕਾਂ ਕਾਏ ਹਾਂ ਕਾਂ ਤੇ ਕਹਿੰਦੇ ਹੋ ਕਾਂ ਹੱਕ ਕਾਂ। ਇਹ ਤਾਂ ਹੁੰਦੀਆਂ ਗੱਲਾਂ ਜਦੋਂ ਸਜਾਜਾ ਨੇ ਆਫੀਸ਼ੀਅਲ ਜੁਆਇਨ ਕੀਤਾ। ਉਸਤਾਦ ਜੀ ਪਹਿਲੇ ਲਪਟਾਂ ਹੀ ਹੋਰ ਸੀ। ਹਾਂਜੀ ਓਏ ਭਰਾਵਾ, ਪੁਰਾਣੀਆਂ ਤਸਵੀਰਾਂ ਦੇਖ ਲਓ, ਇੱਕ ਸਾਈਡ ਤੇ ਸਲਮਾਨ ਖਾਨ ਨੂੰ ਰੱਖ ਲਓ, ਇੱਕ ਸਾਈਡ ਤੇ ਮੈਨੂੰ। ਹਾਂਜੀ ਸਹੀ ਗੱਲ ਹੈ, ਸਹੀ ਗੱਲ ਹੈ। ਸਭ ਵੀ ਇੰਜ ਦਾਣੇ ਜੀ ਜਿੱਥੇ ਤੇਰੇ ਵਾਲ ਖੜੇ ਆ ਨਾ, ਤਸਵੀਰਾਂ ਦੇ ਤੰਦੂਰ ਵਾਲੀ ਸੀਖ ਵਰਗਾ ਮੂੰਹ ਸੀ, ਜਿਹੜੀ ਚੌੜੀ ਜੀ ਨਹੀਂ ਹਲਕੀ ਜਿਹੀ। ਯਾਰ ਉਹ ਬਾਤ ਦੀ ਗੱਲ ਹੈ। ਇਹ ਤਾਂ ਐ ਕਰਕੇ ਬੜੀ ਦਾ ਛੋਟੇ ਸਮੋਸੇ ਵਰਗਾ ਮੂੰਹ ਸੀ ਤੇਰਾ, ਜਿਹਦਾ ਤੇਰੇ ਵਾਲ ਸੀ। ਸਾਜ ਹੀ ਪ੍ਰਮੋਟਰ ਰਹਿਣ ਡਿਆ ਵਾ। ਹੁਣ ਚਾਰਾਂ ਦਾ ਸੈੱਟ ਵਾ ਸ਼ਾਇਦ ਉਹ ਪ੍ਰਮੋਟਰ ਕਾ ਤੋਂ ਰਹਿਣ ਦਿਆ ਵਾ? ਸਾਡੇ ਨਾਲ ਦਾ ਕੀ ਤੇਰੇ ਨਾਲ ਨਹੀਂ ਗੱਲ ਕਰਦੀ, ਤੂੰ ਗੱਲ ਕਰਨ ਦਿਆ ਯਾਰ, ਤੇਰੇ ਨਾਲ ਨਹੀਂ ਕਰ ਲਈ। ਤੂੰ ਤਾਂ ਕਹਿੰਦਾ ਮੇਰੇ ਨਾਲ ਗੱਲਬਾਤ ਤੁਸੀਂ ਤੇਰੇ ਨਾਲ ਕਰ ਲਈ। ਬੇਟੇ ਉਹਨਾਂ ਨੂੰ ਪਤਾ ਵਾ ਲੋਇਲ ਮਾਸੂਮ ਕੌਣ ਆ ਉੱਥੇ, ਤਮਾਦ ਵਾਲਾ ਤਮਾਦ ਵਾਲਾ ਨਹੀਂ ਆ ਬੰਦਾ। ਮਸੂਮ ਵਾਲਾ ਲਫ਼ਜ਼ ਕੱਢ ਦੇ, ਐਵੇਂ ਮਤਲਬ ਚੰਗਾ ਨਹੀਂ ਲੱਗਦਾ। ਕਾਲੂ ਜੀ ਸਿਆਣਾ ਬਿਆਣਾ ਨਾ ਮਸੂਮ ਵਾਲਾ ਕੱਢ ਦੇ ਲਫ਼ਜ਼। ਚੁੱਪ ਕਰ ਜਾ ਨਰਾਲਾ। ਮੈਂ ਤੁਹਾਨੂੰ ਚੁੱਪ ਕਰ ਉੱਥੇ ਜਾ। ਉੱਥੇ ਲੈ ਕੇ ਜਾਣਾ ਵਾ, ਤੁਸੀਂ ਯਾਦ ਕਰੋਗੇ। ਤੁਹਾਨੂੰ ਅਗਲਾ ਹੁਣ ਮੈਂ ਤੇ ਪ੍ਰਮੋਟਰ ਦੱਸਿਆ ਨਹੀਂ ਕਿਹੜਾ ਵਾ, ਜਿਹੜਾ ਅੱਗੇ ਮੈਨੂੰ ਪਿਆ। ਕਾਲੂ ਜੀ ਬੇਭਾ ਪ੍ਰਮੋਟਰ ਤੁਰੇ ਫਿਰਦੇ ਆ, ਇੱਧਰ ਡੌਲੇ ਨਹੀਂ ਹੈਗੇ, ਸ਼ੋਬਿਜ਼ ਵਾਲੇ ਲਾਲਾ ਖੋਇਆ ਮਾਰ ਕੇ ਆਇਆ ਵਾ, ਉਹ ਹਿਸਾਬ ਨਹੀਂ ਹੈਗਾ। ਪ੍ਰਮੋਟਰ ਰਹਿਣ ਡਿਆ, ਚਾਰਾਂ ਦਾ ਸੈੱਟ ਜਾਣਾ ਵਾ। ਟਾਸ ਕਰੋ ਚੱਲ ਵੀ ਦੇਖੋ। ਦੱਸ ਦੇ ਮੱਲ ਬਈ
ਇੱਕ ਨੇ ਜਾਣਾ ਯਾਰ, ਇਦਾਂ ਨਹੀਂ ਹੋਣਾ ਠੀਕ ਆ ਉਸਤਾਦ ਜੀ ਤੁਸੀਂ ਕਿਸਮਤ ਦੀ ਗੱਲ ਹੈ, ਏਦਾਂ ਨਾ ਕਰਿਆ ਕਰ ਯਾਰ। ਓਕੇ ਯਾਰ ਮੈਂ ਟਾਸਕ ਕਾਹਤੋਂ ਕਰਨਾ ਉਸਤਾਦ ਜੀ ਤੁਹਾਡਾ ਜਿਹਨੂੰ ਦਿਲ ਕਰਦਾ ਨਹੀਂ 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 ਏਦਾਂ ਨਹੀਂ, ਨਹੀਂ। ਨਹੀਂ ਮੇਰਾ ਤਾਂ ਦੋਵਾਂ ਨੂੰ ਦਿਲ ਕਰਦਾ ਛੱਡ ਜਾਵਾਂ ਮੈਂ, ਮਾਸ਼ਾਅੱਲਾ ਇੱਕ ਨੂੰ ਮੈਨੂੰ ਲਿਜਾਣਾ ਹੀ ਪੈਣਾ ਵਾ। ਜਿਹੜਾ ਤੁਹਾਡਾ ਦਿਲ ਕਰਦਾ ਲੈ ਜਾਓ, ਮੇਰਾ ਬਣਿਆ ਪਿਆ ਉਹ ਤਾਂ ਬਣਿਆ ਨਹੀਂ ਉਹਦਾ ਬੰਦਾ ਸਾਡੀ ਟਾਸ ਟਾਸ ਤੇ ਸੈੱਟ ਦਿੱਤੀ ਮੈਂ, ਉਹ ਆਪਣੀ ਕਿਸਮ ਦਾ ਅਜ਼ਮਾਣੀ ਲਹਾਈ ਕੇ ਸਾਦਾ। ਲਿਖਾਈ। ਲਹਾਈ ਅੱਜ ਮੈਂ ਅੱਛਾ ਤੂੰ ਲਹਾਈ ਲੈਣੀ, ਤੂੰ ਲੈ ਲੈ। ਨਹੀਂ ਉਸਤਾਦ ਜੀ ਤੁਸੀਂ ਜਾ ਪਹਿਲੇ ਤੂੰ ਮੰਗ ਲੈ, ਕੀ ਮੰਗ ਉਹ ਤੂੰ ਨਾ ਛੇੜਿਆ ਕਰ ਸਾਥ ਦੀਆਂ ਛਾਵਾਂ ਯਾਰ। ਯਾਰ, ਚਲੋ ਜੀ ਮੇਰੀ ਗੱਲ ਗੱਲ ਸੁਣ, ਚਲੋ 3 ਕਰ ਦੇ, 3 ਬੈਸਟ ਆਫ 3। ਚਲੋ ਹਾਂ ਇਦਾਂ ਚਲੋ 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 मेरी टिकट पे ले जाओ इसको उस्ताद जी, ना करो टास। ਚਲੋ ਜੀ ਜਿਨ੍ਹਾਂ ਨੂੰ ਸਾਡੇ ਨਾਲ ਮੁਹੱਬਤ ਚਲੋ ਜੀ ਚਲੋ, ਇੱਕ ਨੂੰ ਸਿੱਧਾ ਕਰ ਲੈਂਦੇ ਤਾਂ ਕਿ ਨਾ। ਵਜ਼ਨ ਬਰਾਬਰ ਹੋ ਜਾਏ। ਜਿੰਨਾ ਮਾਰੀ ਸਿੱਧਾ ਕਰ ਲਓ, ਜਿਹਨੂੰ ਨਸੀਬਾ ਜੀ ਦੇ ਜਾਇ ਨੇ। ਚਲੋ ਜੀ ਸਾਦਾ ਕੇ ਲਿਖਾਈ ਵਾਲਾ ਤੇਰਾ ਸਾਦਾ ਵੀ ਆ ਲਓ ਉਸਤਾਦ ਜੀ ਇੱਕ ਲੈ ਇੱਕ ਪੈਰਾ ਚਲੋ ਇਹ ਚਲੋ। ਬੁਲਾਵਾ ਵਾ ਮੈਨੂੰ ਉਥੋਂ ਤੁਰਕੀ ਚੋਂ ਬੁਲਾਵਾ ਆਇਆ ਵਾ ਉਸਤਾਦ ਜੀ ਕਢਾਵਾ check ਕਰੀ, ਬੁਲਾਵਾ ਵਾ ਅੱਛਾ ਬੈਸਟ ਆਫ 3 ਹੈ ਨਾ। ਕਢਾਵਾ ਚੈੱਕ ਕਰੀ। ਪੁੱਠਾ ਪਾਸਾ ਸਾਦਾ ਹਾਂਜੀ ਤੇਰਾ ਲਹਾਈ ਵਾਲਾ। ਠੀਕ ਹੈ। ਹੈਲੋ ਜੀ। ਓਕੇ ਹਾਂ ਬੁਲਾਵਾ ਵਾ ਇੱਕ ਇੱਕ ਹੋ ਗਿਆ। ਬੁਲਾਵਾ ਵਾ ਬੈਸਟ ਆਫ 3 ਕਾਸਮ ਮਿੰਟ ਚ ਬੁਲਾ ਕੇ ਭੇਜ ਬਸ ਤੁਸੀਂ ਫਾਰਗ ਹੋ ਗਈ ਨਹੀਂ ਨਹੀਂ ਬੈਸਟ ਆਫ 3 ਹੈ ਹੁਣ ਆਖਰੀ। ਅੱਛਾ ਹੁਣ ਹੋਣੀ ਆ ਕਿਹਦਾ ਕਹਤਾ ਮਿੰਟ ਚ ਬੁਲਾ ਕੇ ਭੇਜਿਆ ਉਹਨਾਂ ਨੇ। ਕਿਹਦਾ ਬੁਲਾਵਾ ਵਾਪਸ ਆਇਆ। ਹਾਂ ਚੱਲ ਇਹ ਤੁਸੀਂ ਉਸਤਾਦ ਜੀ ਉਹਦੇ ਵੱਲ ਨੂੰ ਕਿਉਂ ਸੁੱਟਦੇ ਹੋ ਹਾਂ ਵੀ ਆ ਵੀ ਗੱਲ ਵੱਡੀ ਆ ਅੱਛਾ ਇੱਧਰ ਸਿੱਟ ਬੈਸਟ ਆਫ 3 ਇੱਧਰ ਆਵੇ ਸਾਡੇ ਵੱਲ ਚਲੋ ਜੀ। ਰੈਸਲੇ ਕਰਨੀ ਪਹਿਲੇ, ਹੈ ਰੈਸਲ ਕਰਨੀ ਪਹਿਲੇ। ਸੁੱਟੋ ਤੇ ਜਰਾ ਕਿਹੜਾ ਲਿਖਾਈ ਵਾਲਾ ਐ ਮੇਰਾ ਅਸਲ ਹੀ ਆ ਠੀਕ ਆ। ਲਿਖਾਈ ਵਾਲਾ ਹੀ ਆ ਰੈਸਲ ਹੀ ਸੀ। ਹਾਂ ਓਕੇ। ਨਹੀਂ ਰੈਸਲ ਹੀ ਸੀ। ਆ ਹੁਣ ਹੋ ਤਾਂ ਗਈ ਮੇਰੀ ਮਨਜ਼ੂਰੀ ਆ ਆਇਆ ਤੇ ਉਹ ਕਾਕਾ ਮਨਜ਼ੂਰੀ ਹੁੰਦੀ ਤੂੰ ਤਾਂ ਛੱਤ ਨਾਲ ਲੱਗਣਾ ਸੀ। ਹਾਂਜੀ ਇਹ ਹਾਂਜੀ ਆ ਸਾਦਾ ਕਿ ਲਹਾਈ ਵਾਲਾ। ਲਿਖਾਈ ਵਾਲਾ ਸਾਜੀ ਮੈਂ ਇਹ ਜਲਦੀ ਕਿਆ ਕਹਲੇ। ਰੋਣੀ ਮੁਬਾਰਕ ਹੋਵੇ ਯਾਰ, ਰੋਣੀ ਮੁਬਾਰਕ ਹੋਵੇ ਯਾਰ। ਕਿਹੜੀ ਗੱਲ ਹੈ? ਗੱਲ ਸੁਣ ਲਓ ਇੱਕ ਮਿੰਟ ਆ ਕੀ ਸਾਜੀ ਅੱਛਾ ਚਲੋ ਘੁਮਾ ਕੇ ਛੱਡ ਲੈਣਾ। ਨਹੀਂ ਇੱਕ ਮਿੰਟ ਆ ਕੋਈ ਗੱਲ ਨਹੀਂ ਤੁਸੀਂ ਉਦਾਂ ਉਹਨੂੰ ਲੈ ਮੈਨੂੰ ਕਹਿੰਦੇ ਮੈਂ ਤੈਨੂੰ ਚਲੋ ਨਹੀਂ ਘੁਮਾ ਕੇ ਛੱਡ ਲੈਣਾ। ਕਿਹੜਾ ਸਾਦਾ ਲਹਾਈ ਵਾਲਾ। ਉੱਚਾ ਕਰ ਇੱਥੇ ਤਾਂ ਹੀ ਸੁੱਟਣਾ ਉੱਚਾ ਛੱਤ ਪਾ ਦਈਏ। ਲਿਖਾਈ ਵਾਲਾ ਓਏ ਓਏ ਦੇਖਿਆ ਬੁਲਾਵਾ ਆਇਆ ਆ ਇਹਨੂੰ ਕਹਿੰਦੇ ਆ ਹੁਣ ਹੋ ਬੁਲਾਵਾ ਗਿਆ ਇੱਕ ਇੱਕ ਬਰਾਬਰ। ਹੁਣ ਦੁਬਾਰਾ ਫਾਈਨਲ। ਹਾਂਜੀ ਸਾਜੀ ਉੱਚਾ ਸੁੱਟਣਾ ਉੱਚਾ ਸਿੱਟਾਂਗਾ। ਲਿਖਾਈ ਵਾਲਾ ਸਾਜੀ ਮੈਨੂੰ ਬਾਲ ਤੇ ਪੈ ਲੱਗ ਬਲ ਪਿਆ ਨਹੀਂ ਉਹਨੂੰ ਇੱਕੋ ਹੀ ਆਇਆ ਕਿ ਤੁਸੀਂ ਸੁੱਟੇ ਓਏ ਬਲ ਪਿਆ ਨਹੀਂ, ਬਲ ਪਿਆ ਨਹੀਂ। ਪਿਆ ਵਾ ਪਿਆ ਵਾ। माल पे है कि आया हो? ਯਾਰ ਸਾਜੀ ਆ ਤੁਸੀਂ ਉੱਚ ਕਹਿ ਦੋ ਕਿ ਮੈਂ ਤੈਨੂੰ ਨਹੀਂ ਲਿਜਾਣਾ हल ਓਏ ਯਾਰ ਆ ਕੀ ਹੋਰ ਉੱਚਾ ਸਿੱਟਾ। ਪੂਰਾ ਉਹ ਵੜ ਆਇਆ ਘੁੰਮੇ ਘੁੰਮੇ ਤੇ ਸਹੀ ਸਾਜੀ ਲੈ ਦੱਸ ਦਿਆ भाई जो मर्जी कर ला होता ही निकले ਭਾਈ ਉਹਦੇ ਨਾਲ ਫਿਰ ਉਹਦੇ ਨਾਲ ਬਹੁਤੀ ਮੁਹੱਬਤ ਗੱਲ ਬਹੁਤਾ ਨਹੀਂ, ਉਹਨੂੰ ਤੁਰਕੀ ਬੁਲਾ ਡਈ ਉਹਦੇ ਨਾਲ ਬਹੁਤਾ ਪਿਆਰ ਆ किस्मत ਐ ਲੈ। ਲੋ ਜੀ 3 ਵਾਰੀ ਸਿੱਟਾਂਗਾ, ਅੱਛਾ 3 ਵਾਰੀ ਸਾਦਾ ਆਏਗਾ। ਨਹੀਂ ਤੇ ਸ਼ਰਤ ਵਾਲਾ ਜਿਹੜਾ ਨਾਮ ਸੀ ਮੈਂ ਨਹੀਂ ਹੋਣਾ ਸਾਨੂੰ ਸੋਚ ਲੱਗ ਲੱਗ ਤੂੰ ਹਾਰ ਗਿਆ। ਨਹੀਂ ਐਵੇਂ ਹਾਰ ਅੱਛਾ ਗਿਆ ਚਲੋ ਜੈਨੂਨ ਬੈਸਟ ਆਫ 3 ਅਸਲ ਸੱਚੀ ਮੁੱਚੀ ਵਾਲਾ। ਚਲੋ ਹਾਂਜੀ ਮੰਨ ਲਓ, ਆਓ ਮੰਨ ਲਓ ਸਹੀ ਸੁੱਟਣਾ ਸਹੀ ਸਰ ਸਿੱਟਾਂਗਾ। ਲਿਖਿਆ ਹੈ ਕਿ ਪਲੇਨ। ਮੰਨ ਲਓ ਚਲੋ। ਤੁਸੀਂ ਉਹ ਓਏ ਪਲੇਸ ਯਾਰ ਤੇ ਸਹੀ ਲਿਆਓ ਸਿੱਟਾਂਗਾ, ਨਾ ਸਿੱਟਾਂ ਤੂੰ ਮੁੱਕਰ ਜੀ। ਪਲੇਸ ਤੇ ਲਿਆਓ ਨਾ ਸੁੱਟਣ ਵਾਲੀ ਯਾਰ ਤੂੰ ਆਲੇ ਫੜ ਤੈਨੂੰ ਇੰਜ ਸਿੱਟਣਾ ਮੈਂ ਦੱਸ ਸਾਦਾ ਹੈ ਸਾਦਾ ਹੀ ਸਾ ਲਹਾਈ ਵਾਲਾ। ਚਲੋ ਹੁਣ ਕੋਈ ਬੰਦਾ ਕਹਿ ਦੇਵੇ ਕਿ ਮੈਂ ਗਲਤ ਸਿੱਟਿਆ ਜਾਂ ਮੈਂ ਘਮਾਇਆ ਨਹੀਂ। ਰੋਣੀ ਮੁਬਾਰਕ ਹੋਵੇ ਯਾਰ। ਇੱਕ ਮਿੰਟ ਭਾਜੀ ਲੈ ਬੁਲਾਵਾ ਆਉਂਦੇ ਆ ਬੁਲਾਵਾ ਜੀ ਇਹ ਕੋਈ ਕੈਮਰੇ ਦੀ ਸਫਾਈ ਹੁਣ ਦੁਬਾਰਾ ਅਗਰ ਤੂੰ ਤੁਸੀਂ ਕੋਈ ਪੜਿਆ ਤੁਸੀਂ ਸੁਣ ਲਓ ਅਗਰ ਤੂੰ ਜਾਣਾ ਨਾ ਦੁਬਾਰਾ ਹਾਂਜੀ ਤੇ ਉਹਦੇ 'ਚ ਇਹ ਆ ਕਿ ਤੁਰਕੀ ਜਾਣਾ ਤੇ 3 ਲੱਖ 4 ਲੱਖ ਰੁਪਏ ਲੱਗਦਾ। 4 ਲੱਖ ਰੁਪਏ ਲੱਗਦਾ। ਹੁਣ ਤੁਸੀਂ ਅਗਰ ਜਾਣਾ ਨਾ ਤੇ 2 ਲੱਖ ਤੁਸੀਂ ਦੇਣਾ, ਤੇ ਆ ਬਾਕੀ ਸਾਰੇ ਫ੍ਰੀ ਆ ਕਿਉਂਕਿ ਇਹ ਤੇ ਅੱਗੇ ਹੀ ਆਉਣੇ ਸੀ। ਤੂੰ ਹਾਰ ਗਿਆ ਨਾ ਹੁਣ। ਉਸਤਾਦ ਜੀ ਕੀ ਆ ਕਿਹੜੇ ਤੇਰੇ ਕੋਲ ਆਪਸ਼ਨ ਆ, ਤੂੰ 2 ਲੱਖ 'ਚ ਜਾ ਸਕਦਾ। वैसे पर हूं हार गया तू गेम ਹਾਂ 4 ਵੀ ਨਹੀਂ ਮੈਂ ਕਹਿ ਰਿਹਾ। ਭਾਈ ਮੈਂ ਜਾਣਾ ਬਾਕੀ ਰਹੀ ਗੱਲ ਸ਼ਹਿਰਾਂ ਦੇ ਸੀ ਆਪਾਂ ਕਾਲਮ ਤਿਆਰ ਕਰ ਲਾਂਗੇ ਉੱਥੇ ਉਹ ਕਰ ਲਾਂਗੇ ਇਹਦਾ ਜੀ ਕਾਲਮ ਤਿਆਰ ਬਹੁਤ ਵੱਜਣ ਦਿਆ ਕਿਤੇ ਮੁਜ਼ਾਰਾ ਕਰ ਨਾਲੇ ਲਾਂਗੇ। ਉਸਤਾਦ ਜੀ ਗੱਲ ਪਹਿਲਾਂ ਕੀ ਆ, ਮੈਂ ਤੁਹਾਨੂੰ ਕਿਹਾ ਸੀ ਟਾਸ ਕਰੋ ਦੋਵਾਂ ਚ ਕਿੰਨੇ ਜਾਣਾ। ਜਾਣਾ ਤੇ ਇੱਕ ਨੇ ਸੀਗਾ, ਹੁਣ ਕਿੰਨੇ ਨੇ ਜਾਣਾ? ਔਰ ਦੇਖ ਲੈ ਯਾਰ ਉਹ ਬੰਦਾ ਵੇਖ, ਉਹਨੇ ਇੱਕ ਵਾਰੀ ਵੀ ਨਹੀਂ ਕਿਹਾ ਕਿ ਮੇਰਾ ਆ ਜਾਂ ਲਹਾਈ ਜਾਂ ਸਾਦਾ। ਹਾਂਜੀ। ਚੁੱਪ ਕਰਕੇ ਬੈਠਾ। ਉਹਨੂੰ ਪਤਾ ਵਾ ਮੇਰੇ ਸਾਲ ਲੈ ਅੱਜ ਉਹਨੂੰ ਪਤਾ ਤੁਸੀਂ ਲਿਜਾਣਾ ਹੀ ਲਿਜਾਣਾ ਉਹਨੂੰ ਪਤਾ ਭਾਈ ਉਹਦਾ ਸਾਹਿਬ। ਪਾਸਪੋਰਟ ਵੀ ਨਹੀਂ ਬਣਿਆ ਤੁਸੀਂ ਫੇਰ ਉਹਨੂੰ ਕਹਿ ਬਗੈਰਤ ਆਦਮੀ ਤੂੰ ਮੈਨੂੰ ਦੱਸ ਦੇ ਵੀ ਪਹਿਲੇ 2 ਜਿਹੜੇ ਮੈਂ ਇੱਧਰ ਸਿੱਟੇ ਤੇ ਤੀਸਰਾ ਆਖਰੀ ਜਿਹੜਾ ਫਾਈਨਲ ਇੱਧਰ ਸਿੱਟਿਆ ਉਹਦੇ 'ਚ ਦੱਸ ਦੇ ਕਿ ਮੈਂ ਕੋਈ ਨਿੱਕੀ ਕੀਤੀ ਹੈ। ਭੋਰਾ ਜ਼ਿਆਦਤੀ ਨਹੀਂ ਕੀਤੀ ਨਾ।
ਨਹੀਂ ਤੇ ਉਹ ਜਿਹੜਾ ਬੁਲਾਵਾ ਦੁਬਾਰਾ ਸੁੱਟ ਲਓ ਇੱਕ ਮੈਂ ਨਹੀਂ ਉਹਦੇ ਨਾਲ ਮੈਂ ਜ਼ਿਆਦਤੀ ਨਹੀਂ ਕਰਨੀ। ਹਾਂ ਤੇ ਦੇਖਿਆ ਨਹੀਂ ਯਾਰ ਫਿਰ ਸਿੱਧੀ ਇਹਨਾਂ ਕਦੀ ਅੱਧਾ ਟੀਵੀ ਦੁਨੀਆ ਵੇਖਣ ਦੀ ਸਾਰਿਆਂ ਨੂੰ ਪੁੱਛ ਲਾ ਭਾਵੇਂ। ਹਾਂ ਇਹ ਤੇਰਾ ਤਾਂ ਬਣਿਆ ਹੀ ਨਹੀਂ ਯਾਰ ਤੇਰਾ ਸਾਜ ਜੀ VOTING ਕਰਾ ਲਈਏ ਥੱਲਿਓ। ਇੱਕ ਮਿੰਟ, ਅੱਧਾ ਟੀਵੀ ਨਹੀਂ ਦੁਨੀਆ ਵੇਖਣ ਦੀ, ਅੱਧੀ ਦੁਨੀਆ ਵੇਖਣ ਦੀ ਆ ਟੀਵੀ। ਨਹੀਂ ਉਹਦਾ ਪਾਠ ਪੋਸ ਨਹੀਂ ਬਣਿਆ, ਪਿੱਛੋਂ ਕਢਾਉਣੇ ਬੰਦ ਹੋ ਗਏ। ਅਸੀਂ ਬੱਚੇ ਤੇ ਰੁਪਈਆ 55 ਸਾਲ ਆਉਣਾ ਵਾ, ਇਹਨੂੰ ਥੋੜਾ ਮੋਟੀ ਜੇਲ੍ਹ ਤਲਾ ਬਣਾ ਕੇ ਦਿਆਂਗੇ, ਚਮਕੂਲੋ ਚਿਪ ਵਾਲਾ 100 ਵਰਗੇ ਵਾਲਾ 100 ਵਰਗੇ ਵਾਲਾ। ਹਾਂ, ਤਾਂ ਕਿਆਮਤ ਤੱਕ ਤੁਰਕੀ ਫਿਰਦਾ ਰਵੇ, ਰੌਲਾ ਨਹੀਂ ਹੈ। ਅੱਲਾ ਗੈਰ ਕਰੇ। ਠੀਕ ਆ ਭਾਈ ਤੂੰ ਜਾ ਖੈਰ। ਉਹ ਤੇਰੇ ਨਿਆਂ ਨਕਸ਼ ਨਹੀਂ ਹੈਗਾ ਪੁੱਤ, ਨਹੀਂ ਜਾਂਦਾ ਯਾਰ, ਮੈਂ ਨਹੀਂ ਜਾਂਦਾ, ਮੈਂ ਯੂਕੇ ਚਲੇ ਜਾਂਦਾ ਵਾ, ਮੇਰਾ ਹੈਗਾ ਦੋਸਤ ਯੂਕੇ ਦਾ, ਮੈਂ ਹੋ ਜਾਂਦਾ। ਤੂੰ ਕਿਉਂ ਕਹਿ ਜਾ, ਤੂੰ ਕਿਉਂ ਕਹਿ ਬੈਠਾ ਇੱਥੇ ਉਹ ਯੂਕੇ? ਤੂੰ ਆ ਚੁੱਕੇ ਤੇਰੇ ਵਰਗਾ ਸੱਚੀ ਨੇ ਇਲਮ ਕਰਾ ਕੇ ਨਾ ਤੁਹਾਡਾ ਬੰਦ ਕੀਤਾ ਹੋਣਾ ਜਾਣਾ। ਚਲੋ ਜੀ ਹੁਣ ਮਿੱਠੇ ਇਹਦੇ ਨਾਲ ਕਿੰਨੇ ਕਰਨਾ ਸਾਹਿਬ? ਮੇਰੀ ਮੰਨੋ, ਬੱਚੇ ਨੂੰ ਕੈਨਸਲ ਕਰੋ। ਉਹ ਯਾਰ ਮਿੱਠੇ ਹਟ ਜਾ ਕਰ ਯਾਰ, ਕੈਂਸਲ ਨਹੀਂ ਕਰ ਤੂੰ, ਤੈਨੂੰ ਮੇਰੀ ਸੁਣ ਗੱਲ, ਜਿਵੇਂ ਨਾ ਗੱਲ ਕਰਦਾ ਅੱਛਾ, ਫੇਰ ਇਹਨਾਂ ਨੇ ਹੁਣ ਪੂਰਾ ਸ਼ੋਅ ਇਦਾਂ ਕਰ ਦੇਣਾ ਵਾ ਅਸੀਂ ਵੀ ਜਿਵੇਂ ਨਾ ਅਸੀਂ ਸਵੇਰੇ ਚੱਲੇ ਆ, ਹਾਂਜੀ ਤੇ ਜਾਣਾ ਹੈ ਹੀ ਨਹੀਂ। ਤੇ ਕੋਈ ਪਤਾ ਨਹੀਂ ਹਲੇ। ਨਹੀਂ ਪਤਾ, ਜਾਣਾ ਹੀ ਨਹੀਂ ਪਤਾ ਵਾ ਪਤਾ ਵਾ ਨਹੀਂ ਜਾਣਾ। ਕੀ ਪਤਾ ਵਾ ਯਾਰ, ਇੱਥੇ ਅਸੀਂ ਮਰੀ ਨਹੀਂ ਜਾ ਸਕੇ ਸਰ, 3 ਮਹੀਨੇ ਹੋ ਗਏ ਪ੍ਰੋਗਰਾਮ ਬਣਾਉਂਦੇ ਆ। ਉਹ ਤੇਰਾ ਕਰਕੇ ਕੈਂਸਲ ਹੋਣ ਦਿਆ ਦਾਨਿਸ਼, ਸਾਰਾ ਕੁਝ ਮੇਰਾ ਖਾਲੀ ਕਰ ਦਿਓ, ਮੇਰਾ ਜੇ ਕਰ ਦਿਓ। ਹਰ ਵਾਰੀ ਤੁਹਾਡੀ ਵਾਰੀ ਕਰਕੇ ਮੈਂ ਕੈਂਸਲ ਵਿੱਚ ਹੁੰਦਾ। ਹੈ ਹੀ ਨਹੀਂ ਭਾਈ। ਨਹੀਂ 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 ਤੁਸੀਂ ਭਾਈ ਭਾਈ ਹਿੱਸਾ ਨਹੀਂ ਜੇ। ਤੁਰਕੀ ਤੂੰ ਜਾਣਾ ਵਾ, ਮੇਰੀ ਸੁਣੋ ਗੱਲ। ਹਾਂ ਆ ਬੇਬਰਕਤ ਦੇ ਡੌਲੇ ਲੈ ਕੇ ਲਮਕਾਈ ਮੈਨੂੰ ਨਾ ਬੇਸ ਬਰਕਤ ਜੇ ਡੌਲੇ ਲੈ ਕੇ ਕਿਦੋਂ ਨਾਲੇ ਬੂਟੀ ਪੀ ਉਹਦੇ ਆਰਾਮ ਨਾਲ। ਆਹੋ, ਯਾਰ ਕੀ ਤੁਸੀਂ ਕਸਮੇ ਯਾਰ। ਐਸੇ ਇੱਕ ਗੱਲ ਆ, ਬਾਰੀ ਵਾਲੇ ਮੈਂ ਹੋਣਾ, ਤੈਨੂੰ ਜਹਾਜ਼ ਦੀ ਬਾਰੀ ਵਾਲੀ ਮੈਂ ਹੋਣਾ। ਮੇਰੀ ਕਿਤੇ ਉਲਟੀ ਨਹੀਂ ਰੁਕਦੀ ਵੀ ਬਾਰੀ ਵਾਲੇ ਪਾਸੇ ਪਾਉਣਾ। ਜਿਸ ਬੰਦੇ ਨੇ ਗੱਲ ਕੀਤੀ ਹੈ, ਤੁਹਾਨੂੰ ਲੱਗਦਾ ਕਿ ਲੈ ਜਾਏਗਾ ਸਾਨੂੰ, ਜਾਂ ਕੋਈ ਇਹਦੇ ਨਾਲ ਐਸਾ ਅਥੈਂਟਿਕ ਕੋਈ ਬੰਦਾ ਜੁੜਿਆ ਹੈ? ਹੀ ਨਾ ਕਰ ਓਏ ਸਹੀ ਕਹਿੰਦੇ ਆ। ਮੇਰੀ ਗੱਲ ਸੁਣ, ਤੁਰਕੀ ਨੂੰ ਛੱਡ, ਰਾਤੀ 20 ਮਿੰਟ ਮੈਂ ਲੱਗਾ ਰਿਹਾ, ਤੇਰੀ ਲਾਈਟ ਨਹੀਂ ਮੈਂ ਸਹੀ ਕਰਾ ਆਲੂਕ ਸਾਹਿਬ ਇੱਥੋਂ ਲੈ ਕੇ ਜਾਓ ਫਲੈਕਸ। ਹਾਂਜੀ ਆਪਣੇ ਸ਼ਹਿਰੇ ਜਿਹੜੀ ਪਈਆਂ ਫਲੈਕਸ, ਪਈਆਂ ਖਾ ਗਈ। ਇੱਕ ਫਲੈਕਸ ਲੈ ਜਾਓ, Okay. ਇਹਨੂੰ ਲਾਓ ਪਿੱਛੇ, ਠੀਕ ਹੈ। ਅੱਗੇ ਇੱਕ ਸੌਫਟ ਲਾਈਟ ਲਾਉਣੀ ਤੁਸੀਂ ਲਾਇਆ ਵੱਡਾ ਬਲਬ ਜਿਹੜਾ ਸਿੱਧਾ ਮੂੰਹ ਤੇ ਵੱਜ ਕੇ ਤੇਰੇ ਨਕਸ਼ ਲੈਣ ਪੁੱਠੇ ਸਿੱਧੇ ਕਰ ਦਿੰਦਾ ਵਾ, ਬਲਾਸਟ। ਸੌਫਟ ਲਾਈਟ ਲਾਉਣੀ, એનર્ਜੀ ਸੇਵਰ ਲੈ ਲਾ, ਲੇਕਿਨ ਲੈਣਾ ਵਾ ਵਾਰਮ। ਕਿਹੜਾ? ਫੋਮ। ਵਾਰਮ, ਓਕੇ ਜੀ WARAM ਕੋਫ। ਯਾਰ ਤੁਸੀਂ ਕੋਈ ਰਿੰਗ ਲਾਈਟ ਲੈ ਲਵੇ, ਹਾਂ, ਰਿੰਗ ਪੈਸੇ ਲਾਈਟ ਕਮਾਉਂਦਾ ਨੀਗਾ। ਰਿੰਗ ਕਿੰਨੇ ਦੀ? 1000 ਰੁਪਏ ਦੀ ਲਾਈਟ ਆ। ਉਹ ਫਿਰ ਮੈਨੂੰ ਕਢਾ ਕੇ ਦਿਓ ਪੈਸੇ ਜਿਹੜੇ ਉਹ ਨਿਜ਼ਾਮ ਦਾ। ਉਹ ਤੁਹਾਨੂੰ ਕਿੱਥੇ- ਕੱਲ ਦਾ ਮੈਂ ਕਹਿਣ ਦਿਆਂ ਵਾ, ਮੈਨੂੰ ਕੋਈ ਨਿਜ਼ਾਮ ਕਰ ਪਤਾ ਕੀ ਗੱਲ ਆ ਜੀ? ਕਿੱਥੇ ਯਾਰ? ਯਾਰ ਉਹਨੂੰ ਛੱਡ, ਤੂੰ ਰਿੰਗ ਲਾਈਟ ਨੂੰ ਲਿਆ ਕੇ ਦੇ ਯਾਰ, ਹੁਣੇ ਜਾ ਕੇ ਨਾ ਉਸਤਾਦ ਜੀ, ਸਾਰੇ ਹੀ- ਤੈਨੂੰ ਰਿੰਗ ਲਾਈਟ ਲਿਆ ਓਕੇ ਸਰ। ਸਾਰੇ ਥੋੜਾ ਸਮਝਾਵਾਂ ਵੀ ਇਹਨੂੰ ਰੱਖਣਾ ਕਿੱਥੇ, ਇਹਨੂੰ ਵਾਰਮ ਕਰਕੇ ਥੋੜਾ ਜਿਹਾ। ਕਿੱਥੇ ਕਿੱਥੇ ਯਾਦ ਕਰੋਗੇ ਉਸਤਾਦ ਜੀ ਨੂੰ, ਕਿੰਨਾ ਤੁਹਾਡਾ ਸਾਥ ਦੇਂਦੇ। ਉਹਦੇ ਵਿੱਚ ਹੀ ਮੋਬਾਈਲ ਲੱਗਣਾ ਹਾਂਜੀ ਹੈ। ਸਟੈਂਡ ਉਹਦੇ ਵਿੱਚ ਹੀ। ਸਟੈਂਡ ਓਏ ਉਹ ਤੇ 800 ਦੀ ਦੁਨੀਆ ਜਹਾਨ ਤੇ ਉਹਦੀ ਲੱਗੀ, ਤੂੰ ਕਿਹੜਾ ਕਿੱਥੇ ਰਹਿਣਾ? ਜਨਾਬ ਨੇ ਮੈਂ ਦੇਖੀ ਨੀ ਕਦੀ। ਉਹ ਭਾਈ ਅਤੇ ਭਾਈ ਨੇ ਹਰਸ਼ ਲਿਆ ਕੇ ਤੇ ਆ, ਤੁਹਾਨੂੰ ਪਤਾ ਵਾ। ਉਹ ਦਿਖਾਈ ਤੁਹਾਨੂੰ ਰਾਤੀ। ਇੱਕ ਨਹੀਂ ਮੈਂ ਤਾਂ ਘੰਟਾ ਡੇਢ ਉਹ ਘੰਟੇ ਨਹੀਂ ਬੈਠ ਗਿਆ। ਗਿਆ। ਜਿਹੜਾ ਬੰਦਾ 1 ਵਜੇ ਤੋਂ ਲੈ ਕੇ 5 ਵਜੇ ਤੱਕ ਪੈਂਦਾ ਹੋਏਗਾ, ਉਹਨੂੰ ਰੈਟ ਤਾਂ ਨਹੀਂ ਪਤਾ। ਉਹਦੇ ਭਰਾ ਨੇ ਹਰਸ਼ਮ ਸਿਖਾਈ ਹੋਈ ਹੈ। ਉਹ ਨਹੀਂ ਸਿਖਾਈ। ਉਹ ਨਹੀਂ ਸਿਖਾਉਂਦਾ ਉਹ। ਮੈਂ ਲੈ। ਦੇਖਿਆ ਰਾਤੀ ਇਹਨੇ ਮੈਨੂੰ ਲਾਈਟ ਵਾਈ, ਬਾਂਸ ਦੀ ਨੁੱਕਰ ਤੇ ਵੱਡਾ ਬਲਬ ਲਾਇਆ ਨੇ। ਉਹਨੇ ਇਹਦੇ ਵਿੱਚ ਹੈ ਨਾ ਉਸਤਾਦ ਜੀ, ਉਹਨੇ ਇਹਦੇ ਲਈ ਬੰਦੋਬਸਤ ਉਹਨੇ ਕੀਤਾ ਹੈ। ਮੈਂ ਤਾਂ ਉਹਨੂੰ ਰਿੰਗ ਲਾਈਟ ਦੇ ਬੰਦੋਬਸਤ ਕਰਦੇ, ਮੈਂ ਆ ਰਿਹਾ ਵਾਂ। ਮੈਂ ਰਿੰਗ ਲਾਈਟ ਕੀਤੀ ਉਹਨੇ। ਮੈਂ ਤੁਹਾਨੂੰ ਦੱਸਦਾ, ਉਹਨੂੰ ਰਿੰਗ ਲਾਈਟ ਨਹੀਂ ਹੋਇਆ ਨਿਜ਼ਾਮ। ਮੈਂ ਗਿਆ, ਮੈਂ ਉੱਪਰ ਤੇ ਮੈਂ ਲਾਲੇ ਨੂੰ ਪੁੱਛਿਆ, ਕਹਿੰਦੀ ਹਾਂ ਉਹ ਕਰ ਗਿਆ, ਕਿਤੇ ਲੱਗਾ। ਮੈਂ ਸਾਜੀ ਗਿਆ ਵਾਂ, ਮੈਂ ਵੇਖਿਆ ਉਹ ਬੈੱਡ ਦਾ ਜਿਹੜਾ ਸਾਈਡ ਟੇਬਲ ਹੁੰਦਾ ਉਹ ਰੱਖਿਆ ਵਾ। ਅੱਗੇ ਉਹ ਸੇਬ ਵਾਲਾ ਕ੍ਰੇਟ ਲੱਕੜ ਦਾ, ਕਾਲੂ ਸਾਹਿਬ ਉਹਦੇ ਪਿੱਛੇ ਮੈਂ ਤੁਹਾਨੂੰ ਦੱਸਦਾ, ਪੂਰਾ ਤੁਹਾਨੂੰ ਸਟੈਂਡ ਮਿਲਣਾ, ਇੱਕ ਜ਼ਮੀਨ ਤੇ ਸਟੈਂਡ ਰੱਖਣਾ, ਇੱਥੇ ਤੱਕ ਤੁਹਾਡੇ ਜਿੱਥੇ ਤੁਸੀਂ ਬੈਠੇ ਨਾ ਮੂੰਹ ਤੱਕ ਆਏ। ਉਹਦੇ ਵਿੱਚ ਤੁਸੀਂ ਮੋਬਾਈਲ ਲਾਉਣਾ, ਮੋਬਾਈਲ ਦੇ ਆਲੇ ਦੁਆਲੇ ਲਾਈਟ ਲੱਗੀ, ਔਰ ਫਿਰ ਪਿੱਛੇ ਚਾਰਜ ਦਾ ਵੀ ਆਪਸ਼ਨ, ਚਾਰਜਿੰਗ ਵੀ। ਚਾਰਜ ਵੀ ਨਾਲ ਹੋਏਗਾ ਮੋਬਾਈਲ। 1200 ਰੁਪਏ। ਆ ਹੁਣੇ ਤੂੰ ਜਾ, ਹੁਣੇ ਇਸ ਤੋਂ ਬਾਅਦ ਨਾ ਸ਼ੋਅ ਤੋਂ ਬਾਅਦ ਜਾਣਾ ਇਹਦੇ ਨਾਲ, ਓਕੇ ਸਰ ਜੀ। ਇਹਨੂੰ ਉਹ ਲਿਆ ਕੇ ਦੇਣਾ। ਮੋਬਾਈਲ ਕਿੱਦਾਂ ਚਾਰਜ ਹੋਏਗਾ ਭਾਜੀ? ਭਾਜੀ ਵਿੱਚ ਲੱਗਾ ਨਹੀਂ ਬੈਕ ਤੇ ਉਹਦੇ ਆਪਸ਼ਨ ਹੁੰਦਾ ਵਾ ਚਾਰਜਿੰਗ ਉਹ ਪਤਾ ਕੀ ਪਕੌੜੇ ਵੇਚਣ ਵਾਲਾ। ਉਹ ਤੁਸੀਂ 600 ਵਾਲੇ ਲਾਏ, ਤੁਹਾਡੇ ਤਾਂ ਨਹੀਂ ਲੱਗਾ। ਫਿਰ ਤੇ 5000 ਰੁਪਏ ਦਾ ਰਿੰਗ ਲਾਈਟ ਆ। ਪਤਾ ਨਹੀਂ ਉਹਦੇ ਚ ਬੜੇ 82 ਕਲਰ। ਇੱਧਰ ਉਹ ਕੀ ਕਰਨੇ? ਨਹੀਂ ਉਹ ਮਤਲਬ ਓਏ ਉਹਦੇ ਨਾਲ ਗਲੀ ਸਜਾਉਣਾ ਵਾ ਵੀ ਵਿਆਪੀ ਕਲਰ ਲੈ ਲੈ ਵੀਡੀਓ ਨੂੰ। ਅਜੋ ਆਉਣਾ ਹੀ ਟਕਾ ਕੁਝ ਨਹੀਂ, ਕੋਈ ਇਨਕਮ ਵਾਲੇ ਪਾਸੇ ਧਿਆਨ ਦੇ। ਉਹ ਉੱਥੋਂ ਹੀ ਕਮਾਇਆ, ਉਹ ਉੱਥੋਂ ਹੀ ਲਿਆ। ਉਹ ਕਮਰਾ ਪੌਡਕਾਸਟ ਉਹ ਛੱਡਦੇ ਟਿਕਟੋਕ ਲਾਈਵ ਵਾਸਤੇ, ਉੱਥੇ ਲੋਕਾਂ ਨੇ ਸਾਲਗਿਰਾ ਕਰਾਇਆ ਉਹ ਕਰ। ਇੱਕੋ ਹੀ ਤਾਂ ਕਮਰਾ ਵਾ, ਹੁਣ ਉਹਦੇ ਤੇ ਕੀ ਕਰੇ? ਉਹ ਅੱਬੇ ਤੇ ਆਪਾਂ ਜਿਹੜੇ ਜਿਹੜੇ ਟਿਕਟੋਕ ਤੇ ਜਾਂਦਾ ਭਰਾ ਬਾਹਰ ਗਲੀ 'ਚ ਖਲੋਂਦੇ। ਆਹ ਦੇਖ ਲਓ, ਸਾਡੀ 3 ਕਮਰੇ ਆ। ਜੋ ਬਾਹਰੋਂ ਟਰਬਲ ਟੈਪ ਕਰੇ ਕੰਧ ਨਾ ਖੋਲ ਓਏ, ਬੂਆ ਖੋਲ। ਕੁੰਡੇ ਨੂੰ ਡਬਲ ਟੈਪ ਕਰੀ ਜਾਂਦੇ। ਮਿੱਠਾ ਜੀ, ਇਹ ਤੋਂ ਇਲਾਵਾ 2 ਬੰਦੇ ਮੇਰੇ ਕੋਲ ਪੈਂਡਿੰਗ ਤੇ ਨੇ। ਬਾਹਰ ਦੇ ਮੁਲਕ ਹਾਂਜੀ, ਜਿਹਨੇ ਮੈਨੂੰ ਕਿਹਾ, ਮੈਂ ਅਜੇ ਤੱਕ ਗੱਲ ਹੀ ਨਹੀਂ ਕੀਤੀ ਸਾਜ ਜੀ ਨਾਲ ਕਿ ਨਹੀਂ ਯਾਰ, ਸਾਜ ਨੇ ਕਹਾ ਯਾਰ ਕਾਲੂ ਜਦੋਂ ਬਿਲਕੁਲ ਸਰਦੀਆਂ ਚੱਲ ਜਿਹੜੀਆਂ, ਤੁਸੀਂ ਲੋਕਾਂ ਨੇ ਰਜ਼ਾਈਆਂ ਉਦੋਂ ਕੱਢਣੀਆਂ ਵਾ। ਸਾਜੇ ਇਹਨੂੰ ਮੈਂ ਕਿਹਾ ਮੈਨੂੰ ਅੱਧੇ ਘੰਟੇ ਵਾਸਤੇ ਆਪਣੇ ਘਰ ਲੈ ਕੇ ਚੱਲ, ਤੈਨੂੰ ਮੈਂ ਦੀਵਾਰ ਐਸੀ ਤਿਆਰ ਕਰਕੇ ਦਿੰਦਾ, ਤੂੰ ਅੱਗੇ ਬੈਠਾ ਸੋਹਣਾ ਲੱਗੇਗਾ।
ਨਹੀਂ ਮੰਨਦਾ। ਓਏ ਬੇਬਰਕਤਾ ਵਾ, ਰੁਪਈਆ ਕੋਈ ਨਹੀਂ ਆਉਣਾ, ਕੋਈ ਡਾਲਰ ਨਹੀਂ ਆਉਣਾ, ਝਾਤੀ ਐਸੀ ਮਾੜੀ ਪਾਉਂਦਾ ਵਾ। ਦੀਵਾਰ ਤਿਆਰ ਹੋ ਗਈ ਹੈ, ਮੇਰਾ ਫਲੈਕਸ ਵਾਲਾ ਇਹਦਾ ਬੇਲੀ ਆ, ਠੀਕ ਆ, ਮਾਸੂਮ ਜਾਨੀ ਕਿ ਪਤਾ ਨਹੀਂ ਕੀ ਨਾਂ ਉਹਦਾ, ਤੇਰੇ ਇੱਕ ਮਹੱਲੇ ਦਾ ਵਾ। ਉਹਨੇ ਸਾਰੀ ਰਾਤੀ ਮੇਰੇ ਨਾਲ ਗੱਲ ਕੀਤੀ, ਉਹਨੇ ਕਾਲੂ ਭਾਈ ਮੇਰੀ ਤਰਫੋਂ ਨਦਾਮ ਲੈ ਲੈ ਲਓ। ਕੌਣ? ਫਿਰ ਜੇ ਉਸਤਾਦ ਜੀ ਕਹਿੰਦੇ ਤੂੰ ਫਲੈਕਸ ਲਗਾ ਚੱਕ ਕੇ ਤੇ ਹਰਸ਼ਾ ਮਾਸ਼ਾਅੱਲਾ ਮਾਫਰ ਕਿੰਨੇ ਜਾਣਾ ਨਾਲ ਯਾਰ ਐਡੀ ਫਲੈਕਸ ਚੱਕ ਉਹ ਕਿੱਲਾ ਦਾ ਲਾ ਵੀ ਨਹੀਂ ਸਕਦਾ ਤੇਰੇ ਕੋ ਕੇਰੀ ਹੁਣ ਪਾਲੀ ਕਰ ਜੋ ਆਰ ਪਰ ਕਰ ਦੇਣਾ ਕਿੱਲਾ। ਸਾਜ ਫਿਰ ਮੈਨੂੰ ਮੈਚ ਨਹੀਂ ਚੱਕਦਾ ਇਹ। ਚਲੋ ਉਹ ਮੈਨੂੰ ਨਹੀਂ ਇਹ ਪਹਿਲਾਂ ਕਿੰਨੇ ਮੈਚ ਲਾਉਂਦਾ ਤੁਹਾਨੂੰ ਦੱਸਾਂ, ਲੱਖ ਲਾਣ ਦੇ ਯਾਰ ਮਿੱਠੇ ਤੇਰੇ ਤੇ ਕਿਹਦੇ ਯਾਰ। ਨਾਲ ਭਾਜੀ? ਅਸੀਂ ਤੇਰੇ ਜਨਾਜ਼ੇ ਤੇ ਆਉਣਾ, ਅਸੀਂ ਕੰਧਾ ਦੇਣਾ ਤੂੰ ਨਾ ਆਈ, ਤੂੰ ਨਾ ਆਈ, ਹਾਂਜੀ ਤੂੰ ਨਾ ਆਈ। ਬੰਦਿਆਂ ਨੇ ਨਹੀਂ ਆਉਣਾ ਜਨਾਜ਼ੇ ਤੇਰੀ ਮਾਂ ਦੀ ਕਸਮ ਆ ਲੱਗੇ ਬੰਦਿਆਂ ਨੇ ਆਉਣਾ ਵਾ। ਕਾਕਾ ਮੇਰੇ ਜਨਾਇ ਤੇ ਨਾ ਆਈ ਪੁੱਤ ਨਾਲ ਨਾ ਕਹਿੰਦਾ ਨਾ ਆਈ ਅੱਧੀ ਦੁਨੀਆ ਇਹ ਤੂੰ ਨਾ ਤੂੰ ਨਾ ਆਈ ਪੁੱਤ। ਸਾਡਾ ਨਾਮ ਖਰਾਬ ਕਰਨ ਦਿਆਂ ਤੂੰ ਉਹ ਯਾਰ। ਨਾਮ ਨਹੀਂ, ਉਹ ਸਾਰਾ ਉੱਥੇ ਮਾਹੌਲ ਹੀ ਇਦਾਂ ਦਾ ਵਾ। ਟਿਕਟੌਕ ਆ। ਮੈਂ ਤਾਂ ਨਹੀਂ ਖੇਡਦੇ ਮੈਚ ਬਸ। ਸਾਜੀ ਕਾਲੂ ਦੀ ਮੈਂ ਸੈਟਿੰਗ ਕਰਕੇ ਦਾਂਗਾ, ਮੈਂ ਰਿੰਗ ਲਾਈਟ ਵੀ ਇਹਨੂੰ ਗਿਫਟ ਕਰਾਂਗਾ, ਇਹਨੂੰ ਸਾਰਾ ਸਿਸਟਮ ਮੇਰੇ ਵੱਲੋਂ 3 ਮਹੀਨੇ ਕੱਢ ਲਵੇ। ਅੱਲਾ ਜਿੱਦੀ ਚਲੋ 600 ਤੇ ਲੈ ਆ ਤੇਰੇ ਵੀ ਨਿਕਲ। ਮਹਿੰਦੀ ਮੱਲੇ ਫਾਟਕ ਤੇ ਜਾਣਾ ਮੇਰੇ ਨਾਲ, ਉੱਥੇ ਮੇਰੇ ਯਾਰ ਦੀ ਦੁਕਾਨ ਹੈ। ਮਹਿੰਦੀ ਮੱਲੇ ਫਾਟਕ। ਹਾਂਜੀ ਮੈਂ ਲੈਣ ਨੂੰ ਅੱਜ ਵੀ ਲੈ ਦਵਾਂ ਉਸਤਾਦ ਜੀ, ਉਹ ਮੇਰੇ ਕੋਲੋਂ ਪੈਸੇ ਨਹੀਂ ਮੰਗੇਗਾ, ਲੇਕਿਨ ਆਪਣੀ ਆਦਤ ਨਹੀਂ ਹੈ। ਤਾਂ ਜੀ ਮੈਂ ਭੁੱਖ ਪਿਆਸ ਹੜਤਾਲ ਕੀਤੀ ਹੋਈ ਹੈ। ਉਸਤਾਦ ਜੀ ਇਹਨੂੰ ਤਾਂ ਮੋਬਾਈਲ ਵਿਚਾਰੇ ਨੂੰ ਸੱਚ ਇਹਦਾ ਵੀ ਕੁਝ ਲਾਓ ਹਿਸਾਬ। ਮੈਂ ਸਵੇਰ ਦਾ ਕੁਝ ਨਹੀਂ ਖਾਦਾ, ਨਾ ਮੈਂ ਖਾਣਾ। ਮੈਂ ਉਹ ਕੀਤੀ ਆ ਅੱਛਾ ਤੂੰ ਟਾਂਕੇ ਨਹੀਂ ਖਲੋਣੇ, ਨਾ ਖਲਾ, ਪੈਰ ਧੋਈ ਵੀ ਜਾ। ਨਹੀਂ ਉਹ ਵੀ ਲੱਗ ਗਈ ਹੈ ਪੈਰ ਨੂੰ। ਪੈਰ ਆ ਜੋ ਖਰਾਬ ਚਾਰ ਨਹੀਂ ਤਾਂ ਵੇਖ ਮਿੱਠਾ ਜੀ ਪਹਿਲੀ ਚੀਜ਼ ਸਮਝ ਕੇ ਨਾ ਖਾ ਜਿਓ। ਖਰਾਬ ਚਾਰ ਯਾਰ ਬਰਹਲ ਜੋ ਵੀ ਆ ਮੈਂ ਉਹਦੇ ਟਾਂਕੇ ਖਿਲਾ ਦਿਓ, ਤੁਹਾਨੂੰ ਮੌਲਾ ਦਾ ਵਾਸਤਾ ਯਾਰ। ਨਵਾਂ ਇੱਕ ਪਾ ਲਿਆ ਕਹਿੰਦਾ ਜੀ, ਉਹਨੇ ਕਿਹਾ ਪੱਟੀ ਅਜੇ ਤੱਕ ਕਰ ਤੇਰੇ ਨੂੰ ਪਹਿਲਾਂ ਪਲੇ ਉਹਨੇ ਕੀਤਾ, ਇhtiyat ਨਹੀਂ ਕੀਤੀ। ਉਹਨਾਂ ਦਾ ਪਲੇਟਾਂ ਪੈਣੀਆਂ ਸਾਜੀ ਹੁਣ ਉਹਨਾਂ ਨੇ। ਉਹ ਨਹੀਂ ਪਲੇਟਾਂ ਨਹੀਂ ਸਾਜੀ ਫਿਰਦਾ ਰਿਹਾ ਵਾ, ਨਹੀਂ ਮੰਨਦਾ ਇਹ। ਉਦੋਂ ਸੋਚ ਪੈਂਦੀ ਹੈ ਜਦੋਂ ਬੰਦਾ ਫਿਰਦਾ ਵਾ। ਸੋਚ ਪੈ ਗਈ ਹੈ। ਹਾਂਜੀ ਹੈਲੋ, ਜਦੋਂ ਵਜਨ ਪਾਉਣਾ ਨਾ ਉੱਤੇ ਉਹਦੇ ਸੋਚ ਪੈਣੀ ਪੈਣੀ ਚੜ ਗਿਆ ਕੰਮ। ਉਹ ਕੱਖ ਵੀ ਨਹੀਂ, 3 ਟਾਂਕੇ ਆ ਮੇਰੇ ਇੱਥੇ, ਪੂਰੀ ਲੇਅਰ ਚੱਲੀ ਸੀਗੀ, ਪੂਰੀ ਪੀਕੋ ਇੱਥੇ ਤੱਕ ਕੋਈ ਆ 3 ਦਿਨ ਦਰਜੀ ਕੋ ਪੈਰੀ ਬਾਹ ਇਹਨੇ ਟਾਂਕੇ ਲੱਗੇ। ਟਾਂਕੇ ਲਾ ਕੇ ਇਸਤਰੀ ਕਰਕੇ ਦਿੱਤੀ ਬਾਹ। 3 ਦਿਨ ਬਾਂਹ ਦਰਜੀ ਕੋ ਪਈ ਨਹੀਂ ਕਹਿੰਦਾ। ਉਹਨੇ ਰੰਗ ਵੀ ਕਰਤੀ। ਮੋਚੀ ਨਹੀਂ ਆਇਆ ਇੰਜ ਕਰਕੇ ਜਾਂਦਾ ਦਰਜੀ ਕੋ, ਉਹ ਭਾਈ ਕਰਦੇ ਆ ਯਾਰ। ਉਹ ਕਹਿੰਦਾ ਮੈਂ ਰਫੂ ਹੋਣਾ ਬਾਹ ਦਿੱਤੀ ਹੈ ਵਿੱਚ। ਹੁਣ ਇਹਨੇ 600 ਦੀ ਲੈਣ ਨਹੀਂ ਲੈਣੀ, ਮਾਸ਼ਾਅੱਲਾ ਡੇਲੀ 2-250 ਡਾਲਰ ਕਮਾਉਣ ਡਿਆ ਵਾ, 600 ਲੈਣ ਨਹੀਂ ਲੈਣੀ। ਉਹ ਡੇਲੀ 2-2.5 ਚੋਂ ਕਿੱਥੇ ਠਹਿਰ ਜਾ ਹਜੇ, ਦਾਨਿਸ਼ ਨੂੰ ਪਤਾ ਵਾ। ਮੈਨੂੰ ਕਹਿੰਦਾ ਘਬਰਾ ਨਾ ਇੰਨੇ। ਮੈਂ ਕਿਹਾ ਇੱਥੇ ਵੀ ਲਾਇਆ ਹੋਇਆ। ਮੈਂ ਕਿਹਾ ਤੂੰ ਕੀ ਲਾਇਆ? ਉਹ ਹਮਸ਼ੀਰਾ ਵਾ, ਭੈਣ ਪੜੀ ਆ ਤੇ ਉਹ ਸੇਫ ਅਲਮਾਰੀ ਜੀ ਨੇ ਉਹਦੇ ਮੂੰਹ ਦੇ ਕੇ। ਮੈਂ ਥੋੜੀ ਦੇਰ ਬਾਅਦ ਗੱਲ ਕਰਤਾ ਹੂੰ, ਥੋੜੀ ਦੇਰ ਬਾਅਦ। ਮੈਂ ਕਿਹਾ ਭੈਣ ਦਾ ਡਾਕਟਰ ਕੋਲ ਗੱਲ ਕਰ। ਪ੍ਰੀਤ ਭਾਈ ਨੇ ਮੈਨੂੰ ਕਿਹਾ, ਕਹਿੰਦੇ ਕਾਲੂ ਭਾਈ ਜੀ ਸਿਰਫ 5 ਮਿੰਟ ਲਈ। ਮੈਂ ਕਿਹਾ ਅਸੀਂ ਸ਼ੋਅ ਕਰਨ ਲੱਗੇ, ਕਹਿੰਦੇ ਨਹੀਂ 5 ਮਿੰਟ ਲਈ ਤੁਸੀਂ ਆ ਜਾਓ। ਉਹ ਤੂੰ ਮਰਿੰਦਰ ਗਿੱਲ ਵਾ ਵੀ ਤੇਰੇ ਕੋਲ 5 ਮਿੰਟ ਮੰਗਣ ਯਾਰ ਡਿਆ। ਪੁੱਛ ਲਈ ਤੂੰ ਤਾਂ ਘੰਟਾ ਬਹਿ ਕੇ ਚੱਲੇ, ਮੈਂ ਅਗਲਾ ਤੈਨੂੰ ਆਪ ਲਾਵੇ। 58 ਬੰਦੇ ਬੈਠੇ, ਮੈਂ ਜਦੋਂ ਗਿਆ 5 ਬੰਦੇ ਬੈਠੇ, ਸਾਜੀ ਥੱਲੇ ਯਕੀਨ ਕਰੋ ਚਿਕੜ ਹੋ ਗਿਆ। ਕਾਲੂ ਭਾਈ ਲਵ ਯੂ ਹੋ ਗਿਆ ਜੀ ਅਬੋ, ਸਿਰਫ ਸਾਡੀ ਬਦੌਲਤ। ਸਰਕਾਰ ਤੁਹਾਨੂੰ ਸਲਾਮਤ ਰੱਖੇ ਜੀ, ਅੱਲਾਹ ਐਂਡ ਨਹੀਂ ਲੈਣ ਅੱਲਾਹ ਚਾਹੁੰਦੀ ਬਹੁਤਾ ਦੇਵੇ। ਅੱਛਾ ਦੂਸਰੀ ਗੱਲ ਸਾਦੇ ਮੋਹਤਰਮ, ਅਸੀਂ ਭਾਈ ਕ੍ਰੈਡਿਟ ਦਿੰਦੇ ਆ, ਅਸੀਂ ਮੂੰਹ ਤੇ ਕਹਿੰਦੇ ਜੋ ਲਾਈਵ ਹੁੰਦੇ ਵੀ ਕਹਿੰਦੇ ਉੱਧਰ ਦੇਖ ਜਿਹੜੇ ਦਾਦੀ ਗੰਨਾ ਵੱਜ ਗਈਆਂ ਗੰਨਾ। ਹਾਏ ਹਾਏ। ਹਾਂਜੀ ਆ ਪੈਸੇ ਵਾਲੀਆਂ ਛੜ 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 ਐ ਇਹ ਦੇਖੋ। ਹੋ ਗਈ ਉੱਤੇ ਸਾਜੀ ਰਿੰਗ ਲਾਈਟ ਮਿਲਣ ਲਈ ਮੇਰਾ ਥੋੜਾ ਜਿਹਾ ਨਾ ਡਿਸਟਰਬ ਹੋਇਆ ਕੰਮ। ਮੈਂ ਤੁਹਾਨੂੰ ਵਾਅਦਾ ਕਰਦਾ ਸਿਰਫ ਨਹੀਂ ਨਹੀਂ ਹੁਣੇ ਲਿਆ ਕੇ ਦੇਣੀ ਯਾਰ, ਉਹਨੇ ਜਾ ਕੇ ਅਸ਼ੋ ਮੁਕਤਾ ਨੂੰ ਲਿਆ ਕੇ ਦੇਣੀ। ਉਹ ਇਹਨਾਂ ਕੋਲ ਸਾਰਾ ਕੁਝ ਵੇ ਤਾਂ ਤੁਸੀਂ ਇਹ ਟੱਟ ਪੂੰਝ ਗਏ। ਉਸਤਾਦ ਜੀ ਕੁਝ ਗੱਲਾਂ ਐਸੀਆਂ ਹੁੰਦੀਆਂ ਮੈਂ ਜਿਹੜੀਆਂ ਤੁਹਾਡੇ ਕੋਲ ਸਿਰਫ ਪਚਾਈਆਂ ਜਾਂਦੀਆਂ। ਯਾਰ ਹੁਣ ਆ ਦੇਖੋ ਨਾ, ਦੇਖੋ ਹੁਣ ਮਾਸ਼ਾਅੱਲਾ ਲੈਣੇ ਸੋਹਣੀ ਤੁਸੀਂ 70 ਲੈਤੀ ਆ, ਖਲੋਤੀ ਆ, ਖੈਰ ਹੋਵੇ। ਹੁਣ ਮੋਬਾਈਲ ਦੀ ਫਟੀਕ ਪਾਉਂਦੇ ਭਾਈ, ਹੁਣ ਕਹਿੰਦਾ ਮੋਬਾਈਲ ਲੈ ਕੇ ਦਿਓ। ਤੁਸੀਂ ਦੱਸੋ ਜਦੋਂ ਇੱਥੋਂ ਨਹੀਂ ਅਦਾਰੇ ਚ ਆਉਂਦੇ, ਪਹਿਲਾਂ ਤੁਸੀਂ ਸੈੱਟ ਹੋਣੇ, ਤੁਹਾਡੇ ਕੋਲ 2-2 ਮੋਬਾਈਲ ਵੀ ਹੁੰਦੇ, ਤੁਸੀਂ ਆਪਣੇ ਟੌਰ ਨਾਲ ਹਾਂਜੀ ਮੈਂ ਉਹਦਾ 80 ਦੇ ਹੱਥ ਲੱਗਾ ਵਾਂ, ਮਾਲਕੋ ਕੋਈ ਤਨਖਾਹ ਛੀ ਲਵਾ ਕੇ ਮੁੜ ਕੇ ਨਾਲ ਤੁਸੀਂ ਮਜ਼ਦੂਰ ਹੋ ਜਾਂਦੇ। ਇਹ ਕਿਹੜੀ ਟ੍ਰੇਨਿੰਗ ਹੈ ਤੁਹਾਡੇ ਤੋਂ? ਗੱਲ ਤੇ ਉਸਤਾਦ ਜੀ ਮਿੱਠੇ ਦੀ ਸੁੱਟਣ ਵਾਲੀ। ਮਿੱਠੇ ਹੁਣ ਸਾਰਾ ਪਹਿਲੇ ਸੈੱਟ ਹੁੰਦੇ ਆ, ਨਹੀਂ ਜੀ ਮੈਂ ਉਧਰੋਂ ਨਹੀਂ ਛੱਡ ਸਕਦਾ, ਉਧਰੋਂ ਲੱਖ ਲੈਣ ਡਿਆ। ਸਾਰਾ ਸੈਟਅਪ ਤੇਰੇ ਵਰਗਾ ਨਹੀਂ ਸਾਰਿਆਂ ਦਾ। ਤੂੰ ਚਾ ਜਾ ਅਲਹਮਦੁਲਿਲਾ ਮਿਹਨਤ ਕੀਤੀ ਸਲਮਾਨ ਪੁੱਤ। ਕੋ ਖਾਈ ਜਾਂਦਾ ਵਾ ਖਾਨ ਸਾਹਿਬ ਰੋਡ ਸਟੂਡੀਓ ਕਾਕਾ ਜੀ, ਟਿਕਟੌਕ ਤੇ ਹੈਲੋ ਟਿਕਟੌਕ ਤੇ ਹਿਸਾਬ ਲਾ ਲਾ ਐਸਾ ਡਿਜੀਟਲ ਭਾਜੀ ਹੋਇਆ ਵਾ। ਇੱਥੇ ਦੇਖੋ ਭਾਜੀ, ਰਾਤੀ 1.5 ਘੰਟਾ ਆਇਆ ਬੰਦ ਕਰਕੇ ਸੌਂ ਗਿਆ ਵੀ ਸਵੇਰੇ ਤੇ ਮੈਂ ਕਹਿੰਦਾ ਡੇਲੀ 5 ਵਜੇ ਤੇ ਬੈਠਾ, ਰਾਤੀ ਬੈਠਾ ਬਸ। ਸਾਡੇ ਨੀਂਦ ਨਹੀਂ ਸੀ ਆਉਂਦੀ। 5:30 ਵਜੇ ਬੈਠੇ, ਤੁਹਾਨੂੰ ਜ਼ਿਆਦਾ ਪੈਸੇ ਦੱਸੋ ਕੋ ਸਵੇਰੇ 6 ਵਜੇ ਜਾਣਾ ਸ਼ੋਅ ਜਾਇਆ ਕਰੋ, ਕਰਿਆ ਕਰੋ। ਸਲਮਾਨ ਰਾਤ 3 ਵਜੇ ਤੱਕ ਕਰਦਾ ਮੈਂ। ਹਾਂ ਮੈਂ ਆਪਣੀ ਜਾਨ ਤੇ ਖੇਲਦਾ, ਮੈਂ ਕਿਤੇ ਲੜਕੇ ਬਾਰਡਰ ਤੇ ਹੁੰਦੇ ਸ਼ੋਅ ਕਿਤੇ ਬੋਤਲਾਂ ਵੀ ਤਾਂ ਲੱਗਣ ਦੀਆਂ ਨਾ। ਫਾਇਰਿੰਗ ਚ ਹੋਉਂਦੇ ਸ਼ੋਅ ਕਿਤੇ ਕੋਲੋਂ ਲੋਨ ਝੋਲੀ ਨਹੀਂ ਫੇਰੀ, ਕੋਲੋਂ ਲੋਨ ਦੇ। ਝੋਲੀ ਮੈਂ ਨਹੀਂ ਕਿਹਾ ਦੀਨ ਭਾਈ ਰੁਪਏ ਨੇ ਬਾਦਸ਼ਾਹ 47 ਲੈਵਲ ਦੀ ਆਈਡੀ ਬਣਾ ਯਾਰ, ਉਹ ਨਹੀਂ ਮੈਂ ਕੀਤਾ। ਕੋਲੋਂ ਲੋਨ ਡਿਆ ਵਾ ਅਸੀਂ ਕਿ ਤੁਰਕੀ ਤੇ ਹੁੰਦੇ ਸੀ ਭਾਜੀ। ਇੱਕ ਬੰਦਾ ਮੇਰੇ ਸੁਣੂਗਾ 4 ਦਾ ਸੈੱਟ ਜਾਣਾ ਵਾ, ਤੁਸੀਂ ਦਿਲ ਕਰੇ ਤੁਹਾਡਾ ਰੂਹ ਮਨੇ ਜਾਣਾ ਵਾ ਲਾਜ਼ਮੀ ਜਾਣਾ। ਪਰਚੀਆਂ ਪਾ ਲਓ ਉਸਤਾਦ ਜੀ ਹੁਣ ਦਾਨਿਸ਼ ਭਾਈ ਦੇ ਤੇ ਜਾਣਾ ਨੇ। ਉਸਤਾਦ ਜੀ ਪਰਚੀਆਂ ਪਾ ਲਵੋ, ਜਿਹੜਾ ਲੱਕੀ ਨਿਕਲਿਆ ਚੱਲੇ। ਜੇ ਨਾ ਗਏ ਤੇ ਰਹਿੰਦੀ ਨਹੀਂ ਮੇਰੀ ਸਾਦੀ। ਕਿੰਨੇ ਬੰਦਿਆਂ ਨੇ ਜਾਣਾ ਵਾ? ਹਾਂ ਕਿੰਨੇ ਬੰਦੇ ਮੰਗੇ ਉਹਨਾਂ ਨੇ? 6 ਬੰਦੇ ਜਾਣ, 6 ਪਰਚੀਆਂ ਪਾ ਲਓ। ਬਾਜੀ ਬਾਜੀ ਜੇ ਨਿਕਲ ਆਈ ਲੈ ਚੱਲ ਜਵੇ। ਇੱਥੇ ਹੀ ਪਰਚੀ ਕੱਢ ਲਾਂਗੇ ਟੀ ਟਾਈਮ।
ਉਸਤਾਦ ਜੀ ਭਲੇ ਆਪੀ ਨੂੰ ਤਾਂ ਪੁੱਛੋ ਵੀ ਆਪੀ ਕਿੰਨੇ ਬੰਦੇ ਦੀ ਪਾਰਟੀ ਸਹਿਣ 6 ਬੰਦੇ ਪੁੱਛ ਲੈਂਦੇ ਪੁੱਛ ਲੈਂਦੇ ਟੀ ਟਾਈਮ ਕਿਤੇ ਇੱਕ ਬੰਦੇ ਦਾ ਹੁੰਦਾ, ਉਹਨੂੰ ਨਹੀਂ ਪਤਾ, ਦੇਖ ਲਈ ਨਹੀਂ ਆਪੀ ਤੇ ਪੱਲਿਓ ਨਹੀਂ ਜਾਣਾ ਯਾਰ ਉਹਨਾਂ ਨੇ। ਯਾਰ ਇਦਾਂ ਸੱਚ ਉਹਨੇ ਵੈਸੇ ਹੀ ਕਿਹਾ ਵਾ ਉਹਨਾਂ ਨੇ ਬੋਲਣਾ ਵੀ ਨਹੀਂ ਸੀਰੀਅਸ। ਉੱਥੇ ਏਡੇ ਮੈਂ ਕਹਿੰਦਾ ਵੱਡੇ ਭਾਵੇਂ ਉਹ ਮੈਂ ਕਹਿੰਦਾ ਜੋ ਮਰਜ਼ੀ ਹੋਣ ਜਿੰਨਾ ਮਰਜ਼ੀ ਉਸਤਾਦ ਜੀ ਹੋਰ ਵੀ ਕਾਮੇਡੀਅਨ ਜਾਂਦੇ ਨੇ, ਉਹ ਇੱਦਾਂ ਹੀ ਜਾਂਦੇ ਨੇ ਪ੍ਰਮੋਟਰ ਉਸਤਾਦ ਜੀ। ਉਸਤਾਦ ਜੀ ਕਿੱਡੀ ਵੈਸੇ ਪ੍ਰਮੋਟਰ ਹੋਰ ਚੀਜ਼ ਹੁੰਦੀ ਪ੍ਰਮੋਟਰ ਇੱਕ ਬਿਜ਼ਨਸ ਟੂਰ ਹੁੰਦਾ, ਹਾਂਜੀ ਉਹਨੂੰ ਵੀ ਫਾਇਦਾ ਹੋਣਾ, ਤੁਹਾਨੂੰ ਵੀ ਫਾਇਦਾ ਹੋਣਾ। ਤੇ ਤੁਸੀਂ ਸਾਰੇ ਤੇ ਕਹੋ ਸ਼ੋਅ ਚ ਕੋਈ ਪ੍ਰਮੋਟਰ ਸਾਨੂੰ ਕਰੇ ਮੇਲ ਓਏ ਯਾਰ ਇੱਕ ਮਿੰਟ ਰੁਕੋ ਜਾ। ਤੁਰਕੀ ਦੀ ਉੱਥੇ ਕਿਹੜਾ ਪ੍ਰਮੋਟਰ ਨਹੀਂ ਹੈਗੇ। ਉਸਤਾਦ ਜੀ ਮੈਨੂੰ ਸ਼ਰਮ ਆਉਂਦੀ ਆ ਕਿ ਇੱਕ ਧੀ ਧਿਆਣੀ ਪੈਸੇ ਖਰਚਦੇ ਸੀ ਏਡੇ ਏਡੇ ਵੱਡੇ ਏਡੇ ਏਡੇ ਡੋਲੇ ਲੈ ਕੇ ਤੇ ਅਸੀਂ ਉਧਰ ਫ੍ਰੀ ਮਾਰਕੀਟ ਨਾਲ ਫਿਰਦੇ ਨਹੀਂ ਨਹੀਂ ਸ਼ਰਮ ਵਾਲੀ ਗੱਲ ਹੈ ਉਸਤਾਦ ਜੀ। ਤੇ ਜਿਹੜੀਆਂ 4 ਧੀਆਂ ਧਿਆਣੀਆਂ ਆ ਕੇ ਇਹਨਾਂ ਕੁਝ ਦੇ ਕੇ ਗਈਆਂ ਪੈਰ ਦਾ ਉਹ ਕਿੱਥੇ ਇੱਕ ਮਿੰਟ ਨਹੀਂ ਮੇਰੇ ਕਸਮੇ ਪੱਲੇ ਸੱਟ ਵੀ ਤੁਹਾਨੂੰ ਦੱਸਿਆ ਪੱਲਿਓ ਪਈ, ਉਹ ਜਿਹੜੀਆਂ ਆਈਆਂ ਵਾ ਉਹਨਾਂ ਨੂੰ ਵੀ 5-500 ਹਜ਼ਾਰ ਦੇ ਕੇ ਕਿਰਾਇਆ ਦੇ ਕੇ ਭੇਜ। ਕੋਲੋਂ ਹਾਂਜੀ ਭੈਣਾਂ ਸਾਡੇ ਨੂੰ ਲੈਣੇ ਹੁੰਦੇ ਆ, ਭੈਣਾਂ ਨੂੰ ਲੈਣੇ ਹੁੰਦੇ ਆ ਜੀ। ਆ ਯਾਰ ਤੇ ਭੈਣਾਂ ਦੇ ਬਣਦੇ ਨੇ ਯਾਰ, ਇਹ ਚ ਕਿਹੜੀ ਗੱਲ। ਲੇਕਿਨ ਤੁਸੀਂ ਮੇਰੇ ਸੁਣੋ ਹੁਣ ਉਸ ਭੈਣ ਦਾ ਵੀ ਜਿਹੜਾ ਦਿਲ ਨਾ ਤੋੜੋ, ਦਿਲਜ਼ਾਰੀ ਨਾ ਕਰੋ, ਹਾਂਜੀ, ਰਿਲੇਸ਼ਨ ਦਾ ਦਿਲ ਨਾ ਤੋੜੋ ਭੈਣ ਮੇਰੀ ਸਰਜੂ ਕਰ ਪਹਿਲੀ ਦਫਾ ਉਹਨੇ ਕਿਹਾ ਵਾ ਐਵੇਂ ਮੋੜਨੀ ਨਹੀਂ ਚਾਹੀਦੀ, ਕਿਉਂ ਜੀ ਮੈਂ ਤਾਂ ਬਲਕਿ ਤੂੰ ਤਾਂ ਜਾਣਾ ਨਹੀਂ, ਸਹੀ ਗੱਲ ਕਰਦੀ। ਤੇ ਉਸਤਾਦ ਜੀ ਇਹਨੇ ਵੀ ਕਿਹੜਾ ਬੁਲਾ ਲੈਣਾ। ਉਸਤਾਦ ਜੀ ਮੇਰੀ ਸੁਣੋ ਗੱਲ, 10 ਦਿਨ ਦੀ ਗੱਲ ਆ, ਯਾਰ 10 ਦਿਨ ਮੈਂ ਜਾਣ ਤੋਂ ਨਹੀਂ ਕਹਿ ਰਿਹਾ, ਮੈਂ ਉਦਾਂ ਨਹੀਂ ਜਾਣਾ। ਭੈਣ ਦਾ ਕਿਹੜਾ ਯੂਕੇ ਵਾਲਾ ਪਲਾਟ ਵੇਖ ਜਾਣਾ, ਹਾਂ ਉਹ ਸੈਂਡੀ ਪਾਰਟੀ ਆ। ਇਹ ਲੋਕੀ ਸਾਨੂੰ ਬੁਲਾਉਂਦੇ ਐਕਸਟਰਾ ਪੈਸਿਆਂ ਚੋਂ, ਲੋਕਾਂ ਨੇ ਪਹਿਲੇ 40 ਕਰੋੜ ਰੱਖਿਆ ਹੁੰਦਾ। ਜੀ ਇਦਾਂ ਹੀ ਤੁਹਾਨੂੰ ਗੱਲਾਂ ਚ ਲਿਆਂਦੇ ਹਾਂ ਸਾਹਿਬ ਤੁਸੀਂ ਕਹਿੰਦੇ ਅੱਛਾ ਚਲੋ ਦੇ ਤੂੰ ਜ਼ਿਆਦਾ ਤੋਂ ਜ਼ਿਆਦਾ ਨਿੰਬੂ ਪੀ ਓਏ, ਜ਼ਿਆਦਾ ਤੋਂ ਜ਼ਿਆਦਾ ਨਿੰਬੂ ਪੀ। ਜੋ ਕਰ ਤੁਹਾਡੀ ਗੱਲ ਨਾਲ ਮੈਂ ਇਤਫਾਕ ਕਰਦਾ ਉਸਤਾਦ ਜੀ, ਸਹੀ ਗੱਲ ਹੈ। ਅਸੀਂ ਕਾਹਤੋਂ ਕਿਸੇ ਸਹੀ ਗੱਲ ਉਸਤਾਦ ਜੀ, ਅਸੀਂ ਉਹਨਾਂ ਦੇ ਖਰਚੇ ਤੇ ਵੈਸੇ ਆ ਗੱਲ ਹੈਗੀ, ਉਹ ਗੱਲ ਹੈ ਕਿ ਗੱਲ ਨਹੀਂ ਬਣਦਾ। ਉਹ ਗਿਆ ਨਹੀਂ ਕਹਿੰਦਾ ਉਸਤਾਦ ਜੀ ਅਸੀਂ ਉਹਨਾਂ ਦੇ ਖਰਚੇ ਤੇ ਨਹੀਂ ਉਹ ਤੈਨੂੰ ਤਾਂ ਵੈਸੇ ਨਹੀਂ ਅਸੀਂ ਜਾਣਾ ਨਹੀਂ ਯਾਰ, ਸਰਾਣਾ ਅਸੀਂ ਕਿਉਂ ਅਸੀਂ ਕਿਸੇ ਦੇ ਉੱਤੇ ਉਹ ਬੋਝ ਬਣ ਗਏ। ਅੱਛਾ ਸਰਾਲਾ ਸਿੱਧਾ ਨਹੀਂ ਆਇਆ ਤਾਂ ਬਿਆਨ ਦੇ ਉਹਦੇ ਕੋਲ ਕਦੀ ਸਿੱਧੀ ਨਹੀਂ ਆਈ ਤੇ ਬਿਆਨ ਗੱਡੀ ਸਿੱਧੀ ਨਹੀਂ ਆਈ, ਕਹਿੰਦਾ ਸਰਾਣਾ ਸਿੱਧਾ ਨਹੀਂ ਆਇਆ। ਆਹੋ ਯਾਰ ਐਵੇਂ ਕਿਸੇ ਨੂੰ ਪਰੇਸ਼ਾਨ ਕਰਨ ਵਾਲੀ ਗੱਲ ਆ, ਕੋਈ ਇੱਕ ਦਿਨ ਖਵਾ ਦਿੰਦਾ 2 ਦਿਨ ਖਵਾ ਦਿੰਦਾ। ਹੁਣ ਆਹ ਸੀਟ ਵੀ ਪਾ ਲੇਗਾ ਜੀ, ਹਾਂਜੀ ਇਹ ਸੀਟ ਵੀ ਪਾ ਲੇਗੀ। ਨਹੀਂ ਸਕੂਨ ਦੇ ਨਹੀਂ ਨਹੀਂ ਗੱਲ ਉਸਤਾਦ ਜੀ ਤੁਸੀਂ ਸਾਰੀ ਬੋਲੋ ਇੱਧਰ ਨਾ, ਸੱਜਣਾ ਤੋਂ ਮੁੱਕ ਮੋੜ ਕੇ ਬਹਿ ਗਏ ਇੱਧਰ ਤੋਂ। ਨਹੀਂ ਮੈਂ ਉਹਨਾਂ ਥੋੜੀ ਦੇਰ ਇਧਰੋਂ ਥੱਕ ਲਵਾਂ ਪਹਿਲੇ। ਚਾਹ ਫਟਾ ਰੱਖੋ ਇੱਥੇ। ਤੁਰਕੀ ਦੀ ਹੁਣ ਉਸਤਾਦ ਜੀ ਗੱਲ ਮੂੰਹੋਂ ਨਿਕਲ ਗਈ, ਇਹਨੂੰ ਪੂਰੀ ਕਰਦੇ, ਇਹਦਾ ਕੋਈ ਸਿਸਟਮ ਬਣਾਓ, ਕੋਈ ਕਮੇਟੀ, ਕੋਈ ਕਰੋ ਯਾਰ ਇਹਦਾ ਭਾਈਜਾਨ ਉਧਰ ਕੇ ਜੋ ਪ੍ਰਮੋਟਰ ਹੈ ਉਹਨਾਂ ਉਹ ਸਾਨੂੰ ਮੇਲ ਕਰਨ। ਉਸਤਾਦ ਜੀ ਮੈਂ ਇੱਕ ਸਲਾਹ ਪ੍ਰਮੋਟਰ ਹਾਂ ਲੇਕਿਨ ਤੇਰੇ ਨਾਲ ਪਰ ਨਹੀਂ ਲੱਗਾ। ਹਾਂ ਹਾਂ ਉਸਤਾਦ ਜੀ ਮੈਂ ਇੱਕ ਗੱਲ ਕਰਾਂ। ਇਹ ਦੋਵੇਂ ਪ੍ਰਮੋਟਰ ਨੇ, ਨਹੀਂ ਨਹੀਂ ਉਸਤਾਦ ਜੀ ਇਹ ਪਰ ਆ, ਮੈਂ ਪਰ ਉਹ ਨਹੀਂ ਪਰ ਇਹ ਉਹ ਨਹੀਂ। ਉਹ ਨਹੀਂ ਉਸਤਾਦ ਜੀ ਮੈਂ ਤੁਹਾਨੂੰ ਇੱਕ ਗੱਲ ਸਮਝਾਵਾਂ, ਸੀਰੀਅਸ ਮਜ਼ਾਕ ਨਹੀਂ ਕਰਨਾ। ਦੱਸ ਮੈਡਮ ਜੀ ਦੇ ਕਿਹੜੇ ਗਾਣੇ 'ਚ ਪਰ ਲਫ਼ਜ਼ ਆਇਆ, ਪਰ ਦੱਸੇ ਕੋਈ ਨਾ। ਪਰ ਯਾਨੀ ਪਰ ਤੋਂ ਮਰਾਜ ਜਿਵੇਂ ਬੰਦਾ ਨਹੀਂ, ਪਰ ਇਹ ਉਹ ਨਹੀਂ, ਪਰ ਇੰਜ ਨਹੀਂ, ਪਰ ਇੰਜ ਨਾ ਹੋ ਜੇ, ਯਾਨੀ ਇੰਜ ਦੀ ਗੱਲ ਆ। ਪਰ ਜਿਵੇਂ ਇੱਕ ਬੰਦਾ ਕਹਿੰਦਾ ਯਾਰ ਪਰ ਫਿਰ ਮੈਨੂੰ ਯਾਦ ਆਇਆ, ਯਾਰ ਪਰ ਫਿਰ ਮੈਂ ਇਦਾਂ ਮੇਰੇ ਆ ਗਏ ਦੇ ਚ ਨਹੀਂ ਉਸਤਾਦ ਜੀ ਨਹੀਂ ਆਉਂਦੇ। ਦੱਸ ਨਹੀਂ ਸਾਰੇ ਦੱਸ ਦੱਸ ਪਰ ਸੋਚਨੀਆ ਕਿ ਗੁਨਾਹ ਤੇ ਨਹੀਂ। ਹਾਂ ਕੀ ਬਾਤ। ਮੈਨੂੰ ਪਰਾਂ ਆਣਾ ਆਂਦਾ ਸੀ। ਪਰ ਗੱਲ ਹਾਂ ਪਰਾਂ ਵਾਲਾ ਪਰ ਉਸਤਾਦ ਜੀ ਮੈਂ ਤੁਹਾਨੂੰ ਗੱਲ ਸਮਝਾਉਣ ਲੱਗਾ ਹਾਂ। ਉਸਤਾਦ ਜੀ ਦੀ ਗੱਲ ਸਮਝਾਉਣ ਲੱਗਾ ਯਾਰ। ਸਮਝਾ हालांकि ये अब बात होती है कभी कभी कखा तो भी लखा दी लोड़ पै जाती है। ਤਾੜੀ ਹਲੂ ਉਹ ਸੱਕ ਤਾੜੀ ਲੈ ਰਿਹਾ ਉਸਤਾਦ ਜੀ। ਉਸਤਾਦ ਜੀ ਮੈਂ ਕਹਿੰਦਾ ਵਾ ਕਿ ਆ ਛੱਡ ਕੇ ਨਾ ਟੀ ਟਾਈਮ ਯਾਨੀ ਟੀ ਟਾਈਮ ਕਰਿਆ ਇਹਨਾਂ ਕਰੋ, ਨੂੰ ਛੁੱਟੀ ਦਿਓ। ਇਹ ਟੀ ਟਾਈਮ ਕਰਿਆ ਕਰੋ ਲੇਕਿਨ 45 ਮਿੰਟ ਦਾ ਠੀਕ ਆ। ਇੱਕ ਮਿੰਟ ਠਹਿਰੋ ਤੇ ਸਹੀ। ਠੀਕ ਹੈ ਸੁਣ ਤਾਂ ਲੋ ਸੁਣ ਤੇ ਲੋ। ਇੱਕ ਸ਼ੋ ਇਸੇ ਚੈਨਲ ਤੇ ਰੈਗੂਲਰ ਉਹ ਹੋਣਾ ਚਾਹੀਦਾ ਜਿਹੜਾ ਐਕਟੀਵਿਟੀ ਵਾਲਾ ਐਕਟੀਵਿਟੀ ਉਹ ਜਿਹੜੀ ਐਕਟੀਵਿਟੀ ਵਾਲਾ ਠੀਕ ਹੈ ਯਾਨੀ ਬਾਹਰ ਫਿਰੋ ਤੁਰੋ ਏਦਾਂ ਤੁਹਾਡੇ ਜੋੜ ਬੰਦ ਹੋਏ ਨੇ ਬਹਿ ਕੇ 300 ਲਗਾਤਾਰ ਕੀਤੇ 3 ਘੰਟੇ ਲਗਾਤਾਰ ਬੈਠੇ 15 ਮਿੰਟ ਸ਼ੋਅ ਦੇ ਕੱਢੋ 45 ਮਿੰਟ ਉਹ ਬੰਦੇ 4 ਘੰਟੇ ਲਗਾਤਾਰ ਬੈਠਣਾ ਯਾਨੀ ਜਿੱਥੇ ਤੁਸੀਂ 60 ਸਾਲ ਜੀਣਾ ਵਾ ਤੁਸੀਂ 20 ਸਾਲ ਜੀਣਾ। ਹਾਂ ਚਲੋ ਯਾਰ ਸਾਲ ਦਾ ਹੀ ਫਰਕ ਆ। ਸਾਲ ਘਟ ਗਏ। ਤੇਰੇ 55 ਸਾਲ ਕੱਢੋ ਇਧਰੋਂ ਠੀਕ ਹੈ 15 ਮਿੰਟ ਡਾਪਤੇ ਉਧਰੋਂ ਕੁ ਸ਼ੋਭ ਤੋਂ ਆਤਾ ਜੋੜ ਦਿਖਾਤੇ ਬਾਹਰ ਫਰਾਤਾ ਤੇ ਸਾਲ ਨਹੀਂ ਉਹ ਬਿਹਾਈਂਡ ਦਾ ਸਕਾਈਨ ਕਹਿ ਰਹੇ ਹੋ ਯਾਰ ਇਹਨਾਂ ਗੱਲਾਂ ਤੋਂ ਅਸੀਂ ਬਹੁਤ ਅੱਗੇ ਨਿਕਲ ਚੁੱਕੇ ਆ, ਦਰਦਾਂ ਤੋਂ, ਮੋਹਰਿਆਂ ਤੋਂ, ਖਿਚਾਵਾਂ ਤੋਂ ਅਸੀਂ ਅੱਗੇ ਨਿਕਲ ਆਏ ਆ। ਹਾਂਜੀ ਬਹੁਤ ਹੋਣ ਵਾਲੇ ਹੋ ਗਏ ਉਸਤਾਦ ਜੀ। ਹੁਣ ਤਾਂ ਬਹੁਤ ਹੋਣ ਵਾਲੇ ਲਾਲਚ ਤੇਰੀ ਰੂਹ ਦੇ ਵੀ ਖਲੀਆਂ ਪਈਆਂ ਵਾ, ਉਹਦੇ ਵੀ ਦਰਦਾਂ ਹੋਣ ਡਈਆਂ। ਮਾੜਾ ਜਿਹਾ ਐਸੀ ਥੱਲੇ ਬੰਨਾ ਤੋੜ ਦੁਖਣ ਲੱਗ ਇੱਥੇ ਜਿਹੜੀ ਕਮੀਜ਼ ਪਾਉਂਦਾ 2 ਘੰਟੇ ਬਾਅਦ ਕਮੀਜ਼ ਲਾਉਂਦੀ, ਕਮੀਜ਼ ਵੀ ਕਹਿੰਦੇ ਹਾਂ ਮਰ ਗਿਆ ਉਹਦਾ ਦਰਦ ਹੈ। ਵੈਸੇ ਇਹ ਗੱਲ ਤੋਂ ਹਟ ਕੇ ਵੀ ਕੋਈ ਹਿਲਜੁਲ ਹੋਣੀ ਚਾਹੀਦੀ ਆ।
ਠੀਕ ਆ ਨਾ ਕੋਈ ਆਹੋ, ਸਾਰੀ ਕਿਤੇ out of city ਚਲੀ ਗਈ, out of country ਚਲੀ ਗਈ। ਜਿਹੜੇ ਜਾਂ ਕਹਿੰਦੇ ਯਾਰ ਅਸੀਂ ਇੱਥੇ ਨਹੀਂ ਆ ਸਕਦੇ ਤੁਸੀਂ ਸਾਡੇ ਕੋਲ ਆ ਜਾਓ ਯਾਰ। ਆਹੋ, ਬਾਕੂ ਚਲੀ ਗਈ ਜਾਂ ਤੁਰਕੀ ਚਲੀ ਗਈ ਜਾਂ ਯੂਕੇ ਚਲੀ ਗਈ, ਉਸਤਾਦ ਜੀ ਹੁਣ ਤਾਂ ਨਿਕਲਣਾ ਚਾਹੀਦਾ। ਹੁਣ ਸਾਡੇ ਸੀਨੀਅਰ ਦੇ ਵੀ ਚਿੱਟੇ ਆਉਣ ਲੱਗ ਲਓ ਗਏ। ਜੀ ਇਹ ਸ਼ੋਅ ਕਰਨਾ ਵਾ। ਇਸ ਤੋਂ ਬਾਅਦ ਇੱਕ ਮੁਸ਼ਾਇਰਾ ਕਰਨਾ, ਹਾਂਜੀ ਉਸ ਤੋਂ ਫੌਰਨ ਬਾਅਦ ਇਸਲਾਮਾਬਾਦ ਮਰੀ ਵਾਲੀ ਸਾਈਡ ਤੇ ਨਾ ਜਾਵੇ। ਚਲੋ ਕਿੰਨੇ ਹੁਣ ਹੁਣ ਮੈਂ ਚੱਲਦਾ ਤੁਹਾਡੇ ਨਾਲ, ਮੈਂ ਜਾਂਦਾ ਸਾਜ ਮੈਂ ਜਾਂਦਾ ਤੁਹਾਡੇ ਨਾਲ। ਉਸਤਾਦ ਜੀ ਮਹਾਰਾਜ ਮੇਰੀ ਹੁਣ ਡ੍ਰਿਪ ਚੱਲ, ਮੇਰੀ ਮੈਡੀਸਨ ਚੱਲਣੀ, ਮੇਰੇ ਕੋਲ ਤਾਂ ਬਹਿ ਬੜਾ ਔਖਾ ਹੋ ਰਿਹਾ, ਯਕਦਮ ਬਲੱਡ ਲੋ ਹੋ ਜਾਂਦਾ। ਸਾਜੀ 3 ਦਿਨ ਵੇਟ ਕਰ ਲਓ, 3 ਦਿਨ ਬਾਅਦ ਸਾਰੇ ਇਕੱਠੇ ਹੁਣ ਦੇਖੋ ਨਾ ਵੀ ਫਿਰ ਗੱਲਾਂ ਕਰਨ ਦੇ ਐਵੇਂ। ਹੁਣ ਮੈਡੀਸਨ ਚੱਲਣ ਉਹਨੂੰ ਮੈਚਸ ਕਹਤਾ ਉਹਨੂੰ ਡਰਪਰ ਲੱਗ ਕਿਉਂ ਜੀ ਬਾਬੇ ਤੂੰ ਕਿੱਦਾਂ ਵੇਖ ਰਿਹਾ? ਸਾਜੀ ਇੱਕ ਵਾਰੀ ਮਸਲਾ ਤੇ ਪੁੱਛੋ ਕੀ ਵਜ੍ਹਾ ਕੀ ਆ, ਕਿਉਂ ਨਹੀਂ? ਇਹਨੇ ਵੀ ਕਿਹਾ ਸੀ, ਕਹਿੰਦਾ ਮੈਂ ਨਾ 20,000 ਦੇ ਆ ਭਾਜੀ ਤੁਹਾਨੂੰ ਸੂਪ ਪਿਆਤਾ ਨਾ ਉਦੋਂ ਸਾਰਾ ਕਲੀਅਰ ਹੋ ਕਲੀਅਰ ਹੋ ਗਿਆ। ਇਹ ਨਹੀਂ ਸ਼ੋਅ ਵੀ ਚੱਲਿਆ ਵਾ। ਉਹ ਇਧਰੋਂ ਸੀ ਉਸਤਾਦ ਜੀ। ਚਲੋ ਜੀ ਓਏ ਉਸਤਾਦ ਮੇਰਾ ਤੁਹਾਨੂੰ ਨਹੀਂ ਪਤਾ। ਭਾਜਨ ਹੋਰ ਕਿਧਰੋਂ ਸੀ? ਹੁਣ ਕਿੱਧਰੋਂ ਸੀਗਾ? ਠੀਕ ਹਾਂ ਹੁਣ ਤਾਂ ਨਾ ਥੋੜਾ 2-4 ਦਿਨ ਕੱਢੋ, ਮੈਨੂੰ ਸੂਪ ਪੈਣ ਲੈ ਕੇ ਜਾਣਾ ਵਾ। ਹੁਣ ਡਾਕਟਰ ਸੂਪ ਦੱਸਿਆ ਉਹਨੇ ਹਰ ਸੇ ਬੰਦ ਕਰਾਤੀ ਹੈ। 2-4 ਦਿਨ ਹਲੇ ਵੀ ਕਢਾਈ ਡਾਕਟਰ ਨੇ ਮੇਰੇ ਥਰੂ ਦੱਸਿਆ ਵਾ, ਨਹੀਂ ਨਾਮਾ ਤਾਂ ਡਾਇਰੈਕਟ ਨਹੀਂ ਦੱਸਿਆ ਤੈਨੂੰ। ਡਾਕਟਰ ਦੱਸਿਆ ਵਾ, ਲੇਕਿਨ ਨਾਮਾ ਤੈਨੂੰ ਨਾਮਾਂ ਦਾ ਪਤਾ ਨਹੀਂ। ਪਤਾ ਵਾ, ਲੇਕਿਨ ਉਹਦੇ ਅੰਦਰ ਤੈਨੂੰ ਇਹ ਨਹੀਂ ਕਹਿਣਾ ਵੀ ਇੱਕ ਸੂਪ ਲਿਆ ਦੇ, ਇਹਨਾਂ ਨਹੀਂ ਕਹਿਣਾ ਹੁੰਦਾ। ਬੋਲ ਦੇਣਾ ਕਹਿਣੇ ਹੁੰਦਾ। ਹੁੰਦਾ ਉਹ ਆਪੇ ਲਿਆਉਣਗੇ। ਉਦੋਂ ਤੈਨੂੰ ਕਾਲੀ ਪਈ ਸੀ ਜਾਣਦੀ ਹੈ। ਹੁਣ ਤੂੰ ਸੂਪ ਸਾਜੀ ਪਹਿਲੇ ਡਾਕਟਰ ਨੇ ਪੁੱਛਿਆ ਕੰਮ ਕਰ ਰਹੇ ਹੋ ਉੱਥੇ ਜਿੱਥੇ ਕਰ ਰਹੇ ਸੀ? ਕਹਿੰਦਾ ਹਾਂਜੀ। ਫਿਰ ਉਹਨੇ ਸ਼ਾਮਾਂ ਲਿਖਣੀ ਸ਼ੁਰੂ ਕਰ ਦਿੱਤੀ। ਲੇਕਿਨ ਸਜਾਦ ਜਾਨੀ ਕੋ ਨਾ ਸੂਪ ਪੀਣਾ, ਸੇਬ ਖਾਣਾ, ਸ਼ਾਮ ਉਹਦੇ ਹੀ ਗਿਆ। ਲੀਚੀ ਖਾਣੀ ਹੈ, ਬਲੂਬੈਰੀ ਖਾਣੀ ਹੈ, ਚੱਲਿਆ ਮੈਂ ਤੇ ਉਹਨੇ ਚੀਜ਼ਾਂ ਬੰਦ ਕਰਾਈਆਂ ਨੇ, ਮਿਠਾਈ ਮਟਰ ਬੰਦ ਕਰੋ। ਆ ਤੂੰ ਚੁੱਕ ਨਹੀਂ ਰਿਹਾ ਸੀ ਉਹਨਾਂ ਜੇ ਉੱਥੇ ਨਾ ਹੁੰਦਾ ਅੱਲਾ ਨਾ ਕਰੇ ਉਹਨੇ ਬੀਅਰ ਲਿਖ ਦੇਣੀ। ਜੇ ਉਹਨੇ ਕਹਤਾ ਉੱਥੇ ਹੀ ਨਾ ਹੋਣਾ, ਨਹੀਂ ਰਸ ਖਾਣੇ ਸਵੇਰੇ ਚਾਹ ਚ ਬਸ, ਬਾਕੀ ਸਾਰੀ ਦਿਨ ਪੇਟ ਖਾਲੀ ਰੱਖਣਾ। ਦਲੀਆ ਖਾਣਾ ਰਾਤ ਨੂੰ। ਨਹੀਂ ਉਹਨੇ ਜਿੱਥੇ ਕਿਤੇ ਸਲਾਨੀ ਨਜ਼ਰ ਆਵੇ ਉੱਥੇ ਬਹਿ ਬੰਦੇ ਦੇ ਜਾਣਾ। ਹਿਸਾਬ ਦਾ ਪਰਹੇਜ਼ ਦੱਸਦਾ ਕਿ ਕੀ ਇਹਦੀ ਸਾਜੀ ਉਹਨੇ ਸਿਰਫ ਇਹਦੇ ਸਾਹ ਨਹੀਂ ਬੰਦ ਕੀਤੇ, ਹਰ ਸ਼ੈ ਬੰਦ ਕਰਤੀ ਆ ਉਹਨੇ। ਚਨੇ ਬੰਦ ਕਰਤੇ, ਰੋਟੀ ਬੰਦ ਕਰਤੀ, ਸਾਰੀਆਂ ਸਬਜ਼ੀਆਂ ਬੰਦ ਚਨੇ ਦਾ ਕਰ ਡਾਕਟਰ ਆ। ਇਹ ਸੀਰੀਅਸਲੀ ਮੇਦੇ ਦਾ ਅਲਸਰ ਬਣਾ ਕਹਿੰਦਾ ਬੜਾ ਸੀਰੀਅਸ ਮਸਲਾ ਵਾ। ਅੱਲਾ ਪਾਕ ਥੋੜਾ ਆਪਣਾ ਪਿਛਲੇ ਸਾਲ ਵੀ ਇਹੀ ਸੀ। ਬਾਈਪਾਸ ਹੁੰਦਾ ਸਾਲ ਉਹਨਾਂ ਜਿਹੜਾ ਇਹ ਤਾਂ ਬਾਈਪਾਸ ਹੋਣਾ ਉਸਤਾਦ ਜੀ। ਸਟੱਡ ਪੈਣਾ ਨਹੀਂ ਅੰਦਰੋਂ ਅੰਦਰ ਹੀ ਹੋ ਜਾਣਾ ਵਾ। ਸਾਰੇ ਤੋਂ ਸਟੱਡ ਪਾਈ ਜਾਂਦੇ। ਇਦਾਂ ਮੇਰਾ ਗੋਲ ਗਲੇ ਵਾਲਾ ਸਟੱਡ ਪਾਉਣ ਡਿਆ ਵੀਡੀਓ। ਤੇਰੇ ਮਿਹਦੇ ਦੇ ਵਾਲ ਬੰਦਾ ਉਹ ਇਹਨੇ ਇੱਕ ਡਾਕਟਰ ਨਾਲ ਡੀਲ ਕੀਤੀ, ਉਹਨੇ ਕਹਿੰਦਾ ਬਾਹਰ ਸਾਰਿਆਂ ਨੂੰ ਸਟਾਰਟ ਪਾਈ ਜਾ, ਫੀਸ ਸਟਾਰਟ ਤੇ 1000 ਰੁਪਏ ਦੇ। ਆ ਜਿਹੜਾ ਉਸਤਾਦ ਜੀ ਕੜਿਆਲੋ ਜੀ ਠੀਕ ਕਾਰਡੀਓਲੋਜੀ ਗਾੜਿਆਲੋ ਜੀ ਦਿਲ ਦਾ ਹਸਪੀਟਲ ਆ। ਹਾਂਜੀ। ਡਾਕਟਰ ਅੰਜਮ ਜਲਾਲ ਅੰਜਮ ਅੰਜਮ ਜਲਾਲ ਤੇਰੀ ਨਗਰੀ ਚੋਰ ਪੈਣ। ਅੰਜਮ ਜਲਾਲ ਸਾਹਿਬ ਸਾਜੀ ਉਹ ਏਡੇ ਇੱਕ ਮੁਹੱਬਤ ਦੇ ਨਾਲ ਇਹਦੇ ਸਟੱਡ ਪਾਊਗਾ, ਜ਼ਰਾ ਤਕਲੀਫ ਨਹੀਂ ਹੋਣ ਦਿੰਦਾ। ਹਾਂਜੀ, ਇਹਦਾ ਜਿਹੜਾ ਮੇਦੇ ਦਾ ਅਲਸਰ ਆ ਇੰਜ ਖਤਮ ਨਾ ਹੋਵੇ ਫੇਕ ਹੀ ਸਟੱਡ ਪੈਣ। ਸਟੱਡ ਉਹਨੇ ਬਾਈਪਾਸ ਕਰਨਾ ਵਾ 15 ਮਿੰਟ ਦਾ ਆਪਰੇਟ ਆ ਇਹਦਾ ਉਹ ਹੋ ਜਾਣਾ। ਅੰਜਮ ਜਲਾਲ ਸਾਹਿਬ ਦਾ ਨੰਬਰ ਮੇਰੇ ਕੋਲ ਲੈ ਉਹ ਲੈ। ਚਵਲਾ ਮੇਰੇ ਮੇਦੇ ਦੇ ਵਾਲ ਨਹੀਂ ਬੰਦ। ਉਹ ਯਾਰ ਮੇਦਾ ਭਲਾ ਕਿੱਥੇ ਹੁੰਦਾ? ਅੰਜਮ ਜਲਾਲ ਅੰਜਮ ਜਲਾਲ ਦਵਾਈ ਬਲਾ ਉਹ ਕਰਨੀ ਉਹਨਾਂ ਨੇ ਆਟੋਸਕੋਪੀ ਕਰਨੀ ਆਟੋ ਇੱਥੋਂ ਕੱਟਣਾ ਵਾ ਉਹਨਾਂ ਨੇ ਇੱਥੋਂ ਆਟੋਸਕੋਪੀ ਖਾਦੀ ਹੁੰਦੀ ਏਦਾਂ ਉਹਨਾਂ ਨੇ ਆ ਪੂਰਾ ਇੱਥੇ ਲਿਆ ਕੇ ਦੇ ਵਿੱਚ ਚਲੋ ਮੈਂ ਉੱਥੇ ਪਹਿਲਾਂ ਸੀਟੀ ਸਕੈਨ ਕਰਾਣਾ, ਪਤਾ ਤਾਂ ਲੱਗੇ ਮੇਦੇ ਚ ਰੌਲਾ ਕੀ ਹੈ। ਮੇਦੇ ਜ਼ਖਮ ਆ ਜੀ, ਪਟਾਕਾ ਫਾੜ ਗਿਆ ਵਿੱਚ। ਆ ਤੇ ਉਹ ਪਹਿਲੇ ਸੀਟੀ ਸਕੈਨ ਕਰਾ। ਉਹਨੇ ਕਿਹਾ ਵਿੱਚ ਵੀ ਤੇਰੇ ਮੇਦੇ 'ਚ ਕੋਈ ਹੱਡੀ ਚਲੀ ਸਾਜੀ ਗਈ। ਪਹਿਲੇ ਕੋ ਹੱਡੀ ਚੜਾਵੇ ਨਾ ਕੋਣੀ ਦੀ, ਫੇਰ ਹੀ ਪਤਾ ਲੱਗਣਾ। ਪੱਟੀ ਪੁੱਟੀ ਕਰਾਵੇ ਮੱਥੇ ਤੇ। ਮੈਂ ਕਹਿੰਦਾ ਪਹਿਲਾਂ ਤੈਨੂੰ ਗੱਡੀ ਨੇ ਚੜਾ ਕੇ ਆਵਾ, ਮੈਂ ਨਾ ਘਰ ਪਾ ਕੋਈ ਸਾਜੀ ਉਹਨੇ ਨਾ ਇਹਦੀ ਹਰ ਸ਼ੈ ਬੰਦ ਸਾਜੀ ਕਰਤੀ। PCR ਵੀ ਹੋਣੀ ਆ। ਮੈਂ ਕਹਿੰਦਾ ਡਾਕਟਰ ਨੇ ਇਹਦੀ ਹਰ ਸ਼ੈ ਬੰਦ ਕਰਾਈ ਪਈ। ਖੁਰਸ਼ੀਦ ਹਸਪਤਾਲ ਚੋਂ ਤੇ ਇਲਾਜ ਕਰਾਉਣ। ਹੋਰ 15 ਦਿਨਾਂ ਨੂੰ ਉਹਨੇ ਇਹਦਾ ਆਉਣਾ ਜਾਣਾ ਵੀ ਬੰਦ ਕਰਾ ਦੇਣਾ ਕਿ ਭਾਈ ਲੇਕਿਨ ਮੇਰੇ ਕੋਲ ਨਹੀਂ ਹੋਣਾ। ਅੱਲਾ ਉਹਦਾ ਭਲਾ ਕਰੇ, ਓਪਨ ਭਲਾ ਕਿਹੜੀ ਸ਼ੈ ਰੱਖੀ। ਮੈਂ ਕਿਹਾ ਜੀ ਏਦਾਂ ਕਰਕੇ ਭੁੰਨਾ ਹਾਂ ਕਹਿੰਦਾ ਸ਼ੋਰ ਵੀ ਵਾਲਾ। ਮੈਂ ਕਿਹਾ ਨੋ ਖਾ ਸਕਦੇ ਤੁਸੀਂ ਰੋਟੀ ਖਾਣੀ ਮੰਡੀ ਬੰਦ ਕਰਾ ਭਿਓ ਕੇ ਖਾਣੀ ਆ, ਬਿਲਕੁਲ ਭਿੱਜੀ ਹੋਈ ਇਹਨੇ ਚਿਕਨ ਸਿਰਫ ਵਾਲੀ ਇਹ ਕਿਹਾ ਸੀ ਭਿਗੋ ਕੇ ਖਾਣੀ। ਭਿਆਉਂਗੇ ਨੇ ਕਿਹਾ ਹੀ ਨਹੀਂ ਉਹਨੇ ਭਿਗੋ ਕੇ ਖਾਣੀ। ਡਾਕਟਰ ਨੇ ਕਿਹਾ ਖੁੱਲੇ ਪੈਸੇ ਲਾ ਆਪਣੇ ਆਪ ਤੇ, ਕੋਈ ਇਲਾਜ ਕੋ ਫਲ ਫਰੂਟ ਉਹਦੇ ਖੁੱਲੇ ਲੈ ਕੇ ਲਾ ਭਾਈ ਜਦੋਂ ਉਹ ਤੋਂ 500 ਦਾ ਖੁੱਲਾ ਲਿਆ ਤੇ ਤੇ ਆਪਣੇ ਉੱਤੇ ਲਾ ਲੇ ਐਲਪੀ ਲਾ ਕੇ ਮੇਰੇ ਆਪਣੇ ਉੱਤੇ। ਪੀਆਂ ਦੀ ਸੌਂਫ ਮੰਗਾ ਕੇ ਖਾਧੀ ਹੈ 3 ਟਾਈਮ ਵਾਸਤੇ। ਉਸਤਾਦ ਜੀ ਮੇਰੇ ਕੋਲ ਮੰਗਾਇਆ ਨੇ 100 ਰੁਪਏ ਪੂਰੇ 100 ਦਾ ਸਮਾਨ। ਉਹ ਦੁੱਧ ਪੀ ਦੁੱਧ। ਦੁੱਧ ਸੁਣੋ ਤਾਂ ਸਹੀ, ਮੈਂ ਲੈ ਕੇ ਆਇਆ ਮੈਂ ਆਪਣੇ ਹੱਥੀ 20 ਰੁਪਏ ਦੀ ਸੌਂਫ, 20 ਰੁਪਏ ਦੀ ਛੋਟੀਆਂ ਇਲਾਇਚੀਆਂ ਵਾਲਾ 3 ਇਲਾਇਚੀਆਂ ਵਾਲਾ ਪੈਕਟ। ਹਾਂਜੀ ਠੀਕ ਹੈ ਜੀ। 20 ਰੁਪਏ ਦੀ ਸ਼ੱਕਰ ਤੇ 10 ਵਾਲਾ ਇੱਕ ਉਹ ਕੇਕ। ਇੱਥੇ ਸਟੇ ਲਈ ਇੱਕ ਮਿੰਟ ਤੇ ਤੇ 20 ਰੁਪਏ ਦਾ ਦੁੱਧ ਤੇ ਉਹ ਮੈਨੂੰ ਪਤਾ ਦੁੱਧ ਨਾ ਦੇ। ਕਾਕਾ। ਮੈਂ ਉਹਨੂੰ ਕਿਹਾ ਬਿੱਲੀ ਦੇ ਬਲੂੰਗੜੇ ਨੂੰ ਪਾਉਣਾ ਵਾ ਦੇ ਦੇ ਯਾਰ, ਉਹ ਬੱਚਾ ਵਾ ਕਿਤੇ ਉਹ ਛੱਡ ਗਈ ਬਿੱਲੀ। ਫੇਰ ਉਹਨੇ ਦਿੱਤਾ, ਉਹਨੇ ਦੁੱਧ ਨਹੀਂ ਸੀ ਦੇਂਦੇ ਜਦੋਂ। ਮੇਰੀ ਗੱਲ ਸੁਣ, ਇੱਕ ਕੱਪ ਦੁੱਧ ਦਾ ਵਾ, ਬੋਰੀ ਲੈਚ ਦੀ ਬਹੁਤ ਸੀਗੀ। ਯਾਰ ਹਾਂ ਨਹੀਂ ਬਣਦੀ ਹੁੰਦੀ ਗੱਲ। ਹੁਣ ਮੇਰੀ ਹਾਂ ਤੂੰ ਉਹ ਭਾਂਡਾ ਕਰਕੇ ਦੇ। ਸਰ ਮੇਰੀ ਗੱਲ 20 ਰੁਪਏ ਦਾ ਕਿਹੜਾ ਦੁੱਧ? ਸਰ ਮੇਰੀ ਗੱਲ ਤਾਂ ਸੁਣੋ। ਉਹ 40 ਰੁਪਏ ਦੀ ਤੇ ਚਾਹ ਦਾ ਕੱਪ ਆ। ਸਰ ਮੇਰੀ ਗੱਲ ਤਾਂ ਸੁਣੋ। 60 ਰੁਪਏ ਦਾ। ਮੇਰੀ ਗੱਲ ਤਾਂ ਸੁਣੋ। ਮੈਂ ਘਰੋਂ ਨਿਕਲਿਆ ਜਲਦੀ, ਉਹਨੇ ਇੰਜ ਕਰਕੇ ਨੋਜ਼ਲਾ ਕੱਢੀਆਂ। ਮੇਰੀ ਡਾਕਟਰ ਨੇ ਕਿਹਾ, ਉਹਨੇ ਮੇਨ ਡਾਕਟਰ ਨੇ ਪੁੱਛਿਆ ਜੀ ਨੋਜ਼ਲਾ ਕੱਢਤੀ, ਕਹਿੰਦਾ ਉਹਨੇ ਨੋਨੇ ਨੂੰ ਚੁੱਕਣਾ ਜਾ ਕੇ। ਅੱਧੀਆਂ ਤੇ ਇਹਨੇ ਕਿੱਕ ਮਾਰਿਆ। 20 ਰੁਪਏ ਦਾ ਦੁੱਧ ਗੱਲ ਤਾਂ ਸੁਣ ਲਓ, ਮੈਂ ਘਰ ਭੁੱਲਿਆ ਹਰ ਸ਼ੈ।
ਹਰਸ਼ਦ ਨੂੰ ਖੁੱਲੀ ਘਰ ਪਈ, ਮੈਂ ਇੱਥੇ ਆ ਗਿਆ, ਮੈਂ ਕਿਹਾ ਯਾਰ ਮੈਡੀਸਨ ਭੁੱਲ ਗਿਆ। ਔਰ ਤੁਸੀਂ ਮੇਨ ਗੱਲ ਸੁਣੋ, ਇਹਦੇ ਕੋਲ ਕੱਪ ਦੁੱਧ ਦਾ ਬਣਾਇਆ, ਹਰਸ਼ਦ ਥੋੜੀ ਥੋੜੀ ਪੈਣੀ ਆ, ਉਹ 6 ਸ਼ਾਮਾਂ ਵੱਧ ਗਈਆਂ, ਤੁਹਾਡੇ ਕੰਮ ਆਉਣਗੀਆਂ। ਉਹ ਮਹੀਨੇ ਦਾ ਸਮਾਨ ਉਹ ਕੱਪ ਮੈਂ ਪੀ ਲਿਆ ਵਾ, ਕੱਪ ਪੀ ਲਿਆ, ਪੂਰੀ ਫੇਰ ਜੇਬ 'ਚ। ਨਹੀਂ ਗੱਲ ਅਸੀਂ ਤੈਨੂੰ ਕੁਝ ਹੋਰ ਪੁੱਛਣੇ, ਤੂੰ ਪੌਣਾ ਘੰਟਾ ਲਾ ਕੇ ਕੋਈ ਹਾਂ, ਹੋਰ ਹਾਂ, 20 ਰੁਪਏ ਦਾ ਦੁੱਧ, 20 ਗੱਲ ਘਮਾਉਣੀ ਵੀ ਤਾਂ ਹੁੰਦੀ ਆ। 20 ਰੁਪਏ ਦਾ ਦੁੱਧ। ਹਾਂਜੀ ਉਸਤਾਦ ਜੀ 20 ਇਹ ਰੁਪਏ ਜਾਏ। ਇੱਕ ਮਿੰਟ, 20 ਰੁਪਏ ਦੁੱਧ ਹੋ ਗਿਆ। ਨਹੀਂ ਨਹੀਂ ਨਹੀਂ, ਇਹ ਜਿਹੜਾ ਹੋ ਗਿਆ ਇੱਥੇ ਰੁਕ। ਇੱਥੇ ਰੁਕ 20 ਰੁਪਏ ਦਾ ਦੁੱਧ ਕਿਉਂ ਹੋ ਗਿਆ? 20 ਮੈਂ ਦੱਸਦਾ। 60 ਰੁਪਏ ਦਾ ਚਾਹ ਦਾ ਕੱਪ ਆ। ਮੇਰੀ ਸੁਣੋ ਸਹੀ ਜਨਾਬ, 10 ਰੁਪਏ ਪਾਣੀ ਪਾਓ, ਜੋ 100 ਪੈਣੀ ਦੁੱਧ ਕੱਪ ਉੱਪਰ ਆਏ ਨਾ, ਲੈਚੀਆਂ 2 ਡਿਗਣੀਆਂ ਕੱਪ ਹੋਰ ਉੱਪਰ ਆਏ ਨਾ, ਬਾਹਰ ਟੋਲਣਾ ਹੁਣ ਹਲੇ ਸ਼ੱਕਰ ਨਹੀਂ ਪਾਈ, ਉਹ ਬਾਈ ਥੱਲੇ ਵੱਡੇ ਕੱਪ 'ਚ ਪਾ ਕੇ ਹੋਰ ਨਹੀਂ ਪੈਣੀ। ਹੈਲੋ ਤੂੰ ਦੇਖੋ ਤੇ ਬਣ ਕੀ ਡਿਆ ਵਾ ਕੱਪ ਉਹਦੇ ਜਾ ਚੋਂ ਵੀ ਦੁੱਧ ਰੱਖਿਆ ਵਾ ਬਚਾ ਕੇ ਰਾਤ ਨੂੰ ਸ਼ੋਅ ਟਾਈਮ ਕਰਨ ਵਾਸਤੇ। ਕਿੰਨੇ ਦਾ ਕਿਲੋ ਦੁੱਧ ਆ? ਉਸਤਾਦ ਜੀ ਇਹ 220 ਰੁਪਏ ਦਾ ਕਿਲੋ ਆ ਦੁੱਧ। ਅੱਛਾ, 240 ਇੱਕ ਮਿੰਟ ਆ ਜਾਓ, ਮੈਂ ਤੁਹਾਨੂੰ ਗੱਲ ਸਾਨੇ ਕਾਮੇਡੀ ਵਾਸਤੇ ਕਿੰਨੇ ਕਿਥੋਂ 240 ਦਾ ਇੱਕ ਮਿੰਟ ਆ ਜਾਓ, ਇੱਕ ਮਿੰਟ ਚੁੱਪ ਕਰੋ। 200 ਰੁਪਏ ਕਿਲੋ, 100 ਰੁਪਏ ਦਾ ਅੱਧਾ ਕਿਲੋ, ਹਾਂਜੀ 50 ਰੁਪਏ ਦਾ ਪਾਈਆ, ਭਾਈਆ 25 ਰੁਪਏ ਦਾ ਅੱਧ ਪਾ। ਪਾ 20 ਦਾ ਸਟਾਰ ਹਾਲੇ ਮੈਂ 200 ਲਾਇਆ, 220 40 ਨਹੀਂ ਲਾਇਆ। ਇੰਨਾ ਕੀ ਚੱਲਣ ਡਿਆ ਵਾ। ਜਾ ਜਾ 25 ਰੁਪਏ ਦਾ ਅੱਧ ਪਾ, ਹਾਂਜੀ ਅੱਧੀ ਸਟਾਂਕ ਸਾਡੀ 25 ਰੁਪਏ ਦਾ ਅੱਧ ਅੱਧੀ ਪਾ, ਸਟਾਂਕੀ ਘੱਟ ਪਾਈਏ ਲਾਓ, ਪਾਈਏ ਲਾਓ। 25 ਰੁਪਏ ਦਾ ਤੇ 20 ਰੁਪਏ ਦਾ ਸਟਾਂਕ ਗ੍ਰਾਮਾਂ ਚ ਆਇਓ ਨਾ ਉਸਤਾਦ ਜੀ। ਐਮਐਲ ਹੁੰਦਾ, ਗ੍ਰਾਮ। ਐਮਐਲਈ ਭਾਜੀ ਸਟਾਕ ਦੇ ਜਿਹੜਾ ਅੱਧ ਪਾ ਨਾ, ਅੱਧ ਪਾ 100 ਗ੍ਰਾਮ ਤੋਂ 150 ਗ੍ਰਾਮ ਅੱਧ ਪਾ ਹੁੰਦਾ, 100 ਗ੍ਰਾਮ ਦੁੱਧ ਆ ਗਿਆ, ਥੋੜਾ ਵਾ। 200 ਰੁਪਏ ਦਾ 1000 ml, ਹਾਂਜੀ 100 ਰੁਪਏ ਦਾ 500 ml, ਠੀਕ ਹੈ 500 ml, ਯਾਰ 50 ਰੁਪਏ ਦਾ 250 ml, ਯਾਨੀ ਕਿ ਇੱਕ ਕੱਪ। 75 ml ਸੁਣ ਲਾ, 50 ਰੁਪਏ ਦਾ ਇੱਕ ਕੱਪ 250 ml, ਜੀ ਠੀਕ ਹੈ ਜੀ। ਉਸ ਤੋਂ ਬਾਅਦ 25 ਰੁਪਏ ਦਾ 125 ml ਆਹੋ। ਤੇ 20 ਰੁਪਏ ਦਾ 100 ml। 100 ml ਸਾਲੇ 100 ml ਟੀਕਾ ਹੁੰਦਾ, 100 ml। ਹੁਣ ਮੇਰੀ ਗੱਲ ਸੁਣੋ, ਵਿੱਚ ਜਿੰਨੀ ਕੁ ਬੋਤਲ ਪਰੋਣਾ ਛੱਡ ਨਹੀਂ ਦਿੰਦਾ ਇੰਨਾ ਕੁ ਦੁੱਧ ਯਾਨੀ 250 ml ਦੀ ਰੈਗੂਲਰ ਕੋਕ ਪੈਪਸੀ ਜਿਹੜੀ ਉਹ ਬੋਤਲ ਹੁੰਦੀ ਹੈ, ਉਹਦੇ ਚੋਂ 150 ml ਕੱਢ ਦੋ। ਨਾ ਕੱਢਿਓ। ਇੰਨਾ ਰਹਿ ਗਿਆ ਸਾਜੀ ਪਿੱਛੇ ਬੋਤਲ। ਬਲਕਿ 150 ਤੋਂ ਜ਼ਿਆਦਾ। ਤੁਹਾਨੂੰ ਪਤਾ ਦੁੱਧ ਐਮਐਲ ਦੁੱਧ ਫੁੱਲਦਾ ਵਾ, ਦੁੱਧ ਖੁੱਲ ਕੇ ਫੁੱਲਦਾ ਵਾ, ਜੇ ਕੱਪ 'ਚ ਪਾਉਣਾ ਜ਼ਿਆਦਾ ਹੋਣਾ। ਰਬੜ ਵਾਲਾ ਦੁੱਧ ਵਾ ਲੈ ਫੁੱਲ 100 ml ਦੁੱਧ ਲਾਓ, ਵਿੱਚ ਹੁਣ 100 ਕਿੰਨੀ ਵੱਡੀ ਤੇ 100 ਪੈਣ ਡਈ। ਉਸਤਾਦ ਜੀ ਨੇ ਮੈਨੂੰ ਛਾਪਰ ਚ ਪਾ ਕੇ ਦਿੱਤਾ। ਆ ਦੇਖ ਲਓ ਛਾਪਰ ਦੇਖ ਲਓ, ਇਹਦੇ ਚ ਦਿੱਤਾ ਉਹਨੇ ਮੈਨੂੰ। ਇਹਨੂੰ ਰੱਖ ਲੈ ਜਿੰਨਾ ਨਕਸ਼ ਸੁਰਾਖ ਕਰਾਇਆ, ਇਹਨੂੰ ਫੜ ਕੇ ਵੀ ਐਂ ਲੈ ਕੇ ਜਾਏਗਾ। ਮੋਟਰਸਾਈਕਲ ਤੇ ਨਹੀਂ ਹੋਣਾ ਹੈ। ਆ ਦੁੱਧ ਦਿੱਤਾ ਜੀ ਉਹਨੇ 20 ਰੁਪਏ ਦਾ, ਇਹਦੇ ਵਿੱਚ ਤੇ ਆ ਅੱਧਾ ਸੀ ਆ 20 ਮੈਂ ਵੀ ਕਹਾਂ ਕੋਲੋਂ ਛਾਪਰ ਇਕੱਠੇ ਕਰ ਲਿਆ, ਹਾਂ ਗੱਲ ਕਰਨੀ ਸੀ। ਅੱਲਾਹ ਤੇਰੀ ਜ਼ਿੰਦਗੀ ਕਰੇ। ਉਹ ਮਿੱਠੇ ਤੂੰ ਡਾਲਰਾਂ ਚ ਖੇਡਣ ਨਿਆ ਟਿਕਟੌਕ ਤੇ ਤੂੰ ਤੁੰਨ ਪਾੜ 52 ਕੰਮ ਕੀਤਾ ਪਿਆ ਬਈ। ਮੈਨੂੰ ਬੱਚੇ ਲਿਆ ਦੇ ਮੋਰੋਂ ਹੀ ਖੇਡ ਲੈਣਾ ਵਾ। ਵਿੱਚੇ ਲਿਆ ਦੇ ਤੈਨੂੰ, ਉਹ ਤੇਰੇ ਸ਼ੇਰ ਡੇਲਾ ਤੈਨੂੰ ਮਾਰਾ, ਵੱਜ ਗਿਆ, ਫੇਰ ਉਹੀ ਗੱਲ ਹੋ ਗਈ। ਗਲੈਕਸੀਆਂ ਤੈਨੂੰ ਵੱਜਣ ਲੈ ਗਿਆ ਦੀਆਂ, ਉੱਥੇ ਹਰ ਸ਼ਾਇਦ ਤੈਨੂੰ ਫੇਰ ਲੈ ਗਿਆ ਟੌਪਿਕ ਤੋਂ ਸਭ ਲੈ ਗਿਆ। ਕਮ ਸੇ ਕਮ ਕਿਲੋ 1.5 ਕਿਲੋ ਤਾਂ ਦੁੱਧ ਪੀਵੇ ਦਿਹਾੜੀ ਦਾ। ਉਹਦੀ ਤਬੀਅਤ ਖਰਾਬ ਆ, ਅੱਖਾਂ ਚਿੱਟੀਆਂ ਹੋਈਆਂ ਪਈਆਂ। ਉਹ ਮੈਂ ਜੰਜੂਆ ਢਾਉਣਾ ਵੀ 1.5 ਕਿਲੋ ਦੁੱਧ ਪੀਵਾਂ, ਮੇਰੇ ਹਿਸਾਬ ਨਾਲ ਚੱਲਣ ਹੁੰਦੇ ਤੇ ਪਲਕਾਰ ਮਾਰ ਕੇ ਹਰ ਜਗ੍ਹਾ ਦੇਖ ਲਵਾਂ, ਫਿਰ ਉਹੀ ਗੱਲ। ਨਹੀਂ ਮਿੱਠੇ ਪੀਏਗਾ ਦੁੱਧ ਯਾਰ ਤੂੰ। ਉਹ ਯਾਰ ਪੀ ਲੇਗਾ ਭਾਈ, ਮਿੱਠਾ ਜ਼ਿਆਦਾ ਆਦਮੀ ਪੀ ਲੇਗਾ, ਤੈਨੂੰ ਬੜੀ ਟੈਨਸ਼ਨ ਲੱਗੀ ਹੈ। ਨਾ ਕਰੋ। ਇਹਨੂੰ ਕਿਤਾ ਤੂੰ ਹੁਣ ਜ਼ਿਆਦਾ ਕਾਹਤੋਂ ਕਹਿਣ ਦੇ ਗੱਲ ਛੇੜ ਕੇ ਛੋੜ ਕੇ ਹੈ 100 ਰੁਪਏ ਦੀ ਆ ਜਾ ਲੈਂਦੀ ਆ। ਮੇਰਾ ਦਿਲ ਕਹਿੰਦਾ ਪਤਾ ਕੋਈ ਤਰਾ ਮੈਂ ਨਾ ਹਲਾਤਾ ਦਾ ਅੱਜ ਹੀ ਮੈਂ ਤੁਰ ਕੇ ਅੱਜ ਬਾਰਸ ਮੇਰੇ ਗੋਲ ਚ ਆਇਆ ਹਾਂ। ਤੋਰ ਕਹੀਂ ਦਲਾਵਰ ਨਾਲ ਆਇਆ ਕਿ ਉਹ ਝੂਠ ਬੋਲਦਾ ਨਹੀਂ ਨਹੀਂ ਓਏ ਉਹਦੇ ਸਾਨਾਂ ਦਾ ਬਦਲਾ ਦੇ ਦੇ ਵਿਚਾਰੇ ਦੇ ਜਿਹਦੇ ਕੋਲ ਬੈਠਾ ਰਹਿਣਾ, ਕਾਰੋਬਾਰ ਮੱਠਾ ਪੈ ਗਿਆ, ਚੰਗੀ ਭਲੀ ਦੀ ਕਾਰ ਪਈ ਚੱਲਣੀ ਸੀ, ਹੁਣ ਨਲਕੀ ਬਟਨ ਦਾ ਕਰਨ ਡਿਆ ਕੰਮ। ਸਹੀ ਗੱਲ ਹੈ ਸਾਜੀ, ਇੱਕ ਫ੍ਰਿਜ ਪਈ ਉੱਥੇ ਬਸ ਹੁਣ। ਉਹ ਸਹੀ ਤੇ ਆਪਣਾ ਪ੍ਰੋਪਰ ਇਲਾਜ ਕਰਾਇਆ ਨਾ। ਕਾਲੂ ਹਸਪਤਾਲ ਤੋਂ ਕਿਹੜੇ ਕਾਲੂ ਡਾਕਟਰ ਅਹਿਮਦ ਸ਼ਹੀਨ ਸਾਹਿਬ ਜਿਹੜੇ ਭਾਜੀ ਡਾਕਟਰ ਅੰਜਮ ਜਲਾਲ ਸਾਹਿਬ ਨਾਲ ਇੱਕ ਵਾਰੀ ਮਿਲ ਲਵੋ, ਤੁਹਾਡੀ ਅੱਧੀ ਤਬੀਅਤ ਵੈਸੇ ਹੀ ਫਰੈਸ਼ ਹੋ ਜਾਣੀ। ਉਹਨੇ ਸਟੱਡ ਪਾਉਣਾ ਵਾ, ਠੀਕ ਆ, ਨਾਲ ਉਹਨੇ ਬਾਈਪਾਸ ਕਰਨਾ, ਤੈਨੂੰ ਘਰ ਭੇਜ ਦੇਣਾ 2 ਘੰਟੇ ਬਾਅਦ। ਮੈਂ ਤਾਂ ਠੀਕ ਹੋ ਜਾਏਗਾ। ਮੇਦਾਂ ਠੀਕ, ਮੈਂ ਕਹਿੰਦਾ ਤਬੀਅਤ ਵੀ ਸੈੱਟ ਹੋ ਜਾਣੀ। ਗੂਗਲ ਤੋਂ ਕੋਈ ਡਿਜ਼ਾਈਨ ਕੱਢ ਕੇ ਦਵਾਂ ਸਟੱਡਾਂ ਦਾ, ਉਦੋਂ ਤੇ ਬਣਾ ਦੇਣਗੇ। ਪਹਿਲੇ ਸ਼ੂਗਰ ਦੀ ਰਿਪੋਰਟ ਕਰਾਣਾ, ਪਤਾ ਲੱਗੇ ਨਾ ਕਿ ਅਲਸਰ ਹੈ ਕਿੱਥੇ। ਸ਼ੁਕਰ ਸ਼ੁਕਰ ਹਰ ਸ਼ੇ ਠੀਕ ਆ, ਜਿਗਰ ਠੀਕ ਆ। ਸਾਜੀ ਅੱਛਾ ਕੈਂਸਰ ਸਹੀ ਹੋ ਜਾਂਦਾ, ਅਲਸਰ ਤੇ ਸਹੀ ਹੁੰਦਾ। ਨਹੀਂ ਇਹਨੂੰ ਇੱਥੋਂ ਸ਼ੋਅ ਤੋਂ ਬਾਅਦ ਲੈ ਕੇ ਚੱਲਦੇ, ਇਹਦੀ ECG ਕਰਾ ਲੈਂਦੇ ਆ ਪਹਿਲੇ, ਉੱਥੇ ਆਪ ਹੀ ਸਭ ਕੁਝ ਤੁਹਾਡੇ ਸਾਹਮਣੇ ਆ ਜਾਣਾ। ECG ਦਾ ਹਾਂਜੀ ਹਾਂ ਡਾਕਟਰ ਨੇ ਮੇਰੀ ਰਿਪੋਰਟ ਪੜ੍ਹ ਕੇ ਕਿਹਾ, ਉਹਨੇ ਕਿਹਾ ਤੇਰਾ ਲੀਵਰ ਤੇ ਰੋਨਾਲਡੋ ਦਾ ਲੀਵਰ ਸੇਮ ਆ। ਐਸੇ ਵਿੱਚ ਜਿਹੜਾ ਫਲ ਖਾਦਾ ਨਾ, ਮੈਨੂੰ ਫਲ ਬਚਾ ਗਿਆ। ਰੋਨਾਲਡੋ ਦਾ ਤੇ ਤੇਰਾ ਲੀਵਰ ਸੇਮ ਕਹਿੰਦਾ ਉਹ ਵੀ 18 ਸਾਲਾਂ ਦਾ ਲੀਵਰ ਆ, ਤੇਰਾ ਵੀ 18 ਸਾਲਾਂ ਦਾ ਲੀਵਰ। ਹਾਂਜੀ ਬੇਰ ਬਚਾ ਗਏ ਇਹਨੂੰ। ਫਲ ਬਚਾ ਗਿਆ ਉਸਤਾਦ ਜੀ, ਇਹਨੂੰ ਜਿਹੜਾ ਸਾਰੇ ਰਾਹ ਵੇਚਦਾ ਨਹੀਂ ਜਾਂਦਾ, ਆਈ ਬਚਾ ਗਿਆ ਵਾ, ਹੋਰ ਕੱਖ ਨਹੀਂ ਤੇਰੇ ਕੋਲ ਪਿੱਛੇ ਸੱਪ ਨਹੀਂ ਸਾਹਮਣੇ ਜਾਂਦੇ ਹੁੰਦੇ। ਹਾਂ ਮੇਰੇ ਕੋਲ ਮੈਂ ਉਸਤਾਦ ਜੀ ਕਿੱਲੇ ਨੇ ਛਾਪਰ ਤੇ ਦੇ ਦੇਣੇ ਉਹ। ਖਾਲੀ ਛਾਪਰ ਨਹੀਂ ਸ਼ਾਮ ਹੁੰਦੇ, ਉੜਦੇ ਰਹਿੰਦੇ ਹੁੰਦੇ, ਉਹ ਨਹੀਂ ਸ਼ਾਮ ਹੁੰਦੇ। ਇਹ ਗੱਲ ਕਿਹਦੇ ਨਾਲ ਕਰ ਰਿਹਾ ਤੇ ਧਿਆਨ ਤੇ ਉਧਰ ਕਰ ਗੱਲ ਕਰ, ਸਾਡਾ ਡੇਲਾ ਦੇ ਪਾ ਉਧਰ ਕਰ ਰਿਹਾ ਵਾਂ। ਡੇਲਾ ਪਾ, ਤੂੰ ਕੀ ਹੈ ਡੇਲਾ ਪਾ। ਤੁਰਕੀ ਜਾਣਾ ਜੀ ਭਾਈ ਨੇ ਕਹਿੰਦਾ। ਨਹੀਂ ਬਸ ਕੈਂਸਲ ਕਰ ਦੇ। ਕਰਾਤਾ। ਮੈਂ ਕੱਲੇ ਚਲੇ ਜਾਊਂਗਾ ਜੋ ਚਲੀਏ ਨਿਕਲੀਏ ਕਿਤੇ ਯਾਰ, ਸਾਜ ਫਿਰ ਕੇ ਆਈਏ। ਉਹ ਕਿੱਥੇ ਨਿਕਲਣਾ, ਤੂੰ ਧੀ ਭੈਣਾ ਕਿਸੇ ਦੀ ਆਊਟ ਆਫ ਨਿਕਲ ਜਾਣਾ ਤੂੰ। ਇੱਧਰ ਦੇਖੋ ਉਸਤਾਦ ਜੀ, ਸੂਪ ਦਾ ਗਿਆ ਵਾ, ਚਲੋ ਆਪਾਂ ਮੁਸ਼ਾਇਰਾ ਕਰਨ ਤੋਂ ਬਾਅਦ ਸੂਪ ਪੀ ਲੈਂਦੇ। ਆਹੋ ਲੈ ਉਦੋਂ ਤੇ ਪੀ ਕੇ ਆਏ ਹੋ, ਤੋਂ ਕਿਸ ਕਿਸਮ ਦੇ ਬੁਰੇ ਨੇ ਉਹ ਜਿਹੜੇ ਉਧਰ ਸਾਦੇ ਆ। ਕਿਹਨੇ
ਸਾਰੇ ਉਸਤਾਦ ਜੀ ਇਹ ਇਸੇ ਨਾਲ ਇੱਦਾਂ ਹੀ ਖਾਈਦੇ ਆ ਹੋਰ ਮੈਨਰ ਨਾ ਕਰਿਆ ਕਰੋ ਮੈਨਰ ਦਾ ਤਾਜੀ ਇਹ ਵੈਸੇ ਸਰਪ੍ਰਾਈਜ਼ ਵਾਲੀ ਗੱਲ ਆ ਕਿ ਉਹ ਸਰਪ੍ਰਾਈਜ਼ ਓਏ ਜੋ ਵੀ ਆ। ਸਰਪ੍ਰਾਈਜ਼ ਇਹਦਾ ਬਹੁਤ ਫਿਟੇ ਲੇਕਿਨ ਨਾ ਸਰਪ੍ਰਾਈਜ਼ ਵਾਲੀ ਗੱਲ ਹੈ। ਸਹੀ ਗੱਲ ਆ ਬੇਟੇ। ਇਹ ਭਾਈ ਦਾਨਿਸ਼ ਕਹਿ ਰਹੇ ਨੇ ਚਲੀਏ ਬਾਹਰ ਫਿਰ ਤੁਰਨ ਜਿਹੜੇ ਕਹਿੰਦੇ ਤੁਹਾਨੂੰ ਮੈਨੂੰ ਸ਼ੋਅ ਕਰਨਾ ਸੀ ਕਿ ਤੁਸੀਂ ਓਕੇ ਕਰਨਾ ਵਾ ਉਸਤਾਦ ਜੀ ਨੇ ਤੇ ਮਿੱਠੇ ਨੇ ਕਹਿਣਾ 2-4 ਦਿਨ ਕੱਢ ਲਓ ਸਿਰਫ ਇਹ ਸ਼ੋਅ ਕਰਨਾ ਨਹੀਂ ਮੈਂ ਤਾਂ ਤਾਬੇਦਾਰ ਆ ਭਰਾਵਾ ਬਿਮਾਰ ਆ ਤੂੰ ਸਪਰਾ ਮੈਡੀਕਲ ਸਟੋਰ ਤੋਂ ਤਾਂ ਤੂੰ ਕੰਮ ਕਰਾਉਂਦੇ ਆ ਆਪਣਾ ਭਰਾ ਨਹੀਂ ਡਾਕਟਰ ਅਰਸ਼ਦ ਵੀਰਾ ਸਾਹਿਬ ਜਿਹੜੇ ਨੇ ਵੀਰਾ ਸਾਹਿਬ ਅੱਲਾ ਨੂੰ ਜਾਣੇ ਕਿੱਥੋਂ ਲਾ 2 ਰੁਪਏ ਵਾਲੇ ਪਰਚੀ ਵਾਲੇ ਕੋ ਜਾ ਰਹੇ ਆ 2 ਰੁਪਏ ਪੁੱਤਰ 5 ਰੁਪਏ ਹੋ ਗਿਆ ਕੈਂਸਰ ਦਾ ਇਸ ਕਿਥੋਂ ਦਾ ਇਲਾਜ ਕਰੇ ਤੇ ਸੋਚ ਆ ਜਾ ਜੀ ਇਹ ਉੱਥੋਂ ਲਾਇਕ ਕਰਾਉਂਦਾ ਸ਼ਫੀਕ ਕਰਿਆਨਾ ਸਟੋਰ ਐਂਡ ਡਾਕਟਰ ਬਸਰਾ ਫਾਰਮ ਪਤਾ ਕੀ ਹੈ ਬਾਬਾ ਜੀ ਡਾਕਟਰ ਆ ਬਸਰਾ ਫਾਰਮ ਵਿੱਚ ਉਹ ਤੋਂ ਦਵਾਈ ਦਾ ਬੈਟਰੀ ਮੇਕਰਾਂ ਦੇ ਵੀ ਕੰਮ ਕਰਦੇ ਮੱਝਾਂ ਦੀ ਬਾੜੀ ਹੀ ਬਣਾਉਂਦੇ ਤੇ ਨਾਲ ਦਵਾਈ ਵੀ ਦੇਈ ਜਾਂਦੇ ਆ ਬੇਟੇ ਤੁਸੀਂ ਕਿੱਥੋਂ ਜਾ ਕੇ ਪੁੱਛਣਾ ਬਾਸਪੁਰ ਦੇ ਅਰਸ਼ਦ ਟੀਚੂ ਸਾਹਿਬ ਦਾ ਇੱਥੇ ਕਿੱਥੇ ਕਲੀਨਿਕ ਲੱਗ ਪਤਾ ਜਾਊਗਾ ਓਏ ਮੇਰੇ ਉਸਤਾਦ ਜੀ ਗੱਲ ਮਜ਼ਾਕ ਚ ਪਾਤੇ ਨੇ ਤੁਸੀਂ ਚੱਲਦੇ ਆ ਕੁਛ ਨਹੀਂ ਹੋਣ ਲੱਗਾ ਚਲੀਏ ਉਸਤਾਦ ਜੀ ਤੁਸੀਂ ਹਾਫ ਬਾਜੀ ਨੂੰ ਪਾ ਦੇਣੇ ਹਾਫ ਪਾਪਾ ਨਾਲੇ ਉਸਤਾਦ ਜੀ ਤੁਸੀਂ ਸੈੱਟ ਹੋ ਜਾਣਾ ਜਾਂ ਐਕਟੀਵੇਟ ਹੋ ਜਾਣਾ ਉੱਥੇ ਤੁਹਾਨੂੰ ਉਹ ਤੁਸੀਂ ਜਰਾ ਮਿਲਣਗੇ ਮੁਹੱਬਤਾਂ ਕਰਨਗੇ ਜਰਾ ਹੈ ਦਿਮਾਗ ਖੁੱਲੇਗਾ ਉਸਤਾਦ ਜੀ ਕੋਈ ਸ਼ੋਅ ਦੁਨੀਆ ਦਾ ਉਸਤਾਦ ਜੀ ਜਾਂ ਬਾਕੂ ਕਰੋ ਜਾਂ ਤੁਰਕੀ ਕਰੋ ਕਮਰੇ 'ਚ ਰਹਿ ਕੇ ਬੰਦਾ ਬੋਰ ਹੋ ਜਾਂਦਾ ਸਹੀ ਗੱਲ ਇਹ ਨੀ ਮੋਬਾਈਲ ਉੱਤੇ- ਚਲਾ ਐਡਾ ਵੱਡਾ ਪ੍ਰੋਜੈਕਟਰ ਆ ਇਹ ਰਿਮੋਟ ਵਾਈਜ਼ ਦਾ ਥੱਲੇ ਆਪੇ ਖੁੱਲਦਾ ਯਾਨੀ ਕੀ ਲਗਾਓ ਆਵਾਜ਼ ਆਉਂਦੀ ਜਾਣੇ ਕੀ ਕੀ ਕੁਛ ਵੀ ਨਹੀਂ ਤੂੰ ਲੈ ਲਾ ਤੇਰੇ ਚ ਹਿੰਮਤ ਹੈ ਨਹੀਂ ਤੇਰੇ ਚ ਜਿਗਰ ਹੈ ਨਹੀਂ ਤੇ ਸਾਰਾ ਕੁਝ ਤੂੰ ਲੈ ਸਕਦਾ ਹਾਂਜੀ ਸਾਜੀ ਬਾਹਰ ਨਿਕਲੀਏ ਭਲਾ ਕਿਉਂ ਤੁਸੀਂ ਅੰਦਰ ਰਹਿ ਕੇ ਬਹੁਤੇ ਬੁੱਢੇ ਹੋ ਜਾਣਾ ਜਲਦੀ ਤੁਸੀਂ ਬਾਹਰ ਨਿਕਲੋਗੇ ਐਕਟੀਵੇਟ ਲੋਕ ਦੁਨੀਆ ਦੇਖੂਗੀ ਪੁੱਛੂਗੀ ਹਾਏ ਸਜਾ ਸਭ ਜਾ ਰਹੇ ਹਾਂਜੀ ਐਨੂੰ ਗਏ ਬਾਹਰਲੇ ਮੁਲਕਾਂ 'ਚ ਪਤਾ ਨਹੀਂ ਇਹਨੇ ਕੋਈ ਦਵਾਈ ਸ਼ੁਰੂ ਕੀਤੀ ਹੈ ਜਾਂ ਕੋਈ public ਆਪਾਂ ਉਹਦੇ ਸ਼ਾਰਟ ਫਿਲਮ ਵੀ ਬਣਾ ਸਕਦੇ ਹਾਂ ਉਸਤਾਦ ਜੀ ਹਾਂਜੀ ਉਸਤਾਦ ਜੀ ਐਸਜੇ ਪ੍ਰੋਡਕਸ਼ਨ ਮੂਵੀ ਉਹ ਮੈਂ ਜਾਣਾ ਹੀ ਨਹੀਂ ਇਹਨੇ ਇਸ ਤੋਂ ਮਰੀ ਦਾ ਟੂਰ ਕਰਨ ਰਿਹਾ ਤੇ ਸਾਹਮਣੇ ਕਰਿਆਲੇ ਨਾਲ ਫੱਕੀ ਤਿਆਰ ਕੀਤੀ ਉਹਨਾਂ ਦਾ 500 ਪੈਕਟ ਕੱਢ ਕੇ ਇਹਨੂੰ ਨਹੀਂ ਤਰੀਕੇ ਨਾਲ ਮਰੀ ਵਾਲੀ ਸਾਈਡ ਤੇ ਇਹ ਟੂਰ ਸਾਡਾ ਕੋਈ ਕਰਾਈ ਜਾਣਾ ਉਸਤਾਦ ਜੀ ਇੱਕ ਵਾਰੀ ਹਲਚਲ ਮਚ ਜਾਣੀ ਆ ਹਾਲੀਵੁੱਡ ਬਾਲੀਵੁੱਡ ਕੋਲੀਵੁੱਡ ਹਾਂਜੀ ਉਸਤਾਦ ਜੀ ਤੁਹਾਡੀਆਂ ਪਬਲਿਕ ਸਿਟੀ ਕੀ ਹੋ ਗਿਆ? ਉੱਥੇ ਫਲੈਕਸਾਂ ਉੱਥੇ ਦੇ ਵੱਡੇ ਨਿਜ਼ਾਮ ਐਸਐਮਡੀ ਸ਼ੀਟਾਂ ਦੇ ਉੱਤੇ ਤੁਹਾਡੀਆਂ ਚੱਲ ਰਹੀਆਂ ਹੋਣੀਆਂ ਤੁਹਾਨੂੰ ਪਤਾ ਹੀ ਅੰਦਰ ਗਿੱਪੀ ਸਾਹਿਬ ਦੀ ਓਏ ਫਿਲਮ ਜਦੋਂ ਲੱਗੀ ਤੂੰ ਕਹਿੰਦਾ ਨਾ ਪਬਲਿਕ ਸਿਟੀ ਦਾ ਮਤਲਬ ਆ ਲੋਕ ਤੇ ਸ਼ਹਿਰ ਨਹੀਂ ਪਬਲਿਕ ਸਿਟੀ ਸਿਟੀ ਇੱਕ ਇਹ ਵੀ ਹੁੰਦੀ ਹੈ ਕਿ ਤੂੰ ਤੁਹਾਡੀ ਪਿਓਰ ਕਹਿ ਰਿਹਾ ਪਬਲਿਕ ਸਿਟੀ ਪਬਲਿਕ ਸਿਟੀ ਪਬਲਿਸਿਟੀ ਕਮਰਸ਼ੀਅਲ ਓਏ ਪਬਲਿਸਿਟੀ ਐਡ ਚੱਲ ਜਾਣੀ ਹੈ ਤੁਹਾਡੀ ਉਸਤਾਦ ਜੀ ਪਬਲਿਸਿਟੀ ਅੱਲਾ ਮਾਫੀ ਦੇ ਬੋਲਦੇ ਆਲਾ ਦਾ ਖੁਸਰਾ ਵਧਾਈ ਦੇ ਕੇ ਵੇਰਨ ਯਾਰ ਇਹਨੇ ਪੈਪਰ ਭਰਤਾ ਮੈਂ ਦੱਸਣਾ ਪਹਿਲੇ ਤਾਂ ਮੈਂ ਲੋੜ ਦੇ ਦਿੱਤੀ ਆ ਤੂੰ ਯਾਰ ਕਿ ਮੈਂ ਯਾਰ ਪੈਟਰੋਲ ਪੰਪ ਦਾ ਵਾਕਿਆ ਸੁਣਾ ਮੈਂ ਜਾ ਕੇ ਉਹਨੂੰ ਨਾ ਅੱਜ ਮਸ਼ੀਨ ਅੱਗੇ ਲਾ ਕੇ ਕਿਹਾ ਮੈਂ ਕਿਹਾ 210 ਦਾ ਪਾ ਦੇ ਤੇ ਨਾਲ ਹੁਣ ਇੱਕ ਮੰਮੀ ਡੈਡੀ ਜਿਹਾ ਬੱਚਾ ਆ ਕੇ ਕਹਿੰਦਾ ਅੰਕਲ ਪੈਟਰੋਲ ਡਾਲ ਦੇ ਪੈਟਰੋਲ ਮੈਂ ਉਹਦੇ ਵੱਲ ਵੇਖ ਕੇ ਮੈਂ ਕਿਹਾ ਕੱਚਾ ਸੀ ਫਨਕਾਰ ਆ, ਤੇ 210 ਦਾ ਪਾ ਦੇ ਪੈਟਰੋਲ ਡਾਲ ਦੇ ਨਹੀਂ ਕਈ ਫਿਊਲ ਐਡਜਸਟਮੈਂਟ ਕਰਦਾ ਹੁਣ ਮੈਂ ਜਾਂਦਾ ਵਾਂ ਪੈਟਰੋਲ ਪਵਾਉਣਾ ਜਦੋਂ ਉਹਨੂੰ ਕਾਰਡ ਦਿੰਦਾ ਵਾਂ ਕਾਰਡ ਮਾਰਦਾ ਵਾਂ ਉਹ ਟੈਂਕੀ ਫੁੱਲ ਕਰ ਇਹ ਕਾਰਡ ਹੁੰਦਾ ਕਾਰਡ ਮਾਰਦਾ ਬਾਕੀ 32 ਰੁਪਏ ਰਹਿ ਜਾਂਦੇ ਵਿੱਚ ਨਹੀਂ ਇੱਕ ਕਾਰਡ ਹੁੰਦਾ ਉਹ ਪੜ ਕੇ ਸੋ ਵੀ ਦਿੰਦਾ ਨਾਲ ਨੂੰ ਯਾਰ ਉੱਤੇ ਘਰਾਂ ਦੇ ਹਾਲਾਤ ਲਿਖੇ ਉਹ ਭਰਾਵਾ ਕਾਰਡ ਮਾਰਤਾ ਮਸ਼ੀਨ ਤੇ 5-7 ਨਾਮ ਆਉਂਦੇ ਇਹਦਾ ਆਉਂਦਾ ਨਹੀਂ ਵਿੱਚ ਤਾਂ ਜੀ ਹਲਕਿਆ ਹੋਇਆ ਬੰਦਾ ਕਿਹਨੂੰ ਕਹਿੰਦੇ ਜਾਣੇ ਕਿ ਹਲਕ ਜਾਣਾ ਐ ਤੁਸੀਂ ਹੁਣ ਰੋਟੀ ਹੁਣ ਮੰਗਾ ਲਓ ਪਤਾ ਲੈਣਾ ਕਿਹੜਾ ਹਲਕੇ ਆ ਲੋ ਜੀ ਓਕੇ ਹਾਂ ਨਾਲੇ ਉਸਤਾਦ ਜੀ ਮੈਨੂੰ ਤੁਹਾਡੀਆਂ ਜਾਣ ਤੋਂ ਕਾੜੀਆਂ ਦੀ ਗੱਲ ਆ ਗੱਲ ਯਾਦ ਆ ਗਈ ਤਾੜੀਆਂ ਇਧਰ ਕਿ ਇਨਸਾਨ ਹਾਂ ਚੱਲ ਕਰਦਾ ਉਹ ਕਰ ਲੈ ਓਏ